ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਇਮੀਗ੍ਰੇਸ਼ਨ ਦੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ 'ਚ ਸਭਨਾਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਅਤੇ ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਅਟਾਰਨੀ ਜੇ ਟਿਰਕੀਆਣਾ ਜੀ। ਜਗਵੀਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਨੂੰ ਜੀ I can see myself. ਜੀ ਸੋ ਅੱਜ ਜਿਹੜੇ ਆਪਾਂ ਜਗਵੀਰ ਹੁਣਾਂ ਦੇ ਨਾਲ ਵਿਸ਼ੇਸ਼ ਤੌਰ ਦੇ ਉੱਤੇ ਜਗਵੀਰ ਜੀ ਆਪਾਂ ਗੱਲ ਕਰਨੀ ਹੈਗੀ ਆ ਅਸਾਈਲਮ ਦੇ ਕੇਸਿਸ ਆ ਉਸ ਨੂੰ ਲੈ ਕੇ। ਸੋ ਇੱਕ ਤਾਂ ਸਭ ਤੋਂ ਪਹਿਲਾਂ ਇਹ ਦੱਸੋ ਵੀ ਇੱਕ ਅਸਾਈਲੀ ਹੁੰਦਾ ਆ, ਇੱਕ ਰੈਫਿਊਜੀ ਹੁੰਦਾ ਆ, ਇਹਨਾਂ ਦੋਨਾਂ ਦੇ ਵਿੱਚ ਕੀ ਫਰਕ ਆ? ਜਿਹੜਾ ਜੀ ਅਸਾਈਲੀ ਹੁੰਦਾ ਹੈ ਉਹ ਆਪਣੇ ਆਪ ਆਂਦਾ ਹੈ ਆਪਣੀ ਕੰਟਰੀ ਛੱਡ ਕੇ, ਫੋਰ ਐਗਜ਼ਾਮਪਲ US ਦੇ ਬਾਰਡਰ ਤੇ ਆਂਦਾ ਹੈ, ਆ ਕੇ ਕਲੇਮ ਕਰਦਾ ਹੈ ਕਿ ਉਹਨੂੰ ਪ੍ਰੋਟੈਕਸ਼ਨ ਚਾਹੀਦੀ ਹੈ। ਜਿਹੜਾ ਰਿਫਿਊਜੀ ਹੁੰਦਾ ਹੈ ਮੋਰ ਔਰ ਲੈਸ ਉਹ ਬੰਦਾ ਹੁੰਦਾ ਹੈ ਜਿਹੜਾ ਕਿ ਡਿਸਪਲੇਸ ਹੋਇਆ ਹੁੰਦਾ ਆਪਣੀ ਕੰਟਰੀ ਤੋਂ, ਜਿਹੜਾ ਕਿ ਆਪਣੀ ਕੰਟਰੀ 'ਚ ਜਾਣਾ ਚਾਹੁੰਦਾ ਹੈ ਪਰ ਜਾ ਨਹੀਂ ਸਕਦਾ। ਜੀ ਜੀ ਸੋ ਇਹਨਾਂ ਦੋਨਾਂ ਦਾ ਫਿਰ ਇਹਦਾ ਮਤਲਬ ਪ੍ਰੋਸੈਸ ਵੀ ਵੱਖਰਾ ਹੋਊਗਾ ਵੀ ਇਹਦਾ ਜੀ ਹਾਂਜੀ ਬਿਲਕੁਲ ਵੱਖਰਾ ਪ੍ਰੋਸੈਸ ਹੈ। ਜਿਹੜਾ ਰਿਫਿਊਜੀ ਹੈ ਉਹਨੂੰ ਬਾਹਰੋਂ ਦੀ ਅਪਲਾਈ ਕਰਨਾ ਪੈਂਦਾ ਹੈ, ਬਾਹਰੋਂ ਦੀ ਅਪਲਾਈ ਕਰਕੇ ਫਿਰ ਉਹ ਅੰਦਰ ਆਂਦਾ ਐਜ਼ ਅ ਰਿਫਿਊਜੀ, ਅਤੇ ਆ ਕੇ ਸਾਲ ਬਾਅਦ ਉਹ ਗ੍ਰੀਨ ਕਾਰਡ ਫਾਈਲ ਕਰ ਸਕਦਾ ਹੈ। ਅਤੇ ਜਿਹੜਾ ਅਸਾਈਲਮ ਸੀਕਰ ਹੈਗਾ ਉਹਨੂੰ ਬਾਰਡਰ ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਪੈਂਦਾ ਹੈ, ਤੇ ਡਿਪੈਂਡਿੰਗ ਉਹਦੀ ਐਂਟਰੀ ਕਿੱਦਾਂ ਉਹਦੇ ਹਿਸਾਬ ਨਾਲ ਉਹਦੀਆਂ ਆਪਸ਼ਨਸ ਤੈਅ ਹੁੰਦੀਆਂ ਕਿ ਕਿੱਦਾਂ ਉਹਨੇ ਅਸਾਈਲਮ ਫਾਈਲ ਕਰਨਾ ਹੈ। ਜੀ ਸੋ ਆਪਣੀ ਕੈਟਾਗਰੀ ਦੇ ਵਿੱਚ ਜਿਹੜੇ ਆਪਣੀ ਕਮਿਊਨਿਟੀ ਦੇ ਨਾਲ ਮੋਸਟ ਆਫ ਦੈਮ ਉਹ ਅਸਾਈਲਮ ਵਾਲੇ ਹੁੰਦੇ ਆ। ਮੋਸਟ ਆਫ ਦੈਮ ਅਸਾਈਲਮ ਵਾਲੇ ਆ ਮੋਸਟ ਆਫ, ਕਿਉਂਕਿ ਜਿਹੜੇ ਰਿਫਿਊਜੀ ਦੇ ਵਿੱਚ ਉਹਦੇ ਫਿਰ ਯੂਨਾਈਟਿਡ ਨੇਸ਼ਨਸ ਇਨਵੋਲਵਡ ਹੁੰਦੀਆਂ, ਉਹ ਕੋਈ ਵੱਡੇ ਪੱਧਰ ਤੇ ਥੋੜੀ ਜੀ ਪ੍ਰੋਬਲਮ ਹੋਣੀ ਚਾਹੀਦੀ ਹੈ ਜਿਹਨੂੰ ਕਿ ਉਹ ਆਪ ਰੈਕੋਗਨਾਈਜ਼ ਕਰਦੇ ਆ। ਜਿੱਦਾਂ ਆਪਾਂ ਸੀਰੀਆ ਵਗੈਰਾ ਦਾ ਦੇਖਦੇ ਹਾਂ, ਜੋ ਮੁਸਲਿਮ ਜਿੱਦਾਂ ਹੋ ਗਏ, ਰੋਹਿੰਗਿਆ ਵਾਲੇ। ਜੀ ਜੀ ਠੀਕ ਹੈ। ਸੋ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਹੈਗਾ ਆ ਅਸਾਈਲਮ ਨੂੰ ਜਿਹੜਾ ਫਾਈਲ ਕਰਨ ਦੇ ਲਈ, ਕੀ ਰਿਕੁਆਇਰਮੈਂਟ? ਤੁਸੀਂ ਜੀ ਪਹਿਲਾਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਹੁੰਦਾ ਹੈ ਆ ਕੇ ਬਾਰਡਰ ਤੇ, ਜਾਂ ਤੁਸੀਂ ਜੇ ਵੀਜ਼ੇ ਰਾਹੀਂ ਵੀ ਅੰਦਰ ਆਉਂਦੇ ਹੋ ਫਿਰ ਵੀ ਤੁਸੀਂ ਅਸਾਈਲਮ ਫਾਈਲ ਕਰ ਸਕਦੇ ਹੋ। ਮੁੱਖ ਇਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਇਹ ਹੈ ਕਿ ਤੁਹਾਨੂੰ ਪ੍ਰੂਵ ਕਰਨਾ ਹੈ ਕਿ ਤੁਹਾਡੇ ਤੇ ਅਤਿਆਚਾਰ ਹੋ ਰਿਹਾ ਹੈ, ਰੇਸ, ਰਿਲੀਜਨ, ਨੈਸ਼ਨੈਲਿਟੀ, ਪੋਲੀਟੀਕਲ ਓਪੀਨੀਅਨ ਦੇ ਕਰਕੇ, ਜਾਂ ਤੁਹਾਡੀ ਮੈਂਬਰਸ਼ਿਪ ਇਨ ਅ ਪਰਟੀਕੂਲਰ ਸੋਸ਼ਲ ਗਰੁੱਪ। ਉਹਦੇ ਆਪਾਂ ਡੀਟੇਲ 'ਚ ਜਾ ਸਕਦੇ ਹਾਂ ਕਿ ਪਰਟੀਕੂਲਰ ਸੋਸ਼ਲ ਗਰੁੱਪ 'ਚ ਮੈਂਬਰਸ਼ਿਪ ਕੀ ਹੈ ਜਾਂ ਕਿੱਦਾਂ ਦਾ ਪੋਲੀਟੀਕਲ ਓਪੀਨੀਅਨ ਜਿਹਦੇ ਕਰਕੇ ਕਿ ਅਸਾਈਲਮ ਕਲੇਮ ਕੀਤਾ ਜਾ ਸਕਦਾ। ਸੋ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਜਿਹੜਾ ਅਪਲਾਈ ਕਰ ਸਕਦਾ। ਸੋ ਕੀ ਕਹਿੰਦੇ ਵੀ ਜਿਹੜਾ ਅਤਿਆਚਾਰ ਆ, ਡੂ ਯੂ ਰਿਕੁਆਇਰ ਐਕਚੁਅਲ ਪਰਸੀਕਿਊਸ਼ਨ, ਅਤੇ ਇਹ ਡਿਫਰੈਂਸ ਕੀ ਹੁੰਦਾ ਹੈ ਵੀ ਜਿਹੜਾ ਪਰਸੀਕਿਊਸ਼ਨ ਅਤੇ ਜਾਂ ਫਿਰ ਫੀਅਰ ਆਫ ਪਰਸੀਕਿਊਸ਼ਨ ਦੇ ਵਿੱਚ ਵੀ ਡਰ ਹੈਗਾ ਆ? ਇਹਨਾਂ ਨੇ ਜੀ ਤੁਹਾਨੂੰ ਇੱਕ ਤਾਂ ਇਹ ਕਿ ਜੇ ਤੁਹਾਡੇ ਨਾਲ ਅਤਿਆਚਾਰ ਜਿਹਨੂੰ ਪਰਸੀਕਿਊਸ਼ਨ ਕਹਿੰਦੇ ਆ, ਜੇ ਤੁਹਾਡੇ ਨਾਲ ਖੁਦ ਕੋਈ ਇੱਦਾਂ ਦੀ ਚੀਜ਼ ਹੋਈ ਹੈ ਉਹ ਤਾਂ ਤੁਹਾਨੂੰ ਡਾਇਰੈਕਟਲੀ ਐਲੀਜੀਬਲ ਕਰ ਦਿੰਦੀ ਹੈ ਕਿ ਤੁਸੀਂ ਪਾਸਟ ਪਰਸੀਕਿਊਸ਼ਨ ਦਿਖਾ ਸਕਦੇ ਹੋ ਅਤੇ ਤੁਸੀਂ ਦੱਸ ਸਕਦੇ ਹੋ ਕਿ ਇਹਦੇ ਕਰਕੇ ਮੈਨੂੰ ਫਿਊਚਰ ਪਰਸੀਕਿਊਸ਼ਨ ਹੋਣ ਦਾ ਵੀ ਖਤਰਾ ਹੈਗਾ। ਠੀਕ ਹੈ। ਪਰ ਰੈਗੂਲੇਸ਼ਨ ਇਹ ਨਹੀਂ ਕਹਿੰਦੀਆਂ ਕਿ ਜ਼ਰੂਰੀ ਹੈ ਕਿ ਤੁਹਾਡੇ ਨਾਲ ਧੱਕਾ ਹੋਇਆ ਹੀ ਹੋਣਾ ਚਾਹੀਦਾ ਹੈ। ਜੇ ਤੁਸੀਂ ਪ੍ਰੂਵ ਕਰੋ ਕਿ ਤੁਸੀਂ ਇੱਕ ਕਲਾਸ ਦੇ ਹੋ ਜਾਂ ਤੁਸੀਂ ਇੱਕ ਜਗ੍ਹਾ 'ਤੇ ਹੋ, ਤੁਹਾਡੇ ਵਰਗੀ ਸਿਚੁਏਸ਼ਨ 'ਚ ਜਿਹੜੇ ਹੋਰ ਲੋਕ ਉਹਨਾਂ ਨਾਲ ਆਲਰੇਡੀ ਧੱਕਾ ਹੁੰਦਾ ਆ ਰਿਹਾ ਜਾਂ ਹੋਇਆ ਸੀਗਾ, ਅਤੇ ਉਹਨੂੰ ਕਹਿੰਦੇ ਨੇ ਵੈਲ ਫਾਊਂਡਡ ਫੀਅਰ ਆਫ ਪਰਸੀਕਿਊਸ਼ਨ। ਠੀਕ ਹੈ। ਤੁਸੀਂ ਉਹ ਵੀ ਪ੍ਰੈਜ਼ੈਂਟ ਕਰ ਸਕਦੇ ਹੋ ਕਿ ਇਹ ਫਿਊਚਰ ਦੇ ਵਿੱਚ ਮੋਸਟ ਲਾਈਕਲੀ ਮੇਰੇ ਨਾਲ ਧੱਕਾ ਹੋਏਗਾ, ਉਹਦੇ ਬੇਸਿਸ 'ਤੇ ਵੀ ਤੁਸੀਂ ਅਸਾਈਲਮ ਕਲੇਮ ਕਰ ਸਕਦੇ ਹੋ। ਜੀ ਜੀ ਬਿਲਕੁਲ। ਸੋ ਇਹ ਜਿਹੜੀਆਂ ਰਿਕੁਆਇਰਮੈਂਟਸ ਜਿੱਦਾਂ ਤੁਸੀਂ ਕਿਹਾ ਵੀ ਆ ਕੇ ਜਿਹੜਾ ਉਹ ਜਾ ਕੇ ਬਾਰਡਰ 'ਤੇ ਦਿਖਾਉਣਾ ਪੈਂਦਾ, ਅਤੇ ਜਿੱਦਾਂ ਤੁਸੀਂ ਕਿਹਾ ਵੀ ਵੀਜ਼ੇ ਥਰੂ ਆਉਂਦਾ ਹੈ, ਅਤੇ ਫਿਰ ਉਹ ਕਿੱਦਾਂ ਕਰਦਾ ਹੈ? ਉਹਨੂੰ ਵੀ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਪੈਂਦਾ ਆ ਵੀ ਜੇ ਇੱਦਾਂ ਕੋਈ ਵਿਜ਼ਿਟਰ ਵੀਜ਼ੇ 'ਤੇ ਆਇਆ ਉਹਨੇ ਬਾਅਦ 'ਚ ਅਸਾਈਲਮ ਅਪਲਾਈ ਕਰਨਾ ਹੈ? ਇਹਦੇ ਵਿੱਚ ਜੀ ਦੋ ਚੀਜ਼ਾਂ ਆ ਜਾਂਦੀਆਂ, ਇੱਕ ਹੁੰਦਾ ਅਫਰਮੇਟਿਵ ਅਸਾਈਲਮ, ਇੱਕ ਹੁੰਦਾ ਡਿਫੈਂਸਿਵ ਅਸਾਈਲਮ। ਠੀਕ ਹੈ। ਜਿਹੜਾ ਬੰਦਾ ਬਾਰਡਰ 'ਤੇ ਆਉਂਦਾ ਹੈ, ਬਾਰਡਰ ਤੋਂ ਕ੍ਰਾਸ ਕਰਦਾ ਹੈ, ਉਹਨੂੰ ਉਹ ਆ ਕੇ ਪਹਿਲਾਂ ਦੱਸਦਾ ਹੈ ਕਿ ਉਹਦੇ ਕੋਲ ਕਈ ਆਪਸ਼ਨਾਂ ਹੋ ਜਾਂਦੀਆਂ, ਜਾਂ ਤਾਂ ਉਹਨੂੰ ਉਹ I-94 ਦੇ ਦਿੰਦੇ ਨੇ ਜਾਂ ਕਈ ਵਾਰੀ ਉਹਨੂੰ ਡਿਟੈਂਸ਼ਨ ਵਗੈਰਾ 'ਚ ਪਾ ਦਿੰਦੇ ਨੇ। ਠੀਕ ਹੈ। ਜੇ ਤਾਂ ਉਹਨੂੰ ਜਦੋਂ ਉਹ ਡਿਟੈਂਸ਼ਨ 'ਚ ਜਾਂਦਾ ਉਸ ਤੋਂ ਬਾਅਦ ਉਹਨੂੰ ਕੋਰਟ ਦੇ ਅੱਗੇ ਪੇਸ਼ੀ ਹੁੰਦੀ ਹੈ ਉਹਦੀ। ਠੀਕ ਹੈ। ਕੋਰਟ ਦੇ ਅੱਗੇ ਜਾ ਕੇ ਫਿਰ ਉਹ ਉਹਨੂੰ ਰਿਮੂਵਲ ਪ੍ਰੋਸੀਡਿੰਗ 'ਚ ਪਾਉਂਦੇ ਨੇ, ਜਾ ਕੇ ਉਹ ਡਿਫੈਂਸਿਵ ਅਸਾਈਲਮ ਕਲੇਮ ਕਰਦਾ ਕਿ ਮੈਨੂੰ ਵਾਪਸ ਨਾ ਭੇਜੋ, ਮੇਰੇ ਨਾਲ ਇਹ ਹੋਇਆ। ਠੀਕ ਹੈ। ਜਿਹੜਾ ਬੰਦਾ ਟੂਰਿਸਟ ਵੀਜ਼ੇ 'ਤੇ ਆਉਂਦਾ ਹੈ ਉਹ ਸਿੱਧਾ ਕੋਰਟ ਦੇ ਵਿੱਚ ਨਹੀਂ ਜਾਂਦਾ, ਉਹਨੂੰ ਜਾਂ ਤਾਂ ਟੂਰਿਸਟ ਵੀਜ਼ੇ 'ਤੇ ਆਇਆ ਜਾਂ ਸਿੱਧੇ ਬਾਰਡਰ ਲੰਘ ਕੇ ਆ ਗਿਆ, ਫੜਿਆ ਨਹੀਂ ਗਿਆ, ਉਹ ਸਿੱਧੇ ਆ ਕੇ ਅਸਾਈਲਮ ਪਹਿਲਾਂ ਅਸਾਈਲਮ ਆਫਿਸ ਨਾਲ ਫਾਈਲ ਕਰਦੇ ਨੇ। ਠੀਕ ਹੈ। ਉਹਨਾਂ ਨੂੰ ਫਿਰ ਇੱਕ ਚਾਂਸ ਵੱਧ ਮਿਲਦਾ ਹੈ, ਪਹਿਲਾਂ ਉਹ ਅਸਾਈਲਮ ਆਫਿਸ ਦੇ ਵਿੱਚ ਫਾਈਲ ਕਰਦੇ ਨੇ। ਜੇ ਫਿਰ ਅਸਾਈਲਮ ਆਫਿਸ ਨਹੀਂ ਅਪਰੂਵ ਕਰਦੀ, ਡਿਨਾਈ ਹੁੰਦਾ, ਫਿਰ ਉਹ ਅੱਗੇ ਕੋਰਟ ਨੂੰ ਰੈਫਰ ਹੁੰਦੇ ਨੇ। ਠੀਕ ਹੈ ਜੀ। ਫਿਰ ਇਸੇ ਕਰਕੇ ਇਨਸੈਂਟਿਵ ਜ਼ਿਆਦਾ ਰਹਿੰਦਾ ਵੀ ਲੋਕ ਬਾਰਡਰ ਜ਼ਿਆਦਾ ਪਾਰ ਕਰਨਾ ਚਾਹੁੰਦੇ ਨੇ? ਹਾਂਜੀ, ਕਿਉਂਕਿ
ਮਤਲਬ ਬਾਰਡਰ ਇੱਕ ਤਾਂ ਦੇਖੋ ਵੱਡਾ ਕਾਫੀ ਹੈ ਨਾ ਜੀ ਡਿਪੈਂਡਿੰਗ ਕਿੱਥੋਂ ਦੀ ਆ ਰਿਹਾ ਹੈ, ਮੈਨਰ ਆਫ ਐਂਟਰੀ ਕੀ ਹੈ, ਕਈ ਜਗ੍ਹਾ ਜ਼ਿਆਦਾ ਸਖਤੀ ਹੈ, ਕਈ ਜਗ੍ਹਾ ਨਹੀਂ ਹੈ। ਪਰ ਹਾਂ ਇਹ ਹੈ ਕਿ ਜੇ ਸਿੱਧੇ ਉਹ ਆਉਂਦੇ ਨੇ ਥੱਲੇ ਅਸਾਈਲਮ ਆਫਿਸ ਮੂਹਰੇ ਜਾ ਸਕਦੇ ਨੇ, ਥੋੜ੍ਹਾ ਜਿਹਾ ਪ੍ਰੋਸੈਸ ਈਜ਼ੀ ਹੋ ਜਾਂਦਾ। ਜੀ ਡਿਟੈਂਸ਼ਨ 'ਚ ਫਿਰ ਕਈ ਵਾਰੀ ਕਈ ਦੇ ਰੜੇ ਰਹਿੰਦੇ ਨੇ, ਬੌਂਡ ਦਾ ਵੀ ਚੱਕਰ ਆ, ਪੈਸੇ ਕਈ ਵਾਰੀ ਜ਼ਿਆਦਾ ਪਾ ਦਿੰਦੇ ਨੇ। ਜੀ ਜੀ ਹਰ ਇੱਕ ਦੀ ਵੱਖੋ ਵੱਖਰੀ ਜਿੱਦਾਂ ਇਹਦੇ ਵਿੱਚ ਫਿਰ ਹਾਂਜੀ ਜਿਹਨਾਂ ਕੋਲ ਨਹੀਂ ਪੈਸੇ ਹੁੰਦੇ, ਜਾਨ ਬਚਾ ਕੇ ਆਉਂਦੇ ਨੇ, ਉਹਨਾਂ ਨੂੰ ਫਿਰ ਅਸਾਈਲਮ ਆਫਿਸ ਦਾ ਫਾਇਦਾ ਜ਼ਰੂਰ ਹੁੰਦਾ। ਜੀ ਜੀ ਅਤੇ ਜਿੱਦਾਂ ਤੁਸੀਂ ਦੱਸਿਆ ਵੀ ਅਸਾਈਲਮ ਆਫਿਸ ਦੇ ਵਿੱਚ ਇੱਦਾਂ ਅਤੇ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਜਿਹੜੇ ਉਹ ਕੌਣ ਜਿਹੜੇ ਉਹ ਜਾਂਦੇ ਨੇ। ਅਸਾਈਲਮ ਆਫਿਸ ਦੇ ਵਿੱਚ ਫਾਈਲ ਕਰਨ ਦੇ ਲਈ ਕੀ ਪ੍ਰੋਸੈਸ ਹੁੰਦਾ ਹੈ? ਪਹਿਲਾਂ ਤਾਂ ਇਹ ਹੈ ਜੀ ਤੁਸੀਂ 1 ਸਾਲ ਦੇ ਅੰਦਰ ਆ ਕੇ ਕੇਸ ਲਾਉਣਾ ਹੁੰਦਾ। ਫਿਰ ਉਹਦੇ ਵਿੱਚ ਪਹਿਲਾਂ ਇਨੀਸ਼ੀਅਲ ਸਟੈਪ ਇਹ ਹੁੰਦਾ ਕਿ ਤੁਸੀਂ ਇੱਕ ਐਪਲੀਕੇਸ਼ਨ ਕਰਨੀ ਹੁੰਦੀ ਹੈ, ਉਹਨੂੰ ਕਹਿੰਦੇ ਨੇ 589 ਜਿਹੜੀ ਅਸਾਈਲਮ ਦੀ ਐਪਲੀਕੇਸ਼ਨ ਹੈ। ਅਸਾਈਲਮ ਦੀ ਐਪਲੀਕੇਸ਼ਨ ਦੇ ਨਾਲ ਤੁਸੀਂ ਆਪਣੀ ਇੱਕ ਸਟੇਟਮੈਂਟ ਲਗਾਉਣੀ ਹੁੰਦੀ ਹੈ, ਦੱਸਣਾ ਹੁੰਦਾ ਹੈ ਕਿ ਤੁਹਾਡਾ ਕੀ ਫੀਅਰ ਹੈਗਾ। ਤੁਸੀਂ ਸ਼ੋਅ ਕਰਨਾ ਹੈ ਕਿ ਤੁਹਾਡੇ ਨਾਲ ਜਿਹੜਾ ਅਤਿਆਚਾਰ ਹੋਇਆ ਉਹ ਜਿਹੜੀ ਮੈਂ ਗਰਾਊਂਡਸ ਦੱਸੀਆਂ ਕਿ ਰੇਸ, ਪੋਲੀਟੀਕਲ ਓਪੀਨੀਅਨ, ਨੈਸ਼ਨੈਲਿਟੀ, ਮੈਂਬਰਸ਼ਿਪ ਇਨ ਪਾਰਟੀਕੁਲਰ ਸੋਸ਼ਲ ਗਰੁੱਪ, ਜੀ ਇਹਦੇ ਬੇਸ 'ਤੇ ਤੁਸੀਂ ਪ੍ਰੂਵ ਕਰਨਾ ਹੈ, ਸਟੇਟਮੈਂਟ ਆਪਣੀ ਇਹ ਦੱਸਣੀ ਹੈ ਕਿ ਸ਼ੋਅ ਕਰਨਾ ਹੈ ਕਿ ਇਸ ਬੇਸਿਸ ਦੇ ਉੱਤੇ ਤੁਹਾਡੇ ਨਾਲ ਪਰਸੀਕਿਊਸ਼ਨ ਹੋਈ ਹੈ। ਅਤੇ ਇਹਦੇ ਨਾਲ ਹੀ ਜੇ ਪੋਸੀਬਲ ਹੈਗਾ ਤੁਸੀਂ ਸਾਰੀ ਪੁਲਿਸ ਰਿਪੋਰਟ, ਡਾਕਟਰਸ ਰਿਪੋਰਟ, ਜਿਹੜੇ ਵੀ ਐਫੀਡੇਵਿਟ ਹੈ, ਜਿਹੜੇ ਵੀ ਤੁਹਾਡੇ ਇਨਸੀਡੈਂਟਸ ਤੁਹਾਡੇ ਨਾਲ ਹੋਏ ਨੇ, ਜੇ ਕਿਸੇ ਨੇ ਵਿਟਨੈਸ ਕੀਤਾ ਉਹਨਾਂ ਦੇ ਤੁਸੀਂ ਨਾਲ ਐਫੀਡੇਵਿਟ ਸਬਮਿਟ ਕਰਾ ਸਕਦੇ ਹੋ। ਜੀ ਜਿੱਦਾਂ ਤੁਸੀਂ ਦੱਸਿਆ ਵੀ 1 ਸਾਲ ਦੇ ਵਿੱਚ ਆ ਜਿਹੜਾ ਬੰਦਾ ਮੰਨ ਲਓ ਬਾਰਡਰ ਟੱਪ ਕੇ ਆਇਆ, ਉਹ ਕਿੱਦਾਂ ਪ੍ਰੂਵ ਕਰੂਗਾ ਵੀ ਮੈਂ 1 ਸਾਲ ਦੇ ਵਿੱਚ ਇੱਥੇ ਸੀ, ਜਾਂ ਕੋਈ ਡਾਕੂਮੈਂਟੇਸ਼ਨ ਤਾਂ ਉਹਦੇ ਕੋਲ ਹੈ ਨਹੀਂ, ਉਹ ਤਾਂ ਫਿਰ ਕੁਛ ਵੀ ਕਹਿ ਸਕਦਾ ਹੈ? ਕੁਛ ਵੀ ਕਹਿ ਸਕਦਾ ਹੈ, ਪਰ ਬਰਡਨ ਆਫ ਪ੍ਰੂਫ ਫਿਰ ਵੀ ਤੁਹਾਡੇ 'ਤੇ ਹੀ ਹੈ। ਠੀਕ ਹੈ। ਤੁਹਾਨੂੰ ਕਲੇਮ ਕਰਨਾ ਪੈਣਾ ਕਦੋਂ ਕੰਟਰੀ ਛੱਡੀ ਸੀਗੀ। ਹੁਣ ਇਹ ਥੋੜ੍ਹਾ ਕਿ ਤੁਸੀਂ ਆਪਣੀ ਕੰਟਰੀ ਛੱਡੀ ਹੋਵੇ 10 ਮਹੀਨੇ ਪਹਿਲਾਂ, ਫਿਰ ਕਿੱਦਾਂ ਸ਼ੋਅ ਕਰੋਗੇ ਕਿੱਥੇ ਗਏ ਸੀਗੇ, ਕਿਹੜੇ ਰਾਹ ਤੋਂ ਆਏ ਸੀਗੇ, ਹੈ ਨਾ। ਠੀਕ ਹੈ। ਅਤੇ ਆ ਕੇ ਉਹਨਾਂ ਨੂੰ ਇਹੀ ਹੈ ਕਿ ਕੋਈ ਨਾ ਕੋਈ ਉਹਨਾਂ ਕੋਲ ਸਟੇਟਮੈਂਟ, ਕੋਈ ਨਾ ਕੋਈ ਬਿੱਲ, ਕੋਈ ਨਾ ਕੋਈ ਇੱਦਾਂ ਦਾ ਕਿਤੇ ਕੋਈ ਕੰਮ ਕੀਤਾ ਹੈ ਨਾ। ਕੰਮ ਤਾਂ ਪਹਿਲਾਂ ਕੱਚੇ ਤੌਰ 'ਤੇ ਕੰਮ ਨਹੀਂ ਕਰ ਸਕਦੇ ਯੂਐਸ ਦੇ ਵਿੱਚ। ਬਿਲਕੁਲ। ਅਤੇ ਕੋਈ ਨਾ ਕੋਈ ਜਦੋਂ ਹੁਣ ਪੋਸੀਬਿਲਿਟੀ ਉਹਨਾਂ ਦੀ ਬਣਦੀ ਹੈ, ਜੇ ਕੋਈ ਉਹਨਾਂ ਨੂੰ ਨੌਨ ਡਰਾਈਵਰਸ ਆਈਡੀ ਜਾਂ ਕੋਈ ਇੱਦਾਂ ਦਾ ਡਾਕੂਮੈਂਟ ਜਾਂ ਕਿਤੇ ਰਹਿਣ ਲੱਗ ਜਾਂਦੇ ਆ, ਲੀਜ਼, ਕੋਈ ਨਾ ਕੋਈ ਪ੍ਰੂਫ ਇਕੱਠਾ ਹੋ ਸਕਦਾ ਜਿੰਨਾ ਕਿ ਸ਼ੋਅ ਕੀਤਾ ਜਾ ਸਕਦਾ ਹੈ ਕਿ ਤੁਸੀਂ ਇਸ ਟਾਈਮ ਤੋਂ ਆਏ ਸੀਗੇ। ਜੀ ਅਤੇ ਜੇ ਮੰਨ ਲਓ ਕਿਸੇ ਦਾ 1 ਸਾਲ ਦਾ ਇਹ ਪੀਰੀਅਡ ਲੰਘ ਜਾਂਦਾ, ਉਹਦੇ ਵਿੱਚ ਨਹੀਂ ਅਪਲਾਈ ਕਰ ਪਾਉਂਦਾ, ਉਹਦੇ ਲਈ ਕੀ ਕਰ ਸਕਦਾ ਕੋਈ? 1 ਸਾਲ ਦਾ ਜੇ ਤੁਹਾਨੂੰ ਇਹਦੇ ਵਿੱਚ ਨਾ 2 ਐਕਸੈਪਸ਼ਨਸ ਆ ਜਾਂਦੀਆਂ ਸਾਡੇ ਕੋਲ। ਠੀਕ ਹੈ। ਇੱਕ ਤਾਂ ਤੁਸੀਂ ਇਹ ਸ਼ੋਅ ਕਰ ਸਕਦੇ ਹੋ ਕਿ ਐਕਸਟਰਾਆਰਡਨਰੀ ਸਰਕਮਸਟੈਂਸਸ ਸੀਗੇ ਜਿਹਦੇ ਕਰਕੇ ਕਿ ਮੈਂ ਨਹੀਂ ਫਾਈਲ ਕਰ ਪਾਇਆ। ਉਹ ਐਕਸਟਰਾਆਰਡਨਰੀ ਸਰਕਮਸਟੈਂਸਸ ਜਨਰਲੀ ਕੀ ਹੁੰਦੇ ਨੇ ਕਿ ਜੇ ਤੁਹਾਨੂੰ ਕੋਈ ਮੈਡੀਕਲ ਕੰਡੀਸ਼ਨ ਹੈ, ਤੁਹਾਡੇ ਕੋਈ ਫੈਮਿਲੀ ਮੈਂਬਰ ਨੂੰ ਸੀਰੀਅਸ ਸਿਕਨੈਸ ਸੀਗੀ, ਤੁਸੀਂ ਕੋਈ ਖੁਦ ਤੁਹਾਨੂੰ ਕੋਈ ਮੈਂਟਲ ਇਸ਼ੂਜ਼ ਨੇ, ਕੋਈ ਪ੍ਰੋਬਲਮਸ ਹੈ, ਤੁਸੀਂ ਉਹਨਾਂ ਨੂੰ ਉਹ ਸਾਰਾ ਇੱਕ ਡਾਕਟਰ ਦੀ ਰਿਪੋਰਟ ਬਣਾ ਕੇ ਐਕਸਪਲੇਨ ਕਰ ਸਕਦੇ ਹੋ ਕਿ ਕੀ ਚੱਕਰ ਸੀਗਾ ਕਿ ਤੁਸੀਂ ਨਹੀਂ ਕਰ ਪਾਏ। ਦੂਸਰਾ ਫਿਰ ਇਹਦੇ ਵਿੱਚ ਇੱਕ ਇਹ ਆ ਜਾਂਦਾ ਹੈ ਕਿ ਇੱਕ ਐਕਸੈਪਸ਼ਨ ਤੁਸੀਂ ਕਲੇਮ ਕਰ ਸਕਦੇ ਹੋ ਚੇਂਜ ਸਰਕਮਸਟੈਂਸਸ, ਕਿ ਜਦੋਂ ਮੈਂ ਆਇਆ ਸੀਗਾ ਉਦੋਂ ਉਸ ਤੋਂ ਬਾਅਦ ਸਰਕਮਸਟੈਂਸਸ ਇਸ ਤਰ੍ਹਾਂ ਚੇਂਜ ਹੋਏ ਕਿ ਮੈਨੂੰ ਪਹਿਲਾਂ ਖਤਰਾ ਨਹੀਂ ਸੀਗਾ, ਪਰ ਮੈਨੂੰ ਹੁਣ ਇਸ ਤੋਂ ਬਾਅਦ ਖਤਰਾ ਬਣਿਆ ਹੈਗਾ। ਹਾਲਾਤ ਬਦਲ ਗਏ, ਗਵਰਨਮੈਂਟ ਸਵਿਚ ਹੋ ਗਈ, ਨਵੀਂ ਵਾਲੀ ਗਵਰਨਮੈਂਟ ਆ ਗਈ, ਉਹਦੇ ਕਰਕੇ ਚੇਂਜ ਸਰਕਮਸਟੈਂਸਸ ਥੱਲੇ ਕਈ ਵਾਰੀ ਉਹ 1 ਈਅਰ ਡੈਡਲਾਈਨ ਇਗਨੋਰ ਕਰ ਦਿੰਦੇ ਨੇ। ਅਤੇ ਫਿਰ ਜਦੋਂ ਇਹ ਕਰੀ ਫਾਈਲ ਹੋ ਜਾਂਦਾ, ਫਿਰ ਇੰਟਰਵਿਊ ਆਉਂਦੀ ਆ ਅਸਾਈਲਮ ਆਫਿਸਰ ਦੇ ਸਾਹਮਣੇ ਇਹਨਾਂ ਦੀ, ਜਾਂ ਕੀ ਹੁੰਦਾ? ਜਦੋਂ ਤੁਸੀਂ ਤਾਂ ਮੈਂ ਸਾਰਾ ਪ੍ਰੋਸੈਸ ਦੱਸ ਦਿੰਦਾ ਇੱਕ ਵਾਰੀ ਕਿ ਕਿੱਦਾਂ ਕੋਰਟ ਸਿਸਟਮ ਕੀ ਹੈ, ਕਿੱਦਾਂ ਆਉਂਦੇ ਨੇ। ਠੀਕ ਹੈ। ਪਹਿਲਾਂ ਤਾਂ ਜੀ ਜਿਹੜਾ ਅਸਾਈਲਮ ਆਫਿਸ ਦੇ ਮੂਹਰੇ ਤੁਸੀਂ ਅਸਾਈਲਮ ਐਪਲੀਕੇਸ਼ਨ ਲਗਾਉਂਦੇ ਹੋ, ਅਸਾਈਲਮ ਆਫਿਸਰ ਤੁਹਾਨੂੰ ਇੰਟਰਵਿਊ ਲਈ ਬੁਲਾਏਗਾ। ਅਤੇ ਉਹ ਤੁਸੀਂ ਖੁਦ ਜਾਣਾ ਹੁੰਦਾ ਆ ਜਦੋਂ ਅਪਲਾਈ ਕਰਨ ਦੇ ਲਈ, ਖੁਦ ਵੀ ਜਾਣਾ ਪੈਂਦਾ ਹੈ ਜਾਂ ਵਕੀਲ ਥਰੂ ਹੀ ਹੁੰਦੀ ਆ ਉਹ? ਤੁਸੀਂ ਖੁਦ ਵੀ ਕਰ ਸਕਦੇ ਹੋ, ਪਰ ਇਹਦੇ ਵਿੱਚ ਨਾ ਟੈਕਨੀਕੈਲਿਟੀਜ਼ ਬੜੀਆਂ ਹੈ। ਫੋਰ ਐਗਜ਼ਾਮਪਲ ਤੁਸੀਂ ਕਹਿੰਦੇ ਹੋ ਕਿ ਮੇਰੇ ਨਾਲ ਧੱਕਾ ਹੋਇਆ, ਤੁਸੀਂ ਕਈ ਵਾਰੀ ਪ੍ਰੂਵ ਕਰ ਦਿੰਦੇ ਹੋ, ਪਰ ਤੁਸੀਂ ਕਈ ਵਾਰੀ ਨੈਕਸਸ ਨਹੀਂ ਸਟੈਬਲਿਸ਼ ਕਰ ਸਕਦੇ ਕਿ ਧੱਕਾ ਤੁਹਾਡੇ ਨਾਲ ਹੋਇਆ ਹੈ, ਕਿ ਪ੍ਰੋਟੈਕਟਡ ਗਰਾਊਂਡ 'ਤੇ ਹੋਇਆ ਕਿ ਨਹੀਂ ਹੋਇਆ। ਕਈ ਵਾਰੀ ਇਹ ਹੁੰਦਾ ਕਿ ਆਪਾਂ ਦੇਖਦੇ ਹਾਂ ਸਟੋਰੀ ਲਾਤੀ, ਟਰਾਂਸਲੇਟਰ ਨੇ ਇੱਦਾਂ ਕਰਤਾ, ਉਹਨਾਂ ਵਿੱਚ ਉਹਦੇ ਮਿਸਟੇਕਸ ਕੀ ਹੁੰਦੀਆਂ ਕਿ ਜੇ ਕੇਸ ਕਹਿੰਦੇ ਉਹ ਡਿਨਾਈ ਹੋ ਗਿਆ, ਮੇਰਾ ਵਾਲਾ ਅਪਰੂਵ ਹੋ ਗਿਆ, ਉਹ ਜਿਹੜਾ ਡਿਨਾਈ ਅਤੇ ਅਪਰੂਵਲ ਦਾ ਸਾਰਾ ਚੱਕਰ ਇਹ ਹੈ ਕਿ ਉਹ ਦੇਖਦੇ ਨੇ ਕਿ ਤੁਸੀਂ ਇਹ ਸ਼ੋਅ ਕਰਨਾ ਹੈ ਕਿ ਉਹ ਜਿਹੜੀ ਪ੍ਰੋਟੈਕਟਡ ਗਰਾਊਂਡਸ ਹੈਗੀਆਂ ਉਹਦੇ ਉੱਤੇ ਹੋਇਆ ਕਿ ਨਹੀਂ ਹੋਇਆ, ਨੈਕਸਸ ਹੈਗਾ ਕੋਈ ਕਿ ਨਹੀਂ ਜਿਹੜਾ ਤੁਹਾਡੇ ਨਾਲ ਹਾਰਮ ਹੋਇਆ, ਅਤੇ ਜਿਹੜੀਆਂ ਗਰਾਊਂਡਸ ਦੱਸੀਆਂ। ਦੂਸਰੀ ਗੱਲ ਜਿਹੜੀ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਉਹ ਜਿਹੜਾ ਐਕਟਰ ਹੈਗਾ, ਜਾਂ ਤਾਂ ਉਹ ਸਟੇਟ ਐਕਟਰ ਹੋਣਾ ਚਾਹੀਦਾ ਹੈ, ਜਿਹੜਾ ਕਿ ਮਤਲਬ ਕਿ ਕੋਈ ਸਰਕਾਰ ਹੋਵੇ, ਕੋਈ ਪੁਲਿਸ ਹੋਵੇ, ਕੋਈ ਮੰਤਰੀ ਹੋਵੇ। ਜੇ ਉਹ ਸਟੇਟ ਐਕਟਰ ਨਹੀਂ ਹੈਗਾ, ਜੇ ਉਹ ਨਾਨ ਸਟੇਟ ਐਕਟਰ ਹੈਗਾ, ਮਤਲਬ ਕਿ ਡਾਇਰੈਕਟਲੀ ਸਰਕਾਰ ਨਹੀਂ ਹੈਗੀ, ਫਿਰ ਤੁਹਾਨੂੰ ਇਹ ਸ਼ੋਅ ਕਰਨਾ ਪੈਂਦਾ ਹੈ ਕਿ ਜਿਹੜਾ ਉਹ ਨਾਨ ਸਟੇਟ ਐਕਟਰ ਹੈਗਾ ਉਹਨੂੰ ਸਰਕਾਰ ਦੀ ਬੈਕਿੰਗ ਸੀਗੀ ਜਾਂ ਉਹਨੂੰ ਆਸਰਾ ਸੀਗਾ, ਤਾਂ ਕਰਕੇ ਉਹਨੇ ਕੀਤਾ। ਅਤੇ ਹੁਣ ਜ਼ਿਆਦਾਤਰ ਆਪਾਂ ਜਿਹੜੇ ਕੇਸਿਸ ਦੇਖਦੇ ਹਾਂ ਜਿਹੜੇ ਖਰਾਬ ਹੋਏ ਹੁੰਦੇ ਨੇ, ਉਹਦੇ ਵਿੱਚ ਮੋਸਟਲੀ ਕੀ ਹੁੰਦਾ ਕਿ ਜਾਂ ਤਾਂ ਉਹਨਾਂ ਨੇ ਨੈਕਸਸ ਨਹੀਂ ਸਹੀ ਤਰ੍ਹਾਂ ਸ਼ੋਅ ਕੀਤਾ ਹੁੰਦਾ, ਅਤੇ ਜਾਂ ਫਿਰ ਉਹਨਾਂ ਨੇ ਜਿਹੜਾ ਕਿ ਸਟੇਟ ਐਕਟਰ ਦਾ ਰੋਲ ਕੀ ਹੈਗਾ ਉਹ ਨਹੀਂ ਸ਼ੋਅ ਕੀਤਾ ਹੁੰਦਾ।
ਓਕੇ, ਸੋ ਕਿਤੇ ਨਾ ਕਿਤੇ ਕੁਝ ਟੈਕਨੀਕਲਿਟੀ ਉਹ ਮਿਸ ਕਰ ਜਾਂਦੇ ਵੀ ਇਹਨਾਂ ਦੇ ਥਰੂ ਅਤਿਆਚਾਰ ਹੋਇਆ ਰਿਹਾ ਇਹਨਾਂ ਦੇ ਥਰੂ। ਹਾਂਜੀ, ਤੇ ਇਹਦੇ ਵਿੱਚ ਫਿਰ ਹੋਰ ਕਈ ਚੀਜ਼ਾਂ ਬਦਲਦੀਆਂ ਰਹਿੰਦੀਆਂ ਹੈ, ਕਈ ਸਾਰੇ ਡਿਸੀਜਨ ਆਉਂਦੇ ਰਹਿੰਦੇ ਆ ਫੈਡਰਲ ਕੋਰਟ ਦੇ। ਇਨਫੈਕਟ ਐਵਰੀ ਨਾਓ ਐਂਡ ਦੈਨ ਕੋਈ ਨਾ ਕੋਈ ਛੋਟੀ ਚੇਂਜ ਹੋਈ ਰਹਿੰਦੀ ਹੈ। ਹੁਣ ਜਿਹੜਾ ਹੋਲਸੇਲ ਵਾਂਗੂ ਜੇ ਕਰੋਗੇ ਕਿ ਜਿਹੜੀ ਚੀਜ਼ 5 ਸਾਲ ਪਹਿਲਾਂ ਚੱਲਦੀ ਸੀਗੀ ਉਹੀ ਹੁਣ ਚੱਲ ਰਹੀ ਹੈਗੀ ਹੈ, ਉਹ ਫਰਕ ਆ। ਉਹ ਸਾਰਾ ਨਾ ਲੇਟੈਸਟ ਤੁਹਾਨੂੰ ਦੇਖਣਾ ਪੈਂਦਾ ਹੈ ਕਿ ਨਵੇਂ ਡਿਸੀਜਨਸ ਆਏ ਨੇ, ਉਹਦੇ ਹਿਸਾਬ ਨਾਲ ਤੁਹਾਨੂੰ ਉਹ ਨਵੀਆਂ ਆਰਗੂਮੈਂਟਸ ਜ਼ਰੂਰ ਪ੍ਰੈਜ਼ੈਂਟ ਕਰਨੀਆਂ ਪੈਂਦੀਆਂ। ਵਕੀਲ ਨਾਲ ਫਿਰ ਇਹ ਹੈ ਕਿ ਤੁਹਾਨੂੰ ਫਾਇਦਾ ਹੋ ਜਾਂਦਾ ਹੈ। ਉਹਨਾਂ ਨੇ ਸਟੈਟਸ ਦਿੱਤੇ ਹੋਏ ਨੇ ਕਿ ਜਿਹੜੇ ਵਕੀਲ ਦੇ ਨਾਲ ਜਾਂਦੇ ਨੇ ਅਸਾਈਲਮ ਵਾਲੇ, ਉਹਨਾਂ ਦੇ 90% ਜਿਹੜੇ ਅਪਰੂਵਲ ਰੇਟਿੰਗ ਜ਼ਿਆਦਾ ਹੈਗੀ ਹੈ, ਜਿਹੜੇ ਖੁਦ ਕਰਦੇ ਨੇ ਆਪਣੇ ਦੇ ਨਾਲ। ਹਾਂਜੀ ਜੀ। ਸੋ ਜਿੱਦਾਂ ਤੁਸੀਂ ਦੱਸਿਆ ਪ੍ਰੋਸੈਸ ਜਿਹੜਾ ਉਹ ਤੁਸੀਂ ਦੱਸਣ ਲੱਗੇ ਸੀਗੇ ਵੀ ਉਹ ਫਿਰ ਉੱਥੇ ਉਹ ਤੁਹਾਨੂੰ ਬੁਲਾਉਂਦੇ ਨੇ। ਪਹਿਲਾਂ ਜੀ ਤੁਸੀਂ ਅਸਾਈਲਮ ਆਫਿਸ ਮੋਰੇ ਲਗਾਉਂਦੇ ਹੋ, ਉਹ ਤੁਹਾਨੂੰ ਇੰਟਰਵਿਊ ਤੇ ਬੁਲਾਉਂਦੇ ਨੇ। ਜੇ ਤੁਹਾਡੀ ਇੰਟਰਵਿਊ ਪਾਸ ਹੋ ਜਾਂਦੀ ਹੈ, ਅਸਾਈਲਮ ਤੁਹਾਨੂੰ ਗ੍ਰਾਂਟ ਹੋ ਜਾਂਦਾ ਹੈ, ਫਿਰ ਤੁਸੀਂ ਸਾਲ ਬਾਅਦ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਹੋ। ਠੀਕ ਹੈ। ਜੇ ਤੁਹਾਡੀ ਇੰਟਰਵਿਊ ਡਿਨਾਈ ਹੋ ਜਾਂਦੀ ਹੈ, ਉਹ ਤੁਹਾਨੂੰ ਅੱਗੇ ਕੋਰਟ ਨੂੰ ਰੈਫਰ ਕਰ ਦਿੰਦੇ ਨੇ। ਫਿਰ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਹੈ, ਉਹ ਤੁਹਾਨੂੰ ਨੋਟਿਸ ਭੇਜਦੀ ਹੈ, ਫਿਰ ਨੋਟਿਸ ਨੂੰ ਤੁਹਾਨੂੰ ਬੁਲਾਉਂਦੀ ਹੈ, ਨੋਟਿਸ ਟੂ ਅਪੀਅਰ ਬਿਫੋਰ ਕੋਰਟ। ਉਹਨੂੰ ਮਾਸਟਰ ਹੀਅਰਿੰਗ ਕਹਿੰਦੇ ਨੇ ਆਪਾਂ। ਠੀਕ ਹੈ। ਮਾਸਟਰ ਹੀਅਰਿੰਗ ਤੇ ਤੁਸੀਂ ਜਾਂਦੇ ਹੋ, ਜੱਜ ਮੋਰੇ ਦੱਸਦੇ ਹੋ। ਮਾਸਟਰ ਹੀਅਰਿੰਗ ਤੇ ਵਿੱਚ ਉਹ ਇੰਡੀਵਿਜੂਅਲ ਹੀਅਰਿੰਗ ਸੈੱਟ ਕਰਦੇ ਨੇ, ਜਿਹੜੀ ਫਾਈਨਲ ਹੀਅਰਿੰਗ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਠੀਕ ਹੈ। ਫਿਰ ਫਾਈਨਲ ਹੀਅਰਿੰਗ ਦੇ ਵਿੱਚ ਦੋ ਚੀਜ਼ਾਂ, ਜਾਂ ਤਾਂ ਜੱਜ ਅਪਰੂਵ ਕਰ ਦੇਗਾ ਜਾਂ ਫਿਰ ਡਿਨਾਈ ਕਰ ਦੇਗਾ, ਜਾਂ ਫਿਰ ਜੱਜ ਅਪਰੂਵ ਕਰ ਦੇਗਾ ਪਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਹੈਗੀ ਆ ਉਹ ਅਪੀਲ ਕਰੇਗੀ ਤੁਹਾਡੇ ਅਪਰੂਵਲ 'ਤੇ ਕਿ ਨਹੀਂ ਆਪਾਂ ਮੰਨਦੇ ਨਹੀਂ, ਆਪਾਂ ਅਪੀਲ ਕਰਨੀ ਹੈਗੀ ਆ ਅਗੇਂਸਟ ਉਹਦੇ। ਜੇ ਤੁਹਾਡਾ ਡਿਨਾਈ ਹੋਵੇ ਜਾਂ ਉਹ DHS ਅਪੀਲ ਕਰੇ, ਫਿਰ ਤੁਸੀਂ ਜਾਂਦੇ ਹੋ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦੇ ਮੂਹਰੇ। ਠੀਕ। ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦੇ ਮੂਹਰੇ ਤੁਹਾਡੀਆਂ ਆਰਗੂਮੈਂਟਸ ਕੇਸ ਚੱਲਦਾ ਹੈ। ਬੋਰਡ ਉਹਨੂੰ ਅਪਰੂਵ ਕਰ ਸਕਦੀ ਹੈ, ਅਗੇਨ ਬੋਰਡ ਉਹਨੂੰ ਡਿਨਾਈ ਕਰ ਸਕਦੀ ਹੈ। ਜੇ ਬੋਰਡ ਡਿਨਾਈ ਕਰਦੀ ਹੈ ਤੇ ਫਿਰ ਉਸ ਤੋਂ ਬਾਅਦ ਤੁਸੀਂ ਸਰਕਿਟ ਕੋਰਟ ਦੇ ਵਿੱਚ ਜਾਂਦੇ ਹੋ। ਜਿੱਦਾਂ ਕੈਲੀਫੋਰਨੀਆ ਦਾ 9th ਸਰਕਿਟ ਹੈ, ਨਿਊਯਾਰਕ ਦਾ 2nd ਸਰਕਿਟ ਹੈ, ਤੁਸੀਂ ਸਰਕਿਟ ਕੋਰਟ ਮੂਹਰੇ ਜਾਂਦੇ ਹੋ। ਜੇ ਸਰਕਿਟ ਕੋਰਟ ਅਪਰੂਵ ਕਰ ਦਿੰਦੀ ਹੈ ਤੇ ਵਾਪਸ ਉਹ ਕੇਸ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਨੂੰ ਰਿਮਾਂਡ ਹੋ ਜਾਂਦਾ ਹੈ। ਠੀਕ ਹੈ। ਜੇ ਉਹ ਡਿਨਾਈ ਕਰ ਦਿੰਦੀ ਹੈ ਤੇ ਦੈਨ ਯੂ ਆਰ ਰਿਮੂਵਡ। ਲੰਮਾ ਚੌੜਾ ਜਿਹੜਾ ਤੇ ਇਹਦੇ ਵਿੱਚ ਇੱਕ ਇਹ ਹੈ ਕਿ ਜਿਹੜੇ ਲੋਕ ਹੁਣ ਕੱਚੇ ਆਏ ਸੀਗੇ, ਫੜ ਹੋ ਗਏ ਡਿਟੈਂਸ਼ਨ ਦੇ ਥਰੂ, ਉਹਨਾਂ ਨੂੰ ਅਸਾਈਲਮ ਆਫਿਸ ਵਾਲੀ ਆਪਸ਼ਨ ਨਹੀਂ ਹੁੰਦੀ। ਉਹਨਾਂ ਨੂੰ ਇਹ ਸਾਰਾ ਪ੍ਰੋਸੈਸ ਜਿੱਥੋਂ ਮੈਂ ਦੱਸਿਆ ਸੀ ਕਿ ਉਹ ਕੋਰਟ ਮੂਹਰੇ ਹੁੰਦੇ ਨੇ ਮਾਸਟਰ ਹੀਅਰਿੰਗ ਤੇ, ਉਹਨਾਂ ਨੂੰ ਉੱਥੋਂ ਸ਼ੁਰੂ ਕਰਨਾ ਪੈਂਦਾ। ਠੀਕ ਹੈ। ਸੋ ਉਹਨਾਂ ਦਾ ਸਿੱਧਾ ਸਟਾਰਟਿੰਗ ਉਸ ਜਗ੍ਹਾ ਤੋਂ ਹੁੰਦੀ, ਕਿਉਂਕਿ ਉਹ ਇਮੀਗ੍ਰੇਸ਼ਨ ਕੋਰਟ ਦੇ ਡਾਇਰੈਕਟਲੀ ਜਿਹੜਾ ਸਿੱਧਾ ਉੱਥੇ ਉਹ ਪਹੁੰਚ ਜਾਂਦੇ ਨੇ। ਉਹਨਾਂ ਦਾ ਫਿਰ ਹਮੇਸ਼ਾ ਡਿਫੈਂਸਿਵ ਅਸਾਈਲਮ ਲੱਗਦਾ ਹੈਗਾ। ਠੀਕ ਹੈ। ਜਿਹੜੇ ਹੁਣ ਅਫਰਮੇਟਿਵ ਅਸਾਈਲਮ ਕਿ ਜਿਹੜੇ ਹੁਣ ਆਪ ਜਾ ਰਿਹਾ ਹੈ, ਸਿੱਧੇ ਐਪਲੀਕੇਸ਼ਨ ਲਗਾ ਰਿਹਾ ਹੈਗਾ, ਉਹ ਜਿਹੜੇ ਵੀਜ਼ੇ ਤੇ ਆਏ ਜਾਂ ਜਿਹੜੇ ਫੜ ਨਹੀਂ ਹੋਏ ਉਹ ਵਾਲੇ ਆਏ, ਉਹਨਾਂ ਦੀ ਅਫਰਮੇਟਿਵ ਐਪਲੀਕੇਸ਼ਨ ਲੱਗਦੀ ਹੈ। ਠੀਕ ਹੈ। ਠੀਕ ਹੈ ਜੀ। ਜੀ। ਸੋ ਇਹ ਸੀਗਾ। ਤੇ ਮੰਨ ਲਓ ਜੇ ਕੋਈ ਅਸਾਈਲਮ ਇੰਟਰਵਿਊ ਨੂੰ ਆਪਣੀ ਨੂੰ ਮਿਸ ਕਰ ਜਾਂਦਾ ਹੈ ਅਸਾਈਲਮ ਆਫਿਸ ਦੇ ਸਾਹਮਣੇ, ਉਹਦੇ ਕੋਲ ਕੋਈ ਹੈ ਚਾਰਾ ਜਾਂ ਉਹਨੇ ਆਪਣਾ ਕੇਸ ਕਹਿ ਲਓ ਵੀ ਖਤਮ ਹੀ ਕਰ ਲਿਆ? ਉਹਦਾ ਇਹ ਹੈ ਕਿ ਅੱਜ ਕੱਲ੍ਹ ਤਾਂ ਬੜੀ ਛੇਤੀ ਇਹ ਰੈਫਰ ਕਰ ਦਿੰਦੇ ਨੇ, ਇਮੀਡੀਏਟਲੀ ਕੋਰਟ ਨੂੰ ਰੈਫਰ ਕਰ ਦਿੰਦੇ ਨੇ। ਜਿਹੜੀ ਇਹਨਾਂ ਦੀ ਗਾਈਡਲਾਈਨਸ ਹੈਗੀਆਂ ਉਹਦੇ ਵਿੱਚ ਇਹ ਹੈਗਾ ਕਿ ਜੇ ਤੁਸੀਂ ਇੰਟਰਵਿਊ ਤਾਂ ਨਹੀਂ ਆ ਸਕਦੇ, ਭਾਵੇਂ ਇੰਟਰਵਿਊ ਵਾਲੇ ਦਿਨ ਵੀ ਤੁਸੀਂ ਜਾ ਕੇ ਉਹਨਾਂ ਨੂੰ ਕਹਿ ਦਿਓ, ਵੈਲਿਡ ਰੀਜ਼ਨ ਲੈ ਜਾਓ, ਤੁਹਾਡੀ ਉਹ ਪੋਸਟਪੋਨ ਕਰ ਦਿੰਦੇ ਨੇ। ਠੀਕ ਹੈ। ਜੇ ਤੁਹਾਨੂੰ 45 ਦਿਨ ਦੀ ਇਹਨਾਂ ਨੇ ਟਾਈਮਲਾਈਨ ਰੱਖੀ ਹੈ, ਜੇ ਤੁਸੀਂ ਆਪਣੀ ਇੰਟਰਵਿਊ ਮਿਸ ਕਰਤੀ 45 ਦਿਨ ਦੇ ਵਿੱਚ ਤੁਸੀਂ ਆਪਣਾ ਰੀਜ਼ਨ ਦੱਸੋ ਕਿ ਰੀਜ਼ਨ ਕੀ ਸੀਗਾ, ਸਰਕਮਸਟੈਂਸਿਸ ਐਕਸਪਲੇਨ ਕਰੋ। ਕਈ ਵਾਰੀ ਆਪਾਂ ਦੇਖਦੇ ਹਾਂ ਵਕੀਲ ਨੇ ਨਹੀਂ ਨੋਟਿਸ ਭੇਜਿਆ, ਕਲਾਇੰਟ ਮਿਸ ਕਰ ਗਿਆ ਹੈ ਨਾ, ਕੰਪਲੇਂਟ ਕਰੋ ਵਕੀਲ ਦੇ ਖਿਲਾਫ ਬਾਰ ਨੂੰ, ਫਿਰ ਉਹਨਾਂ ਨੂੰ ਦੱਸੋ। ਤੁਸੀਂ ਆਪਣਾ ਸਟੇਟ ਕਰੋ ਕਿ ਤੁਹਾਡੀ ਗਲਤੀ ਨਹੀਂ ਸੀ ਜਾਂ ਤੁਹਾਡੀ ਮਜਬੂਰੀ ਕਾਰਨ ਸੀਗਾ ਤਾਂ ਜਿਹੜੀ ਤੁਸੀਂ 45 ਦਿਨ ਤੋਂ ਜ਼ਿਆਦਾ ਲੇਟ ਹੋ ਗਏ ਹੈ ਨਾ ਜੀ। ਅਤੇ ਜੇ ਇੱਕ ਵਾਰੀ ਉਹਨਾਂ ਨੇ ਇਮੀਗ੍ਰੇਸ਼ਨ ਕੋਰਟ ਨੂੰ ਰੈਫਰ ਕਰ ਦਿੱਤਾ ਕੇਸ ਤੁਹਾਡਾ, ਫਿਰ ਉਸ ਤੋਂ ਬਾਅਦ ਨਹੀਂ ਤੁਸੀਂ ਕਹਿ ਸਕਦੇ ਕਿ ਮੈਂ 45 ਦਿਨ ਤੁਹਾਨੂੰ ਰਿਕੁਐਸਟ ਪਾ ਦਿੱਤੀ, ਤੁਸੀਂ ਮੇਰੀ ਦੁਬਾਰਾ ਅਸਾਈਲਮ ਆਫਿਸ 'ਤੇ ਲੈ ਕੇ ਆਓ। ਓਕੇ। ਠੀਕ ਹੈ ਜੀ। ਅਤੇ ਜੇ ਉੱਥੇ ਅਸਾਈਲਮ ਆਫਿਸ ਨਹੀਂ ਕਰਦਾ ਗ੍ਰਾਂਟ ਅਸਾਈਲਮ, ਤਾਂ ਫਿਰ ਜਿੱਦਾਂ ਤੁਸੀਂ ਦੱਸਿਆ ਵੀ ਫਿਰ ਉਹ ਅੱਗੇ ਪ੍ਰੋਸੈਸ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਜਾ ਸਕਦੇ ਹੈਗੇ। ਕਾਫੀ ਸਾਰੇ ਅਸਾਈਲਮ ਕਲੇਮ ਇਹ ਨਹੀਂ ਗ੍ਰਾਂਟ ਕਰਦੇ। ਉਹਦੇ ਕਈ ਰੀਜ਼ਨ ਹੈ, ਜਿੱਦਾਂ ਮੈਂ ਦੱਸਿਆ ਕਿ ਕੋਈ ਨਾ ਕੋਈ ਟੈਕਨੀਕੈਲਿਟੀ ਹੈ ਕਿ ਨੈਕਸਸ ਨਹੀਂ ਦੱਸਿਆ, ਸਟੇਟ ਐਕਟਰ ਦਾ ਰੋਲ ਨਹੀਂ ਦੱਸਿਆ, ਕੰਟਰੀ ਕੰਡੀਸ਼ਨ ਰਿਪੋਰਟ ਨਹੀਂ ਲਗਾਈ। ਕਿ ਦੱਸਣਾ ਪੈਂਦਾ ਹੈ ਕਿ ਇਹ ਨਹੀਂ ਕਿ ਆਪਣਾ ਸਟੇਟਮੈਂਟ ਲਾਤੀ ਤੇ ਉਹ ਉਹਨਾਂ ਨੇ ਅਪਰੂਵ ਕਰ ਦੇਣਾ। ਤੁਸੀਂ ਨਾਲੇ ਵੀ ਦੱਸਣਾ ਕਿ ਬਾਕੀਆਂ ਨੂੰ ਵੀ ਇਹ ਪ੍ਰੋਬਲਮ ਹੈਗੀ ਆ ਵੱਡੇ ਤੌਰ 'ਤੇ। ਉਹ ਜਿਹੜੀ ਡਾਕੂਮੈਂਟੇਸ਼ਨ ਹੈ ਉਹ ਕਾਫੀ ਇੰਪੋਰਟੈਂਟ ਹੈ। ਜੇ ਤੁਸੀਂ ਪੂਰੀ ਡਾਕੂਮੈਂਟੇਸ਼ਨ ਲਗਾਓ, ਕੰਟਰੀ ਰਿਪੋਰਟ ਲਗਾਓ, ਐਫੀਡੇਵਿਟਸ ਵਗੈਰਾ ਸਾਰੇ ਤੁਹਾਡੇ ਇਨ ਆਰਡਰ ਹੈਗਾ, ਸਾਰੀਆਂ ਡੇਟਸ ਕੰਸਿਸਟੈਂਟ ਹੈਗੀਆਂ, ਫਿਰ ਹੀ ਅਸਾਈਲਮ ਆਫਿਸ ਅਪਰੂਵ ਕਰੂਗਾ। ਅਤੇ ਇਹਦੇ ਵਿੱਚ ਹੋਰ ਕਈ ਛੋਟੇ ਮੁੱਦੇ ਹੋ ਚੱਕਦੇ ਨੇ ਕਿ ਰੀਲੋਕੇਸ਼ਨ ਹੋਰ ਕਿਤੇ ਪੋਸੀਬਲ ਕਿਉਂ ਨਹੀਂ ਹੈਗੀ ਕੰਟਰੀ ਦੇ ਵਿੱਚ। ਅਤੇ ਜੇ ਤੁਸੀਂ ਸਾਰੇ ਮੁੱਦੇ ਉਹਨਾਂ ਦੇ ਐਡਰੈਸ ਕਰਤੇ ਸਪੈਸੀਫਿਕਲੀ ਚੰਗੀ ਤਰ੍ਹਾਂ, ਅਤੇ ਫਿਰ ਤੁਹਾਡਾ ਅਪਰੂਵ ਹੋਣ ਦਾ ਚਾਂਸ ਹੁੰਦਾ। ਜੇ ਕਈ ਵਾਰੀ ਤੁਸੀਂ ਮਿਸ ਕਰ ਦਿਓ, ਐਕਸਪਲੇਨ ਨਾ ਕਰੋ, ਵੀ ਇੰਨੀ ਬੋਦਰੇਸ਼ਨ ਹੀ ਲੈਂਦੇ, ਉਹਨਾਂ ਨੂੰ ਵੀ ਪਤਾ ਨਹੀਂ ਐਕਸਪਲੇਨ ਕੀਤਾ, ਮੋਸਟ ਆਫ ਦਾ ਕੇਸਿਸ ਉਹ ਰੈਫਰ ਕਰ ਦਿੰਦੇ ਨੇ ਜੱਜ ਨੂੰ। ਠੀਕ ਹੈ।
ਤੇ ਜੇ ਕਿਸੇ ਨੂੰ ਕੋਈ ਆਪਣਾ ਅਟਰਨੀ ਪਸੰਦ ਨਹੀਂ ਆਉਂਦਾ ਡਿਊਰਿੰਗ ਪ੍ਰੋਸੀਡਿੰਗਸ ਇਹ ਅਸਾਈਲਮ ਦੀ ਕੀ ਉਹ ਚੇਂਜ ਕਰ ਸਕਦਾ ਹੈ ਉਸ ਦੇ ਦੌਰਾਨ? ਬਿਲਕੁਲ ਚੇਂਜ ਕਰ ਸਕਦਾ ਹੈ। ਜੇ ਤੁਸੀਂ ਅਸਾਈਲਮ ਆਫਿਸ ਦੇ ਮੂਹਰੇ ਹੋ ਫਿਰ ਤੇ ਬੜਾ ਸਿੱਧਾ ਹੈਗਾ, G28 ਲਗਾ ਕੇ ਇੱਕ G28 ਫਾਰਮ ਹੁੰਦਾ, ਅਟਰਨੀ ਸਬਸਟੀਟਿਊਸ਼ਨ ਹੋ ਸਕਦੀ ਹੈ। ਜੇ ਤੁਸੀਂ ਕੋਰਟ ਦੇ ਮੂਹਰੇ ਹੋ ਥੋੜ੍ਹਾ ਜਿਹਾ ਕੰਪਲੀਕੇਟਡ ਤਾਂ ਨਹੀਂ ਹੁੰਦਾ, ਉਹਦੇ ਵਿੱਚ ਤੁਹਾਨੂੰ ਮੋਸ਼ਨ ਟੂ ਸਬਸਟੀਟਿਊਟ ਕੋਰਟ ਨੂੰ ਫਾਈਲ ਕਰਨਾ ਪੈਂਦਾ ਹੈ, ਦੂਜੇ ਟਰਨ ਨੂੰ ਤੁਹਾਨੂੰ ਨੋਟਿਸ ਭੇਜਣਾ ਪੈਂਦਾ ਹੈ, ਪਰ ਤੁਸੀਂ ਜ਼ਰੂਰ ਚੇਂਜ ਕਰ ਸਕਦੇ ਹੋ ਜੀ। ਤੇ ਜੇ ਇਸ ਦੌਰਾਨ ਜਦੋਂ ਇਹ ਕਾਰਵਾਈ ਚੱਲ ਰਹੀ ਜੇ ਕਿਸੇ ਦਾ ਐਡਰੈਸ ਵਗੈਰਾ ਚੇਂਜ ਹੁੰਦਾ ਆ ਤੇ ਕੀ ਕੋਰਟ ਦੀ ਜੁਰਿਸਡਿਕਸ਼ਨ ਵੀ ਚੇਂਜ ਹੁੰਦੀ, ਵੀ ਮੰਨ ਲਓ ਕੋਈ ਇੱਧਰ ਈਸਟ ਕੋਸਟ ਤੋਂ ਵੈਸਟ ਕੋਸਟ ਵੱਲ ਨੂੰ ਚਲਾ ਗਿਆ ਜਾਂ ਵੈਸਟ ਕੋਸਟ ਤੋਂ ਈਸਟ ਕੋਸਟ ਚਲਾ ਗਿਆ, ਕੀ ਅਦਾਲਤ ਵੀ ਚੇਂਜ ਹੋ ਜਾਂਦੀ ਹੈ? ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਤੁਸੀਂ ਐਡਰੈਸ ਅਪਡੇਟ ਕਰਨਾ ਹੈ ਜੀ। ਜੇ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਇੱਕ ਮੋਸ਼ਨ ਟੂ ਟ੍ਰਾਂਸਫਰ ਵੈਨਿਊ ਹੁੰਦਾ, ਉਹ ਤੁਹਾਨੂੰ ਫਾਈਲ ਕਰਨਾ ਪੈਂਦਾ ਹੈ, ਰੀਜ਼ਨ ਦੱਸਣਾ ਪੈਂਦਾ ਹੈ ਕਿ ਤੁਹਾਨੂੰ ਕਿਉਂ ਤੁਸੀਂ ਕਮਿਊਟ ਨਹੀਂ ਕਰ ਸਕਦੇ ਹੋ, ਤੁਹਾਡੇ ਲਈ ਪੋਸੀਬਲ ਨਹੀਂ ਹੈਗਾ, ਤੁਹਾਨੂੰ ਹਾਰਡਸ਼ਿਪ ਹੋਏਗੀ, ਤੇ ਫਿਰ ਤੁਸੀਂ ਮੋਸ਼ਨ ਟੂ ਚੇਂਜ ਵੈਨਿਊ ਕਰਕੇ ਕੇਸ ਆਪਣਾ ਮੂਵ ਕਰਾ ਸਕਦੇ ਹੋ ਜੀ। ਤੇ ਜਦੋਂ ਮੰਨ ਲਓ ਜਿੱਦਾਂ ਆਪਾਂ ਕਿਹਾ ਵੀ 1 ਸਾਲ ਦੇ ਵਿੱਚ ਗ੍ਰੀਨ ਕਾਰਡ ਅਪਲਾਈ ਕਰ ਸਕਦੇ, ਤੇ ਉਹ 1 ਸਾਲ ਦੇ ਵਿੱਚ ਵਰਕ ਪਰਮਿਟ ਮਿਲਦਾ ਹੈ ਫਿਰ ਆਉਂਦਿਆਂ ਸਾਰ ਮਿਲ ਜਾਂਦਾ ਹੈ ਜਾਂ ਕਿੱਦਾਂ ਮਿਲਦਾ ਕੀ? ਜਦੋਂ ਤੁਸੀਂ ਅਸਾਈਲਮ ਫਾਈਲ ਕਰਦੇ ਹੋ 589 ਐਪਲੀਕੇਸ਼ਨ ਜੀ, ਹੁਣ 2 ਪ੍ਰੋਸੈਸ ਹੈ। ਜਿਹੜਾ ਤਾਂ ਥੱਲੇ ਅਸਾਈਲਮ ਆਫਿਸ ਤੇ ਉਹਨਾਂ ਨੇ ਫਾਈਲ ਕੀਤੀ ਜੀ, ਇਹਨੂੰ ਆਪਾਂ ਕਹਿੰਦੇ ਨੇ 180 ਡੇ ਕਲੌਕ। ਇਹ ਕਲੌਕ ਦਾ ਮਤਲਬ ਇਹ ਹੈ ਕਿ ਜਦੋਂ ਤੁਹਾਡੀ ਅਸਾਈਲਮ ਐਪਲੀਕੇਸ਼ਨ 150 ਦਿਨ ਤੱਕ ਪੈਂਡਿੰਗ ਹੈ, 150 ਦਿਨ ਤੇ 151ਵੇਂ ਦਿਨ ਤੇ ਤੁਸੀਂ ਜਾ ਕੇ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਠੀਕ ਹੈ। ਇਮੀਗ੍ਰੇਸ਼ਨ 180 ਦਿਨ ਤੱਕ ਤੁਹਾਡਾ ਵਰਕ ਪਰਮਿਟ ਅਪਰੂਵ ਨਹੀਂ ਕਰ ਸਕਦੀ, 180 ਦਿਨ ਤੋਂ ਬਾਅਦ ਉਹ ਅਪਰੂਵ ਕਰੂਗੀ। ਇਹਨੂੰ ਕਹਿੰਦੇ ਆਪਾਂ 180 ਡੇ ਕਲੌਕ, 150 ਤੋਂ 180 ਦਿਨ ਜੀ। ਤੇ 150 ਦਿਨ ਬਾਅਦ ਤੁਸੀਂ ਅਪਲਾਈ ਕਰ ਸਕਦੇ ਹੋ ਤੇ 180 ਦਿਨਾਂ ਬਾਅਦ ਫਿਰ ਉਹ ਫੈਸਲਾ ਦੇਣਗੇ ਉਹਦੇ ਤੇ। ਹਾਂਜੀ ਜੀ। ਤੇ ਇਹਦੇ ਵਿੱਚ ਕਈ ਸਾਰੀਆਂ ਛੋਟੀਆਂ ਚੀਜ਼ਾਂ ਹੈ ਕਿ ਕਲੌਕ ਸਟਾਰਟ ਕਦੋਂ ਹੁੰਦੀ ਹੈ, ਕਲੌਕ ਸਟਾਪ ਕਦੋਂ ਹੁੰਦੀ ਹੈ ਜੀ। ਜਦੋਂ ਤੁਸੀਂ ਫਾਈਲ ਕਰਦੇ ਹੋ ਸਟਾਰਟ ਹੋ ਜਾਂਦੀ ਹੈ। ਜੇ ਤੁਸੀਂ ਕੋਰਟ ਮੋਰੇ ਹੋ, ਜਦੋਂ ਤੁਸੀਂ 589 ਜੇ ਆਪਣਾ ਪ੍ਰੋਪਰਲੀ ਫਾਈਲਡ 589 ਲੌਜ ਕਰਦੇ ਹੋ ਕੋਰਟ ਦੇ ਵਿੱਚ, ਉਦੋਂ ਤੁਹਾਡੀ ਕਲੌਕ ਸਟਾਰਟ ਹੋ ਜਾਂਦੀ ਹੈ। ਜੇ ਤੁਸੀਂ ਕੋਈ ਵੀ ਇਦਾਂ ਦੀ ਚੀਜ਼ ਕਰਦੇ ਹੋ ਤੁਹਾਡੀ ਗਲਤੀ ਦੇ ਨਾਲ, ਜੇ ਕੋਈ ਡਿਲੇ ਹੈਗਾ ਪ੍ਰੋਸੀਡਿੰਗਸ ਦੇ ਵਿੱਚ, ਤੁਸੀਂ ਉਹਨੂੰ ਰੀਸਕੈਜੂਲ ਕਰਦੇ ਹੋ, ਆਪਣੀ ਹੀਅਰਿੰਗ ਆਪਣੀ ਪੋਸਟਪੋਨ ਕਰਦੇ ਹੋ, ਕੋਈ ਵੀ ਤੁਹਾਡੇ ਕਰਕੇ ਜਿਹੜਾ ਡਿਲੇ ਹੈਗਾ ਉਹ ਤੁਹਾਡੀ ਕਲੌਕ ਨੂੰ ਰੋਕ ਦਿੰਦਾ ਕਿਸੇ ਵੀ ਤਰੀਕੇ ਦਾ ਕੋਈ ਵੀ ਡਿਲੇ ਜੀ। ਸਭ ਤੋਂ ਕਾਮਨ ਆਪਾਂ ਦੇਖਦੇ ਹਾਂ ਕਿ ਜਿੱਦਾਂ ਸਭ ਤੋਂ ਪਹਿਲਾਂ ਇਹ ਮਾਸਟਰ ਹੀਅਰਿੰਗ ਸੈੱਟ ਕਰਦੇ ਨੇ। ਸਭ ਤੋਂ ਕਾਮਨ ਆਪਾਂ ਇਹ ਦੇਖਦੇ ਹਾਂ ਕਿ ਕਈ ਸਾਰੇ ਵਕੀਲ ਆਪ ਨਹੀਂ ਜਾਂਦੇ, ਅੱਗੇ ਉਹਨਾਂ ਨੇ ਏਜੰਟ ਜਾਂ ਅੱਗੇ ਹੋਰ ਉਹਨਾਂ ਨੇ ਅਟਰਨੀਆਂ ਨੂੰ ਕੰਟਰੈਕਟ ਕੀਤਾ ਹੁੰਦਾ ਹੈ ਕਿ ਤੁਸੀਂ ਚੱਲ ਜਾਓ ਪੇਸ਼ੀ ਕਰ ਲਓ। ਵਿੱਚੋਂ ਆਪਾਂ ਕੀ ਦੇਖਦੇ ਹਾਂ ਕਿ ਇਹ ਜਿਹੜੇ ਕਈ ਸਾਰੇ ਜਿਹੜੇ ਅਪੀਅਰੈਂਸ ਅਟਰਨੀ ਹੁੰਦੇ ਨੇ, ਇਹ ਜਾਂਦੇ ਨੇ, ਇਹ ਜਾ ਕੇ ਅੱਗੇ ਉੱਥੇ ਕੋਈ ਵੀ ਪਲੀਡਿੰਗ ਨਹੀਂ ਲੈਂਦੇ, ਉਹਨੂੰ ਕਹਿੰਦੇ ਨੇ ਕਿ ਜੀ ਤੁਸੀਂ ਅੱਜ ਅਟਰਨੀ ਆ ਨਹੀਂ ਸਕਦਾ, ਤੁਸੀਂ ਸਾਨੂੰ ਇੱਕ ਹੋਰ ਮਾਸਟਰ ਹੀਅਰਿੰਗ ਪਾ ਦਿਓ। ਠੀਕ ਹੈ। ਤੇ ਹੁਣ ਕਈ ਸਾਰੇ ਕੇਸਿਸ ਵਿੱਚ ਇੱਕ ਤੋਂ ਵੱਧ ਮਾਸਟਰ ਹੀਅਰਿੰਗ, ਮਤਲਬ ਦੂਜੀ ਮਾਸਟਰ ਹੀਅਰਿੰਗ ਤੁਸੀਂ ਪਵਾਤੀ, ਉਹਦੇ ਵਿੱਚ ਫਿਰ ਕੋਰਟ ਕੀ ਕਰਦਾ ਕਿ ਤੁਸੀਂ ਤੁਹਾਨੂੰ ਅਟਰਨੀ ਟਾਈਮ ਤੁਸੀਂ ਮੰਗਿਆ ਪ੍ਰੀਪਰੇਸ਼ਨ ਲਈ, ਇਹ ਤੁਹਾਡੇ ਉੱਤੇ ਹੈਗਾ, ਸਾਡੇ ਉੱਤੇ ਨਹੀਂ ਹੈਗਾ, ਉਹ ਕਲੌਕ ਰੋਕ ਦਿੰਦੇ ਨੇ। ਅੱਛਾ। ਤੇ ਫਿਰ ਇਹ ਹੈ ਕਿ ਜਿਹੜੀ ਮਾਸਟਰ ਹੀਅਰਿੰਗ ਹੈਗੀ ਹੈ, ਮਾਸਟਰ ਹੀਅਰਿੰਗ ਤੇ ਜਾਓ, ਮੇਕ ਸ਼ੋਰ ਕਰੋ ਕਿ ਤੁਹਾਡਾ ਅਟਰਨੀ ਹੋਰ ਮਾਸਟਰ ਹੀਅਰਿੰਗ ਦੀ ਐਕਸਟੈਂਸ਼ਨ ਨਹੀਂ ਮੰਗਦਾ। ਠੀਕ ਹੈ। ਤਾਂ ਕਿ ਤੁਹਾਡੀ ਕਲੌਕ ਨਾ ਰੁਕੇ। ਜੇ ਉਹ ਕਲੌਕ ਰੁਕ ਜਾਂਦੀ ਹੈ ਤੇ ਫਿਰ ਵਰਕ ਪਰਮਿਟ ਦਾ ਵੀ ਚੱਕਾ ਰੁਕ ਜਾਣਾ ਹੈ। ਚੱਕਾ ਰੁਕ ਜਾਣਾ। ਫਿਰ ਦੁਬਾਰਾ ਜਦੋਂ ਨਵੀਂ ਮਾਸਟਰ ਹੁੰਦੀ ਹੈ ਫਿਰ ਤੁਹਾਡੀ ਕਲੌਕ ਨਵੀਂ ਸਟਾਰਟ ਹੁੰਦੀ ਹੈ। ਨਹੀਂ, ਫਿਰ ਤੁਹਾਨੂੰ ਜਿਹੜਾ ਉਹ ਵਾਲਾ ਦਿਨ ਸੀਗੇ ਉਹ ਵਾਲੇ ਤੁਹਾਡੇ ਕਾਊਂਟ ਹੋ ਜਾਂਦੇ ਆ, ਜਿੱਥੇ ਰੁਕ ਗਈ। ਫਿਰ ਤੁਹਾਡੀ ਜਦੋਂ ਨਵੀਂ ਮਾਸਟਰ ਹੀਅਰਿੰਗ ਆਊਗੀ ਉੱਥੇ ਫਿਰ ਦੁਬਾਰਾ ਸ਼ੁਰੂ ਹੋ ਜਾਂਦੀ ਹੈ। ਜੀ। ਤੇ ਜੇ ਕੋਈ ਅਸਾਈਲਮ ਦਾ ਕੇਸ 150 ਦਿਨ ਤੋਂ ਪਹਿਲਾਂ ਹੀ ਜੇ ਮੰਨ ਲਓ ਵੀ ਉਹ ਡਿਨਾਈ ਹੋ ਜਾਂਦਾ ਆ ਤੇ ਉਹ ਉਦੋਂ ਕਲੌਕ ਨੂੰ ਕੀ ਬਣਦਾ? ਜੇ ਤਾਂ ਅਸਾਈਲਮ ਆਫਿਸ ਤੇ ਡਿਨਾਈ ਹੁੰਦਾ ਹੈ, ਅਸਾਈਲਮ ਆਫਿਸ ਤੁਹਾਡਾ ਕੇਸ ਡਿਨਾਈ ਕਰ ਦਿੰਦਾ ਹੈ 150 ਦਿਨ ਤੋਂ ਪਹਿਲਾਂ, ਉਹਦੀ ਉਹ ਕਲੌਕ ਨਹੀਂ ਰੋਕਦੇ ਹੈਗੇ, ਉਹਦੀ ਕਲੌਕ ਚੱਲਦੀ ਰਹਿੰਦੀ ਹੈ। ਪਰ ਜੇ ਤੁਹਾਡਾ ਹੁਣ ਇਮੀਗ੍ਰੇਸ਼ਨ ਜੱਜ ਜੇ ਹੈਗਾ, ਇਹਨਾਂ ਨੇ ਹੁਣ ਇੱਕ ਰੂਲ ਪਾਸ ਕੀਤਾ ਸੀਗਾ ਲਾਸਟ ਇਨ ਫਸਟ ਆਊਟ, ਟਰੰਪ ਹੋਣਾ ਨੇ। ਇਹਨਾਂ ਨੇ ਕੀ ਕਿਹਾ ਸੀਗਾ ਕਿ ਜਿਹੜੇ ਨਵੇਂ ਕੇਸ ਹੈਗੇ ਉਹਨਾਂ ਨੂੰ ਤੁਸੀਂ ਛੇਤੀ ਡਿਸਾਈਡ ਕਰੋ, ਜਿਹੜੇ ਪੁਰਾਣੇ ਵਾਲੇ ਉਹਨਾਂ ਨੂੰ ਰਹਿਣ ਦਿਓ। ਠੀਕ ਹੈ। ਤੇ ਜਿਹੜੇ ਨਵੇਂ ਵਾਲੇ ਕੇਸ ਸੀਗੇ, ਕਈ ਆਪਾਂ ਦੇਖਿਆ ਕਿ ਬੜੀ ਛੇਤੀ ਉਹਨਾਂ ਨੇ ਹੀਅਰਿੰਗ ਪਾਉਣ ਦੀ ਕੋਸ਼ਿਸ਼ ਕੀਤੀ 150 ਦਿਨ ਤੋਂ ਪਹਿਲਾਂ। ਜੇ ਉਹ ਤੁਹਾਡਾ ਕੇਸ ਡਿਨਾਈ ਕਰ ਦਿੰਦਾ ਜੱਜ, ਤੇ ਫਿਰ ਤੁਹਾਡਾ ਕੇਸ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ ਜਾਂਦਾ ਹੈ, ਕਲੌਕ ਤੁਹਾਡੀ ਉੱਥੇ ਰੁਕ ਜਾਂਦੀ ਹੈ। ਪਰ ਜੇ ਤੁਹਾਡਾ ਬੋਰਡ ਕੇਸ ਵਾਪਸ ਜੱਜ ਨੂੰ ਭੇਜ ਦਿੰਦਾ, ਤੁਸੀਂ ਜਿੱਤ ਜਾਂਦੇ ਹੋ, ਵਾਪਸ ਰਿਮਾਂਡ ਕਰ ਦਿੰਦਾ ਜੱਜ ਨੂੰ, ਫਿਰ ਜਿਹੜਾ ਟਾਈਮ ਉਹ ਸੀਗਾ ਫਿਰ ਦੁਬਾਰਾ ਤੁਸੀਂ ਉਹਦਾ ਕ੍ਰੈਡਿਟ ਲੈ ਸਕਦੇ ਹੋ। ਸੋ ਵਾਪਸ ਤੁਹਾਨੂੰ ਐਡ ਹੋ ਜਾਂਦਾ ਹੈ। ਹਾਂਜੀ। ਜੀ। ਸੋ ਇਹ 150 ਦਿਨ ਦਾ ਜਿਹੜਾ ਪੂਰਾ ਚੱਕਰ ਜਿਹੜਾ ਇਸ ਕਾਫੀ ਇੰਪੋਰਟੈਂਟ ਜਿਹੜਾ ਇਸ ਚੀਜ਼ ਨੂੰ ਲੈ ਕੇ ਹੈਗਾ। ਸੋ ਉਮੀਦ ਕਰਦੇ ਹਾਂ ਅੱਜ ਜਿਹੜਾ ਇਸ ਦੇ ਵਿੱਚ, ਕਿਉਂਕਿ ਤੁਹਾਡੇ ਸਰੋਤਿਆਂ ਦੇ ਸਵਾਲ ਵੀ ਆਪਾਂ ਲੈਣੇ ਆ, ਸੋ ਟਰਾਈ ਕੀਤੀ ਆ ਵੀ ਥੋੜ੍ਹੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੇ ਆ ਜਗਬੀਰ ਟੇਕੀਆਣਾ ਹੁਣੇ ਤੁਹਾਡੇ ਨਾਲ ਜਿਹੜੀ ਉਹ ਸਾਂਝੀ ਜਿਹੜੇ ਕਰਨ। ਅਸਾਈਲਮ ਰਿਫਿਊਜੀ ਵਾਲੇ ਮਾਮਲੇ 'ਚ ਆਪਣੇ ਕਮਿਊਨਿਟੀ ਦੇ ਨਾਲ ਬਹੁਤਾ ਸੰਬੰਧਿਤ ਜਿਹੜਾ ਅਸਾਈਲਮ ਦੇ ਕੇਸ ਆਉਂਦੇ ਆ, ਸੋ ਉਹਨਾਂ ਨੇ ਉਸ ਦੇ ਬਾਰੇ ਜਿਹੜੀ ਆਪਾਂ ਨੂੰ ਕਾਫੀ ਜਿਹੜੀ ਉਹ ਜਾਣਕਾਰੀ ਦਿੱਤੀ ਆ।
ਸੋ ਇਸ ਤੋਂ ਇਲਾਵਾ ਜਗਵੀਰ ਜੀ ਤੁਸੀਂ ਕੀ ਇਨਫੋਰਮੇਸ਼ਨ ਇਸ ਦੇ ਨਾਲ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ, ਜਿਹੜੀ ਤੁਸੀਂ ਸੋਚਦੇ ਆ ਵੀ ਰਾਈਟ ਨੂੰ ਬਹੁਤ ਇੰਪੋਰਟੈਂਟ ਹੈਗੀ, ਜੇ ਕਲੌਕ ਦੇ ਮਾਮਲੇ ਦੇ ਵਿੱਚ ਵੀ ਹੈਗੀ ਹੈ ਤਾਂ? ਹਾਂਜੀ, ਕਲੌਕ ਦੇ ਸਭ ਤੋਂ ਪਹਿਲਾਂ ਇਹ ਹੈ ਕਿ ਸਭ ਤੋਂ ਮੋਸਟ ਇੰਪੋਰਟੈਂਟ ਕਿ ਸਾਲ ਦੇ ਅੰਦਰ ਤੁਸੀਂ ਕੇਸ ਲਾਣਾ ਹੈ। ਕਈ ਵਾਰੀ ਨਹੀਂ ਲਾਉਂਦੇ ਹੋ, ਤੁਹਾਨੂੰ ਕਈ ਵਾਰੀ ਇੱਦਾਂ ਹੁੰਦਾ ਕਿ ਕੇਸ ਤੁਸੀਂ ਜਿੱਤ ਵੀ ਜਾਂਦੇ ਹੋ ਆਲਮੋਸਟ, ਤੁਹਾਨੂੰ ਉਹ ਗ੍ਰੀਨ ਕਾਰਡ ਨਹੀਂ ਦਿੰਦੇ, ਵਿਦ ਹੋਲਡਿੰਗ ਗ੍ਰਾਂਟ ਕਰਦੇ ਨੇ ਕਿ ਤੁਸੀਂ ਰਹਿ ਸਕਦੇ ਹੋ, ਕੰਮ ਕਰ ਸਕਦੇ ਹੋ। ਅਤੇ 1 ਈਅਰ ਡੈਡਲਾਈਨ ਨੂੰ ਜ਼ਰੂਰ ਫੋਲੋ ਕਰਨਾ ਹੈ। ਜਿਹੜੀ ਅਸਾਈਲਮ ਐਪਲੀਕੇਸ਼ਨ ਤੁਹਾਡੀ ਹੋਣੀ ਚਾਹੀਦੀ ਹੈ, ਪ੍ਰੋਪਰ ਹੋਣੀ ਚਾਹੀਦੀ ਹੈ। ਉਹ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਕੋਈ ਛੋਟਾ ਜਿਹਾ ਉਹਨਾਂ ਨੇ ਹੁਣ ਇੰਨੇ ਸਟ੍ਰਿਕਟ ਨੇ ਕਿ ਕਈ ਵਾਰੀ ਛੋਟੀ ਜਿਹੀ ਤੁਸੀਂ ਫੀਲਡ ਬਲੈਂਕ ਛੱਡ ਦਿਓ ਅਤੇ ਉਹ ਵਾਪਸ ਭੇਜ ਦਿੰਦੇ ਨੇ, ਜਦ ਕਿ ਉੱਥੇ ਕੋਈ ਇਨਫੋਰਮੇਸ਼ਨ ਦੇਣੀ ਬਣਦੀ ਵੀ ਨਹੀਂ ਹੁੰਦੀ, ਅਤੇ ਉਹ ਕਹਿੰਦੇ ਕਿ ਉੱਥੇ ਨਾਟ ਐਪਲੀਕੇਬਲ ਜਾਂ ਨਨ ਲਿਖੋ। ਹੁਣ ਕਈ ਵਾਰੀ ਆਪਾਂ ਦੇਖਦੇ ਕਹਿੰਦੇ ਭਾਜੀ ਮੇਰਾ 4 ਵਾਰੀ ਕੇਸ ਵਾਪਸ ਆ ਗਿਆ। ਅਤੇ ਵਾਪਸ ਆਉਣ ਦਾ ਕਾਰਨ ਇਹੀ ਹੁੰਦਾ ਹੈ ਕਿ ਉਹ ਜਿਹੜੇ ਫਾਰਮ ਆ ਉਹ ਪੂਰੀ ਡਿਟੇਲ ਦੇ ਵਿੱਚ ਨਹੀਂ ਦਿੱਤਾ ਹੋਇਆ। ਹੁਣ ਤੁਸੀਂ ਜੇ ਲਿਖਦੇ ਹੋ ਕਿ ਫੋਰ ਐਗਜ਼ਾਮਪਲ ਉਹਨਾਂ ਨੂੰ ਤਾਂ ਬਹਾਨਾ ਚਾਹੀਦਾ, ਉਹਨਾਂ ਨੂੰ ਬਹਾਨਾ ਚਾਹੀਦਾ ਬੇਸਿਕਲੀ ਜੀ, ਅਤੇ ਉਹ ਸਹੀ ਤਰ੍ਹਾਂ ਲਗਾਓ, ਸਾਲ ਦੇ ਅੰਦਰ ਫਾਈਲ ਕਰੋ ਆਪਣੀ ਸਟੇਟਮੈਂਟ। ਦੂਸਰਾ ਆਪਾਂ ਇਹ ਦੇਖਦੇ ਹਾਂ ਕਿ ਮੈਨੂੰ ਪਤਾ ਨਹੀਂ, ਮੇਰੇ ਤੋਂ ਸਾਈਨ ਕਰਾ ਲਏ, ਮੈਂ ਸਟੇਟਮੈਂਟ ਦੇਖੀ ਨਹੀਂ। ਉਹ ਮੇਕ ਸ਼ੋਰ ਕਰੋ ਕਿ ਆਪਣੀ ਸਟੇਟਮੈਂਟ ਪੂਰਾ ਚੰਗੀ ਤਰ੍ਹਾਂ ਪੜ੍ਹੋ। ਸਿਰਫ ਉੱਤੇ ਹੀ ਟਰਸਟ ਨਾ ਕਰੋ, ਜਿਹੜਾ ਤੁਹਾਨੂੰ ਆਪਣੇ ਜਿਹੜੇ ਤੁਹਾਡੇ ਨਾਲ ਕੋਈ ਹੋਰ ਜਿਹਨੂੰ ਇੰਗਲਿਸ਼ ਵਗੈਰਾ ਆਉਂਦੀ ਹੈ, ਮੇਕ ਸ਼ੋਰ ਕਰੋ ਕਿ ਤੁਸੀਂ ਆਪਣਾ ਖੁਦ ਦਾ ਇੱਕ ਇੰਡੀਪੈਂਡੈਂਟ ਟਰਾਂਸਲੇਟਰ ਲੈ ਕੇ ਉਹ ਤੋਂ ਵੈਰੀਫਾਈ ਕਰਾਓਗੇ ਕੀ ਲਿਖਿਆ, ਜਿਹੜੀਆਂ ਡੇਟਸ ਤੁਸੀਂ ਦੱਸੀਆਂ ਸੀਗੀਆਂ ਸਾਰੀਆਂ ਸਿਸਟਮੈਟਿਕਲੀ ਲਿਖੀਆਂ ਕਿ ਨਹੀਂ ਲਿਖੀਆਂ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਅੱਜ ਇਹਨਾਂ ਨੇ ਅਸਾਈਲਮ ਐਪਲੀਕੇਸ਼ਨ ਦੇ ਬਾਰੇ USCIS ਦੇ ਨਾਲ ਸੰਬੰਧਿਤ ਜਿਹੜੀ ਆ ਉਹ ਗੱਲ ਦੱਸੀ ਹੈ। ਸੋ ਇੱਕ ਚੀਜ਼ ਮੈਂ ਪੁੱਛਣਾ ਚਾਹੁੰਦਾ ਸੀਗਾ ਵੀ ਜਿਹੜਾ ਵਰਕ ਪਰਮਿਟ ਜਿਹੜਾ ਜਿੱਦਾਂ ਮੰਨ ਲਓ ਵੀ ਜਿੰਨੀ ਦੇਰ ਤੱਕ ਕੇਸ ਅਪਰੂਵ ਨਹੀਂ ਹੁੰਦਾ, ਜੇ ਮੰਨ ਲਓ ਕੋਰਟ ਮੂਹਰੇ ਵੀ ਆ ਜਿੱਦਾਂ ਵੀ ਆ, ਸੋ ਵਰਕ ਪਰਮਿਟ ਰੀਨਿਊ ਹੁੰਦੇ ਰਹਿੰਦੇ ਆ? ਹਾਂਜੀ, ਜਦ ਤੱਕ ਕੋਰਟ ਤੁਹਾਡਾ ਡਿਨਾਈ ਨਹੀਂ ਕਰਦਾ ਤਦ ਤੱਕ ਤੁਸੀਂ ਰੀਨਿਊ ਕਰ ਸਕਦੇ ਹੋ। ਇੱਕ ਵਾਰੀ ਤੁਹਾਡਾ ਡਿਨਾਈ ਹੋ ਗਿਆ ਫਿਰ ਕੋਰਟ ਦੇ ਉੱਤੇ ਜਾ ਕੇ, ਅਤੇ ਫਿਰ ਤੁਸੀਂ ਉਸ ਬੇਸਿਸ 'ਤੇ ਨਹੀਂ ਰੀਨਿਊ ਕਰ ਸਕਦੇ। ਕਈ ਵਾਰੀ ਤੁਹਾਡੇ ਹੋਰ ਬੇਸਿਸ ਬਣ ਜਾਂਦੇ ਨੇ। ਠੀਕ ਹੈ, ਸਟੇ ਔਨ ਰਿਮੂਵਲ ਤੁਸੀਂ ਲਈ ਹੈ, ਆਰਡਰ ਆਫ ਸੁਪਰਵਿਜ਼ਨ ਤੁਹਾਨੂੰ ਦਿੱਤਾ, ਅਤੇ ਹੋਰ ਕਈ ਵਾਰੀ ਹੋਰ ਗਰਾਊਂਡ ਹੋ ਜਾਂਦੀਆਂ। ਸੋ ਬ੍ਰਾਂਚਿਸ ਬਹੁਤ ਨੇ, ਬ੍ਰਾਂਚਿਸ ਬਹੁਤ ਨੇ, ਕਿਉਂਕਿ ਜਰਨੀ ਬੜੀ ਲੰਬੀ ਹੈ। ਵਿੱਚ ਕਈ ਵਾਰੀ ਹੋਰ ਆਪਸ਼ਨਸ, ਯੂ ਵੀਜ਼ਾ, ਵਾਹ ਕਈ ਆਪਸ਼ਨਸ ਕਈ ਵਾਰੀ ਵਿੱਚ ਹੋਰ ਵੀ ਨਿਕਲ ਜਾਂਦੀਆਂ। ਕੀ ਇਹਨਾਂ ਮਾਮਲਿਆਂ ਦੇ ਵਿੱਚ ਵਿਆਹ ਵਾਲੇ ਕੇਸ, ਜੇ ਕੋਈ ਕਿਸੇ ਦਾ ਵਿਆਹ ਹੋ ਜਾਂਦਾ ਸਿਟੀਜ਼ਨ ਦੇ ਨਾਲ, ਉਸ ਚੀਜ਼ ਦਾ ਵੀ ਫਾਇਦਾ ਹੁੰਦਾ ਇਹਨਾਂ ਨੂੰ? ਇਹਦਾ ਜ਼ਰੂਰ ਫਾਇਦਾ ਹੁੰਦਾ ਹੈ। ਇਹਦੇ ਉੱਤੇ ਆਪਾਂ ਇੱਕ ਸਪੈਸ਼ਲ ਕਰਾਂਗੇ, ਕਿਉਂਕਿ ਇਹਦੇ ਵਿੱਚ ਕਈ ਸਾਰੇ ਹੋ ਜਾਂਦੇ ਨੇ ਕਿ ਬੰਦੇ ਦੀ ਮੈਨਰ ਆਫ ਐਂਟਰੀ ਕਿੱਦਾਂ ਵਾ, ਉਹ ਅਰਾਈਵਿੰਗ ਏਲੀਅਨ ਹੈ ਕਿ ਉਹਨੂੰ ਪੈਰੋਲ ਕੀਤਾ ਹੋਇਆ ਹੈ ਕਿ ਉਹਨੂੰ I-94 ਦਿੱਤਾ ਸੀਗਾ, ਉਹਦੇ ਵੀ ਬੜੇ ਨੇ। ਉਹ ਕਹਿੰਦਾ ਮੈਂ ਤਾਂ ਸੇਮ ਆਇਆ ਸੀਗਾ, ਫਲਾਨੇ ਨੂੰ ਬਾਹਰ ਨਹੀਂ ਜਾਣਾ ਪਿਆ, ਮੈਨੂੰ ਕਿਉਂ ਬਾਹਰ ਜਾਣਾ ਪੈਣਾ? ਤੇ ਉਹ ਆਪਾਂ ਛੋਟੀ ਜਿਹੜੀਆਂ ਟੈਕਨੀਕੈਲਿਟੀਆਂ ਹੈਗੀਆਂ ਉਹ ਆਪਾਂ ਆਉਣ ਵਾਲੇ ਆਪਣੇ ਐਪੀਸੋਡ 'ਚ ਡਿਸਕਸ ਕਰ ਸਕਦੇ ਹਾਂ। ਠੀਕ ਹੈ ਜੀ। ਤੇ ਹੁਣ ਆਪਾਂ ਕਾਲਸ ਲੈਣੀਆਂ ਜਿਹੜੀਆਂ ਉਹ ਸ਼ੁਰੂ ਕਰਦੇ ਹਾਂ। ਸੋ ਸਰੋਤਿਓ, ਕਾਲ ਕਰਨ ਦੇ ਲਈ ਨੰਬਰ ਜਿਹੜਾ ਹੈਗਾ ਸਟੂਡੀਓ ਦੇ ਵਿੱਚ 408 272 5200 408272 5200। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਜਿਹੜੀ ਉਹ ਕਰਕੇ ਜਗਵੀਰ ਟਿਰਕੀਆਣਾ ਹੋਣਾ ਨੂੰ ਜਿਹੜਾ ਸਵਾਲ ਆ ਉਹ ਪੁੱਛ ਸਕਦੇ ਹੈਗੇ ਆ। ਤੇ ਕਾਲਰ ਜਿਹੜੇ ਉਹ ਲੈਣੇ ਆਪਾਂ ਸ਼ੁਰੂ ਕਰਦੇ ਨੇ। ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਜੀ, ਮੇਰੇ ਜਿਹੜਾ ਪੇਰੈਂਟਸ ਇੱਥੇ 4 ਵਾਰੀ ਆ ਚੁੱਕੇ ਜੀ, 10 ਸਾਲ ਦੇ ਵੀਜ਼ਾ ਸੀਗਾ ਉਹਨਾਂ ਕੋਲ, ਮੇਰੇ ਮਾਮਾ ਜੀ ਨੇ ਰਾਹਦਾਰੀ ਭੇਜੀ ਸੀ ਉਹਨਾਂ ਨੂੰ। ਹਾਂਜੀ, ਉਹ ਵੀਜ਼ਾ ਜੀ, ਉਹ ਜਿਹੜਾ ਵੀਜ਼ਾ ਸੀਗਾ 2017 ਦੇ ਵਿੱਚ ਖਤਮ ਹੋ ਗਿਆ, ਬਟ ਉਹ ਕਦੀ ਨੈਵਰ ਓਵਰਸਟੇ ਕਦੀ ਨਹੀਂ ਹੋਏ ਹੈਗੇ। ਹੁਣ ਇੱਦਾਂ ਕਿ ਮੇਰੇ ਫਾਦਰ ਸਾਹਿਬ ਹੈਗੇ ਵੀਲ ਚੇਅਰ ਤੇ ਉਹਨਾਂ ਨੂੰ ਹਾਰਟ ਦੀ ਵੀ ਪ੍ਰੋਬਲਮ ਹੈਗੀ ਆ, ਕੀ ਉਹ ਦੁਬਾਰਾ ਵੀਜ਼ਾ ਲੈ ਸਕਦੇ ਆ? ਉਹਨਾਂ ਨੂੰ ਦੇ ਦੇਣਗੇ ਵੀਜ਼ਾ ਜੇ ਅਸੀਂ ਰਾਹਦਾਰੀ ਭੇਜੀਏ? ਹਾਂਜੀ, ਤੁਸੀਂ ਟਰਾਈ ਕਰ ਸਕਦੇ ਹੋ। ਕੋਈ ਐਸਾ ਕੋਈ ਬਾਹਰ ਨਹੀਂ ਹੈਗੀ ਕਿ ਜੇ ਹਾਰਟ ਦੀ ਕੰਡੀਸ਼ਨ ਹੈ ਤੇ ਵੀਜ਼ਾ ਅਪਲਾਈ ਨਹੀਂ ਕਰ ਸਕਦੇ। ਵੀਲ ਚੇਅਰ ਤੇ ਵੀ ਹੈਗੇ ਆ ਜੀ। ਤੁਸੀਂ US ਸਿਟੀਜ਼ਨ ਹੋ? ਨਹੀਂ, ਮੇਰੇ ਮਾਮਾ ਹੀ ਸਿਟੀਜ਼ਨ ਆ, ਉਹਨਾਂ ਨੇ ਭੇਜੀ ਸੀ ਅੱਗੇ ਰਾਹਦਾਰੀ। ਉਹਨਾਂ ਦੀ ਰਾਹਦਾਰੀ ਤੇ 10 ਸਾਲ ਦਾ ਵੀਜ਼ਾ ਲੱਗਾ ਸੀ, ਪਰ ਉਹ 2017 ਚ ਖਤਮ ਹੋ ਗਿਆ ਵੀਜ਼ਾ। ਅੱਛਾ ਜੀ। ਉਹਨਾਂ ਨੇ ਅਜੇ ਉਹਨਾਂ ਨੇ ਗ੍ਰੀਨ ਕਾਰਡ ਤਾਂ ਨਹੀਂ ਫਾਈਲ ਕੀਤਾ ਸੀਗਾ ਤੁਹਾਡੇ? ਨਹੀਂ, ਕੁਝ ਨਹੀਂ ਕੀਤਾ। ਹਾਂਜੀ, ਉਹ ਟਰਾਈ ਕਰ ਸਕਦੇ ਨੇ ਜ਼ਰੂਰ। ਠੀਕ ਹੈ ਜੀ। ਉਹ ਦੁਬਾਰਾ ਰਾਹਦਾਰੀ ਭੇਜਣੀ ਪਏਗੀ ਕਿ ਇਦਾਂ ਹੀ ਟਰਾਈ ਕਰ ਦੇਣ? ਭੇਜ ਦਿਓ ਤਾਂ ਜ਼ਿਆਦਾ ਵਧੀਆ ਜੀ। ਠੀਕ ਹੈ, ਥੈਂਕ ਯੂ ਜੀ। ਓਕੇ ਜੀ। ਤੇ ਇਹਦੇ ਵਿੱਚ ਜਗਵੀਰ ਮੈਂ ਵੀ ਪੁੱਛਣਾ ਚਾਹੁੰਦਾ ਹਾਂ ਵੀ ਅੱਜ ਕੱਲ੍ਹ ਇਹ ਵੀ ਕਹਿੰਦੇ ਆ ਵੀ ਇੰਸ਼ੋਰੈਂਸ ਵਗੈਰਾ ਜਿਹੜੀ ਉਹ ਲੈਣੀ ਪੈਣੀ ਆ, ਵੀ ਉਹ ਮੇਕ ਸ਼ੋਰ ਕਰਨਾ ਚਾਹੁੰਦੇ ਵੀ ਜਿੱਦਾਂ ਕੋਈ ਇੱਦਾਂ ਬਿਮਾਰ ਬੰਦਾ ਇੱਥੇ ਆਉਂਦਾ ਤੇ ਉਹ ਤੇ ਆ ਕੇ ਬਾਅਦ 'ਚ ਭਾਰ ਨਾ ਬਣੇ ਸਰਕਾਰ, ਤੇ ਉਹ ਬੰਦੇ ਕੀ ਕਰਨ ਫਿਰ? ਜਿੱਦਾਂ ਇਹਨਾਂ ਨੇ ਦੱਸਿਆ ਵੀ ਡਿਸੇਬਲਡ ਵੀ ਨੇ। ਜਿਹੜਾ ਨਾਨ ਇਮੀਗ੍ਰੈਂਟ ਵੀਜ਼ਾ, ਜਿਹੜਾ ਟੂਰਿਸਟ ਵੀਜ਼ਾ ਵਗੈਰਾ, ਉਹਦੇ ਵਿੱਚ ਕੋਈ ਗਰੰਟੀਡ ਰਿਕੁਆਇਰਮੈਂਟ ਨਹੀਂ ਹੈਗੀ, ਤੁਹਾਨੂੰ ਲੈਣੀ ਪੈਂਦੀ ਹੈ। ਠੀਕ ਹੈ। ਪਰ ਇਹ ਹੈ ਕਿ ਟਰੈਵਲਰਸ ਇੰਸ਼ੋਰੈਂਸ ਲੈ ਕੇ ਆਓ,
ਕਿਉਂਕਿ ਜੇ ਕੱਲ ਨੂੰ ਕੁਛ ਇਦਾਂ ਦਾ ਹੋ ਜਾਂਦਾ, ਹੁਣ ਕਈਆਂ ਦੇ ਕੀ ਹੈ ਕਿ ਬਾਅਦ ਚ ਗ੍ਰੀਨ ਕਾਰਡ ਵੀ ਹੋਣੇ ਹੁੰਦੇ ਨੇ, ਤੇ ਜੇ ਤੁਸੀਂ ਇਦਾਂ ਦਾ ਆਉਂਦੇ ਹੋ ਮਜਬੂਰੀ ਕਰਕੇ, ਤੁਸੀਂ ਲੌਂਗ ਟਰਮ ਤੁਹਾਨੂੰ ਕੋਈ ਡਿਸੇਬਿਲਿਟੀ ਇੱਥੇ ਆ ਕੇ ਹੋ ਜਾਂਦੀ ਹੈ, ਕਾਫੀ ਟਾਈਮ ਤੁਸੀਂ ਜੇ ਹਸਪਤਾਲ ਵਗੈਰਾ ਰਹਿੰਦੇ ਹੋ, ਇੱਕ ਤਾਂ ਬਿੱਲ ਬੜਾ ਜ਼ਿਆਦਾ ਬਣੂਗਾ, ਦੂਜਾ ਫਿਰ ਜੇ ਤੁਸੀਂ ਨਹੀਂ ਦਿੰਦੇ ਹੋ ਤੇ ਪਬਲਿਕ ਚਾਰਜ ਦੇ ਅੰਡਰ ਆ ਸਕਦੇ ਹੋ। ਜੀ ਜੀ ਜੀ, ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਨੇ ਦਰਸ਼ਨ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਦੋ ਕੁਐਸਚਨ ਆ ਜੀ। ਇੱਕ ਪਹਿਲਾ ਤਾਂ ਇਹ ਆ, ਮੈਂ ਸਿਟੀਜ਼ਨ ਬਣ ਕੇ 2011 ਵਿੱਚ ਆਪਣੀ ਲੜਕੀ ਵਿਆਹੀ, ਉਹਦੀ ਪਟੀਸ਼ਨ ਕੀਤੀ ਸੀ ਅਕਤੂਬਰ ਦੀ 3 ਤਰੀਕ ਨੂੰ। ਹਾਂਜੀ। ਤੇ ਹੁਣ ਉਹ ਨਿਆਣੇ ਪੁੱਛਦੇ ਇੰਡੀਆ ਤੋਂ ਵੀ ਮੰਮੀ ਕਿੰਨਾ ਚਿਰ ਲੱਗੂਗਾ, ਮੈਂ ਉਹਦੇ ਬਾਰੇ ਪੁੱਛਣੀ ਵੀ ਕੈਸਾ ਲੱਗੂਗੇ ਨੰਬਰ ਆਉਣ ਨੂੰ। ਹਾਂਜੀ। ਤੇ ਉਹ ਫਿਰ ਮੈਂ ਦੂਜਾ ਸਵਾਲ ਪੁੱਛੋ ਜੀ। ਦੂਜਾ ਇਹ ਹੈ ਜੀ, ਜਿੱਦਾਂ ਮੈਂ ਤਾਂ ਮੇਰੇ ਘਰ ਆ ਦੋਏ ਸਿਆਣੇ, ਸਾਨੂੰ ਪੈਸੇ ਲੱਗੇ ਹੋ, ਸਾਨੂੰ ਸਿਕਿਉਰਿਟੀ ਦਾ ਕੰਮ ਨਹੀਂ ਅਸੀਂ ਕਰਦੇ, ਅੱਗੇ ਟੈਕਸ ਭਰਦੇ ਰਹੇ ਜਾਂ ਕੰਮ ਕਰਦੇ ਸੀ, ਹੁਣ ਟੈਕਸ ਨਹੀਂ ਭਰਦੇ। ਤੇ ਹੁਣ ਮੈਂ ਇਹ ਪੁੱਛਣਾ ਮੰਗਦੀ ਹਾਂ ਵੀ ਜਿੱਦਾਂ ਅਸੀਂ ਨਿਆਣੇ ਜਸਟ ਨੰਬਰ ਆਊਗਾ, ਉਹਨੂੰ ਜਿੱਦਾਂ ਉਹਨਾਂ ਨੂੰ ਦੂਆ ਸਪੋਰਟ ਦੇ ਪੇਪਰ ਕਿੱਦਾਂ, ਕੀ ਚਾਂਸ ਕੀ ਹੈਗੇ ਆਪਸ਼ਨ ਵੀ ਸਾਡੇ ਕੋਲ ਘਰ ਹੈਗਾ ਆ, ਤਾਂ ਵੀ ਉਹਦੇ ਬਾਰੇ ਫਿਰ ਕਿੱਦਾਂ ਉਹਨਾਂ ਨੂੰ ਸਪੋਰਟ ਕਿੱਦਾਂ ਦੇਵਾਂਗੇ। ਸੁਣ ਲਿਓ। ਠੀਕ ਹੈ ਜੀ। ਪਹਿਲਾਂ ਤਾਂ ਇਹ ਹੈ ਜੀ ਕਿ ਜਿਹੜਾ ਨੰਬਰ ਕਿੰਨਾ ਵੇਟ ਕਿੰਨੀ ਲੱਗੂਗੀ, ਸਾਰੇ ਦਰਸ਼ਕਾਂ ਨੂੰ ਮੈਂ ਦੱਸਦਾ ਕਿ ਇੰਟਰਨੈਟ 'ਤੇ ਜਾਓ, ਵੀਜ਼ਾ ਬੁਲੇਟਿਨ ਇੱਕ ਹੁੰਦਾ, ਹਰ ਮਹੀਨੇ ਪਬਲਿਸ਼ ਕਰਦੇ ਨੇ, ਉੱਤੇ ਦੇਖੋ ਤੁਹਾਨੂੰ ਪੂਰੀ ਜਾਣਕਾਰੀ ਮਿਲੇਗੀ ਟਾਈਮ ਟੂ ਟਾਈਮ ਕਿ ਕੀ ਨੰਬਰ ਉਹਨਾਂ ਦੇ ਚੱਲ ਰਹੇ ਨੇ, ਹੈ ਨਾ, ਕੈਟੇਗਰੀਆਂ ਉਹਨਾਂ ਨੇ ਬਣਾਈਆਂ ਹੋਈਆਂ। ਇਸ ਕੇਸ 'ਚ ਜੇ ਤੁਹਾਡੇ ਵਾਲੇ ਕੇਸ ਦੇ ਵਿੱਚ 2008 ਵਾਲਿਆਂ ਨੂੰ ਗ੍ਰੀਨ ਕਾਰਡ ਦੇ ਰਹੇ ਨੇ, ਅਤੇ ਜਿਹੜੇ ਸਾਡੇ ਵੀ ਕਲਾਇੰਟ ਉਹਨਾਂ ਨੇ ਰਿਪੋਰਟ ਕੀਤਾ ਕਿ 2008 ਅਤੇ 9 ਵਾਲਿਆਂ ਨੂੰ NVC ਤੋਂ ਈਮੇਲ ਆ ਗਈ ਹੈ ਕਿ ਅੱਗੇ ਆਪਣੀ ਕਾਰਵਾਈ ਤੋਰੋ। ਜਿੱਦਾਂ ਹੁਣ ਇਹਨਾਂ ਨੇ 2012 'ਚ ਕੀਤਾ ਹੈ, ਇਹਨਾਂ ਨੂੰ ਮੇਰੇ ਹਿਸਾਬ ਨਾਲ 2 ਤੋਂ 3 ਸਾਲ ਵੇਟ ਕਰਨੀ ਪੈ ਸਕਦੀ ਹੈ। ਦੂਸਰੀ ਗੱਲ ਹੈ ਕਿ ਜੀ ਤੁਸੀਂ ਜਿਹੜਾ ਦੱਸਿਆ ਕਿ ਜੇ ਤੁਸੀਂ ਹੁਣ ਤੁਹਾਡੀ ਇਨਕਮ ਨਹੀਂ ਹੈ, ਤੁਹਾਡੀ ਟੈਕਸ ਫਾਈਲ ਕਰਨ ਦੀ ਰਿਕੁਆਇਰਮੈਂਟ ਨਹੀਂ ਹੈ, ਤੁਸੀਂ ਆਪਣੀ ਫਾਈਨੈਂਸ਼ੀਅਲ ਐਬਿਲਿਟੀ ਕਿੱਦਾਂ ਇਸਟੈਬਲਿਸ਼ ਕਰੋਗੇ। ਇਹ ਜਦੋਂ ਫਿਰ ਤੁਹਾਡਾ NVC ਅੱਗੇ ਕੇਸ ਮੂਵ ਕਰਦੀ ਹੈ, ਤੁਹਾਨੂੰ ਇੱਕ ਫਾਰਮ ਹੁੰਦਾ ਹੈ I-864, ਜਿਹਨੂੰ ਫਾਈਨੈਂਸ਼ੀਅਲ ਐਫੀਡੇਵਿਟ ਕਹਿੰਦੇ ਨੇ। ਭਾਵੇਂ ਤੁਹਾਡੀ ਇਨਕਮ 0 ਵੀ ਹੈਗੀ ਹੈ ਤਾਂ ਵੀ ਤੁਹਾਨੂੰ ਉਹ ਫਾਈਨੈਂਸ਼ੀਅਲ ਐਫੀਡੇਵਿਟ ਭਰਨਾ ਪੈਣਾ ਹੈ, ਅਤੇ ਉਹਦੇ ਨਾਲ ਨਾਲ ਤੁਹਾਨੂੰ ਇੱਕ ਜੁਆਇੰਟ ਸਪਾਂਸਰ ਲਗਾਉਣਾ ਪੈਣਾ ਹੈ ਜਿਹਦੀ ਕਿ ਇਨਕਮ ਹੈਗੀ ਹੈ, ਅਤੇ ਤੁਹਾਡਾ ਐਫੀਡੇਵਿਟ ਭਾਵੇਂ 0 ਇਨਕਮ ਹੈ ਪਲੱਸ ਤੁਹਾਡਾ ਜੁਆਇੰਟ ਸਪਾਂਸਰ, ਉਹਦੇ ਨਾਲ ਤੁਸੀਂ ਕਰ ਸਕਦੇ ਹੋ। ਤੁਹਾਡੇ ਐਫੀਡੇਵਿਟ ਦੇ ਵਿੱਚ ਤੁਸੀਂ ਦੱਸਿਆ ਤੁਹਾਡਾ ਘਰ ਹੈਗਾ ਹੈ, ਅਤੇ ਤੁਸੀਂ ਉਹਨੂੰ ਐਸੈਟ ਕੈਲਕੂਲੇਸ਼ਨ ਦੇ ਨਾਲ ਵੀ ਇਨਕਮ ਰਿਕੁਆਇਰਮੈਂਟ, ਆਪਣੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਮੀਟ ਕਰ ਸਕਦੇ ਹੋ, ਅਤੇ ਉਹਦੀ ਫਿਰ ਵੈਲੂਏਸ਼ਨ ਲਗਾਉਣੀ ਪਏਗੀ ਘਰ ਦੀ, ਤੁਹਾਡੇ ਐਸੈਟਸ ਵਗੈਰਾ ਸਾਰੇ ਲਿਖਣੇ ਪੈਣਗੇ। ਪਰ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਤੁਸੀਂ ਜੁਆਇੰਟ ਸਪਾਂਸਰ ਨਾਲ ਇੱਕ ਲਾ ਦਿਓ। ਠੀਕ ਹੈ ਜੀ, ਥੈਂਕ ਯੂ ਜੀ। ਅਤੇ ਅਗਲੇ ਕਾਲਰ ਨੇ ਅਮਰਿੰਦਰ ਜੀ, ਸਤਿ ਸ਼੍ਰੀ ਅਕਾਲ। ਅਮਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਕੁਐਸਚਨ ਹੈ, ਮੇਰੇ ਸਿਸਟਰ, ਮੈਂ ਗ੍ਰੀਨ ਕਾਰਡ ਹੋਲਡਰ ਹਾਂ, ਅਤੇ ਮੈਂ ਸਿਟੀਜ਼ਨ ਹੋ ਜਾਊਂਗਾ ਸਪਟੰਬਰ ਜਾਂ ਅਕਤੂਬਰ ਦੇ ਵਿੱਚ ਇਸ ਸਾਲ। ਅਤੇ ਮੇਰੀ ਸਿਸਟਰ ਆ, ਉਹ ਮੇਰੀ ਨਿਊਯਾਰਕ ਰਹਿੰਦੀ ਆ ਸਿਸਟਰ, ਉਹ ਸਿਟੀਜ਼ਨ ਆ। ਉਹਨੇ ਮੇਰੇ ਫਾਦਰ ਸਾਹਿਬ ਦੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਲਾਈ ਸੀ। ਹਾਂਜੀ। ਉਹ ਅਪਰੂਵ ਹੋ ਚੁੱਕੀ ਹੈ, ਅਤੇ ਕੇਸ ਪਿਛਲੇ ਮਹੀਨੇ ਹੋਈ ਹੈ, ਅਤੇ ਕੇਸ NVC ਕੋਲ ਚਲਾ ਗਿਆ ਮੁੰਬਈ। ਹਾਂਜੀ। ਅਤੇ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੀ ਮੈਂ, ਕਿਉਂਕਿ ਉਹ ਮੇਰੀ ਸਿਸਟਰ ਕੰਮ ਨਹੀਂ ਕਰਦੀ ਅਤੇ ਮੈਂ ਕੰਮ ਕਰਦਾ ਫੁੱਲ ਟਾਈਮ, ਅਤੇ ਐਫੀਡੇਵਿਟ ਆਫ ਸਪੋਰਟ ਲਾਉਣਾ ਮੈਂ, ਜਿਹੜਾ ਮੈਂ ਜੁਆਇੰਟ ਸਪਾਂਸਰ ਦੇ ਰੂਪ 'ਚ ਲਾਊਂਗਾ। ਹਾਂਜੀ। ਠੀਕ ਹੈ। ਹੁਣ ਮੇਰੇ ਆਵਰਸ ਘੱਟ ਨੇ ਕਿਉਂਕਿ ਕੋਵਿਡ ਕਰਕੇ ਮੈਂ ਐਜ਼ ਏ ਫਿਜ਼ੀਕਲ ਥੈਰੇਪਿਸਟ ਕੰਮ ਕਰਦਾ। ਹਾਂਜੀ। ਅਤੇ ਉਹਦਾ ਕੋਈ ਇਫੈਕਟ ਤਾਂ ਨਹੀਂ ਹੈਗਾ ਵੀ ਜੇ ਮੈਂ ਭਾਜੀ ਇਹਦੀ ਨਾ ਤੁਸੀਂ ਪਾਵਰਟੀ ਗਾਈਡਲਾਈਨਸ ਦੇਖੋ, ਇਨਕਮ ਦਾ ਕ੍ਰਾਈਟੀਰੀਆ ਇੰਨਾ ਕੋਈ ਜ਼ਿਆਦਾ ਨਹੀਂ ਹੈਗਾ। ਜੇ ਤੁਸੀਂ ਫਿਜ਼ੀਕਲ ਥੈਰੇਪਿਸਟ ਕੰਮ ਕਰਦੇ ਹੋ, ਤੁਸੀਂ ਭਾਵੇਂ ਮਤਲਬ 1/4 ਵੀ ਕੰਮ ਕਰੋ ਜਿੰਨਾ ਕਰਦੇ ਸੀਗੇ, ਤੁਹਾਡੀ ਇਨਕਮ ਨਾ ਉਹ ਹੋ ਜਾਏਗੀ। ਦੂਸਰੀ ਗੱਲ ਇਹ ਹੈ ਕਿ ਪਿਛਲੇ 3 ਸਾਲਾਂ ਦਾ ਰੈਕਡ ਮੰਗਦੇ ਨੇ। ਹੁਣ ਇਸ ਵੇਲੇ ਉਹਨਾਂ ਨੇ ਤੁਹਾਡਾ 2019 ਦਾ ਰੈਕਡ ਦੇਖਣਾ। ਇਸ ਸਾਲ ਦੀ ਇਨਕਮ ਨਹੀਂ ਹੈ ਜੇ ਦੇਖਣੀ, ਉਹਨਾਂ ਟੈਕਸ ਰਿਟਰਨ ਦੇਖਣੇ ਨੇ। ਇਸ ਸਾਲ ਤਾਂ ਜੇ ਕੰਟੀਨਿਊਇੰਗ ਹੈ ਤਾਂ ਤੁਸੀਂ ਐਂਡ 'ਚ ਪਤਾ ਲੱਗੂਗਾ, ਦਸੰਬਰ ਦੇ ਐਂਡ 'ਚ ਕਿ ਕਿੰਨੀ ਇਨਕਮ ਬਣਾਈ ਹੈ ਇਸ ਸਾਲ, ਹੈ ਨਾ। ਹਾਂਜੀ। ਅਤੇ ਠੀਕ ਹੈ, ਉਹ ਤਾਂ ਮੇਰੀ ਪਾਵਰਟੀ ਲਾਈਨ ਤੋਂ 125% ਤੋਂ ਉੱਪਰ ਹੀ ਹੈ ਮੈਂ। ਅਤੇ ਮੈਂ ਇੱਕ ਦੂਜਾ ਮੇਰਾ ਕੁਐਸਚਨ ਇਹ ਹੈ ਵੀ ਜਿਹੜੇ ਮੇਰੇ ਫਾਦਰ ਸਾਹਿਬ ਨੇ, ਉਹ ਹੈਗੇ ਨੇ ਗੌਰਮੈਂਟ ਐਮਪਲਾਈ ਨੇ, ਰਿਟਾਇਰਡ ਟੀਚਰ ਨੇ, ਅਤੇ ਉੱਧਰ ਉਹ ਪੈਨਸ਼ਨ ਵੀ ਲੈ ਰਹੇ ਆ, ਅਤੇ ਉੱਧਰ ਗੌਰਮੈਂਟ ਦੀਆਂ ਜਿਹੜੀਆਂ ਫੈਸਿਲਿਟੀ ਹੁੰਦੀਆਂ ਟੀਚਰ ਨੂੰ ਆਮ ਹੈਗੀਆਂ ਨੇ। ਜਦੋਂ ਇੱਥੇ ਆਉਣਗੇ, ਜਦੋਂ ਉਹ ਗ੍ਰੀਨ ਕਾਰਡ ਹੋਣਗੇ, ਤਾਂ ਇਹ ਕੋਈ ਕਨਫਲਿਕਟ ਤਾਂ ਨਹੀਂ ਹੋਊਗਾ ਵੀ ਤੁਸੀਂ ਉੱਥੇ ਹੀ ਪੈਨਸ਼ਨ ਲੈਂਦੇ ਹੋ, ਇੱਥੇ ਤੁਸੀਂ ਨਹੀਂ ਲੈ ਸਕਦੇ, ਜਾਂ ਇੱਦਾਂ ਕੋਈ ਚੱਕਰ ਤਾਂ ਨਹੀਂ? ਇਹਦੀ ਗ੍ਰੀਨ ਕਾਰਡ ਦੀ ਰਿਕੁਆਇਰਮੈਂਟ ਇਹ ਹੈ ਕਿ ਤੁਸੀਂ ਕਦੀ ਵੀ ਫੋਰਨ ਰੈਜ਼ੀਡੈਂਟ ਕਲੇਮ ਨਹੀਂ ਕਰ ਸਕਦੇ ਹੋ ਆਪਣੇ ਆਪ ਨੂੰ। ਇਹਦਾ ਮਤਲਬ ਇਹ ਹੈਗਾ ਹੈ ਕਿ ਤੁਸੀਂ ਇੱਕ ਇੱਥੇ ਜਦੋਂ ਆਊਗੇ, ਮੇਕ ਸ਼ੋਰ ਕਰਨਾ ਕਿ ਉਹ ਆਪਣੀ ਲੀਸ ਇਸਟੈਬਲਿਸ਼ ਕਰਨ, ਜਾਂ ਤੁਸੀਂ ਉਹਨਾਂ ਨਾਲ ਇੱਦਾਂ ਦੀ ਅਰੇਂਜਮੈਂਟ ਕਰੋ ਕਿ ਤੁਸੀਂ ਲਿਖ ਕੇ ਦਿਓ ਕਿ ਇਹ ਮੇਰੇ ਕੋਲ ਰਹਿੰਦੇ ਨੇ। ਉਹ ਆਪਣੇ ਇੱਥੇ ਬੈਂਕ ਅਕਾਊਂਟ ਖੋਲ੍ਹ ਲੈਣ, ਆਪਣਾ ਫੋਨ ਬਿੱਲ ਉਹਨਾਂ ਦਾ ਆਵੇ, ਉਹਨਾਂ ਦੀ ਮੇਲ, ਸਾਰਾ ਇੱਦਾਂ ਦਾ ਐਵੀਡੈਂਸ ਇਕੱਠਾ ਕਰੋ ਕਿ ਲਾਈਫ ਹੁਣ US ਦੇ ਵਿੱਚ ਹੀ ਚੱਲ ਰਹੀ ਹੈਗੀ ਹੈ। ਅਤੇ US ਦੇ ਵਿੱਚ ਤੁਸੀਂ ਜੇ ਉਹਨਾਂ ਦੀ ਫੋਰਨ ਇਨਕਮ ਹੈ, ਤੁਸੀਂ ਇੱਥੇ ਹੁਣ ਜਿਹੜੀ ਰਿਟਾਇਰਮੈਂਟ ਹੈ, ਇਹ ਵੀ ਇਨਕਮ ਹੈ ਇੱਕ ਤਰ੍ਹਾਂ ਦੀ ਜੀ, ਅਤੇ ਤੁਸੀਂ US ਦੇ ਟੈਕਸ ਭਰਨੇ ਨੇ ਹਮੇਸ਼ਾ।
ਤੁਸੀਂ ਇੰਡੀਆ ਦੇ ਟੈਕਸ ਨਹੀਂ ਭਰਨੇ। ਜੇ ਤੁਹਾਡੀ ਇੰਡੀਆ ਦੇ ਟੈਕਸ ਦੀ ਰਿਕੁਆਇਰਮੈਂਟ ਬਣਦੀ ਹੈ ਕਿ ਤੁਸੀਂ ਇੰਡੀਆ ਦਾ ਰਿਕੁਐਸਟ, ਉਹ ਕਹਿੰਦੇ ਕਿ ਤੁਹਾਡਾ ਤੁਸੀਂ ਭਰੋ। ਇੰਨੀ ਦੇ ਰਹੇ ਸੀ ਭਰੋ, ਤੇ ਤੁਸੀਂ ਮੇਕ ਸ਼ੋਰ ਕਰਨਾ ਕਿ ਇੰਡੀਆ ਦੀ ਟੈਕਸ ਰਿਟਰਨ ਦੇ ਉੱਤੇ ਤੁਹਾਡਾ ਜਿਹੜਾ ਐਡਰੈਸ ਲਿਖਦੇ ਨੇ ਕਿ ਰਹਿੰਦਾ ਕਿੱਥੇ ਆ ਬੰਦਾ, ਉਹ US ਦਾ ਹੋਣਾ ਚਾਹੀਦਾ ਐਡਰੈਸ। ਮਤਲਬ ਤੁਸੀਂ ਉਹ ਜਦੋਂ ਨਾ ਸਿਟੀਜ਼ਨ ਬਣਦੇ ਨੇ ਉੱਥੇ ਆਪਾਂ ਦੇਖਦੇ ਹਾਂ ਕਿ ਸਾਡੇ ਕੋਲ ਤਾਂ ਹੁਣ ਜਿੱਦਾਂ ਵਕੀਲ ਕੋਲ ਤਾਂ ਟੈਕਨੀਕਲ ਕੇਸ ਹੀ ਆਣੇ ਹੈ ਨਾ, ਦੂਜੇ ਆਪੇ ਹੀ ਲੋਕੀ ਫਾਈਲ ਕਰ ਲੈਂਦੇ ਨੇ। ਟੈਕਨੀਕਲ ਜ਼ਿਆਦਾ ਆਪਾਂ ਇਹੀ ਦੇਖਦੇ ਨੇ ਕਿ ਰਿਟਰਨਾਂ ਜਿਹੜੀਆਂ ਉਹ ਫੋਰਨ ਦੀਆਂ, ਉਹਦੇ ਵਿੱਚ ਫੋਰਨ ਵਾਲਾ ਐਡਰੈਸ ਲਿਖਿਆ ਹੋਇਆ ਸੀ, ਉਹਨੂੰ ਫਿਰ ਆਬਜੈਕਸ਼ਨ ਕਰਦੇ ਨੇ ਕਿ ਤੁਸੀਂ ਆਪਣੀ ਫੋਰਨ ਰੈਜ਼ੀਡੈਂਟ ਕਲੇਮ ਕੀਤਾ, ਤੁਸੀਂ ਉੱਥੇ ਰਹਿੰਦੇ ਹੋ ਹੈ ਨਾ। ਅਤੇ ਇਹ ਸਾਰਾ ਜੇ ਤੁਸੀਂ ਇਹ ਸਾਰਾ ਐਵੀਡੈਂਸ ਇਕੱਠਾ ਕਰ ਲਓ, ਤੁਹਾਨੂੰ ਉਹ ਇਨਕਮ ਕਲੈਕਟ ਕਰਨ ਦਾ ਕੋਈ ਫਰਕ ਨਹੀਂ ਪਊਗਾ। ਜੀ ਥੈਂਕ ਯੂ ਜੀ। ਅਗਲੇ ਕਾਲਰ ਨੇ ਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਜਸਪਾਲ ਜੀ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਹਾਂਜੀ ਭਾਜੀ, ਮੇਰਾ ਕੁਐਸਚਨ ਹੈ ਵੀ ਬ੍ਰਦਰ ਸਿਸਟਰ ਵਾਲੇ ਕੇਸ ਜਿਹੜੇ 14 ਤੋਂ 15 ਸਾਲ ਲੱਗਦੇ ਆ ਜੀ, ਹਾਂਜੀ। ਤੇ ਜਦੋਂ ਆਪਾਂ ਫਾਈਲ ਕਰਦੇ ਆ ਜੀ ਉਦੋਂ ਤੋਂ ਮੰਨੇ ਜਾਂਦੇ ਆ ਕਿ ਜਦੋਂ ਅਪਰੂਵ ਹੋ ਜਾਂਦੇ ਆ ਜੀ ਉਦੋਂ ਬਾਅਦ ਮੰਨੇ ਜਾਂਦੇ ਆ ਜੀ ਉਹ ਡੇਟਾ? ਇਹ ਜਦੋਂ ਤੁਸੀਂ ਫਾਈਲ ਕਰਦੇ ਹੋ ਨਾ, ਤੁਹਾਨੂੰ ਇੱਕ ਡੇਟ ਮਿਲਦੀ ਹੈ, ਉਹਨੂੰ ਕਹਿੰਦੇ ਆ ਪ੍ਰਾਇਓਰਿਟੀ ਡੇਟ। ਜਿਹੜਾ ਤੁਸੀਂ 130 ਫਾਈਲ ਕੀਤਾ ਫਾਰਮ 'ਤੇ ਚੈੱਕ ਕਰੋ, ਇੱਕ ਪ੍ਰਾਇਓਰਿਟੀ ਡੇਟ ਲਿਖੀ ਹੋਏਗੀ, ਉਹ ਜਿਹੜੀ ਡੇਟ ਹੈਗੀ ਆ ਉਹ ਤੁਹਾਡਾ ਨੰਬਰ ਡਿਸਾਈਡ ਕਰਦੀ ਹੈ। ਠੀਕ ਹੈ, ਉਹ ਡੇਟ ਤੋਂ ਮੰਨਿਆ ਜਾ। ਤੇ ਭਾਜੀ ਹਜੇ ਤੱਕ ਅਪਰੂਵ ਨਹੀਂ ਹੋਇਆ ਹੈਗਾ? ਉਹਦਾ ਕੋਈ ਨਹੀਂ ਭਾਜੀ, ਜਦੋਂ ਨਾ ਤੁਹਾਡਾ ਅਪਰੂਵ ਹੋਊਗਾ ਪ੍ਰਾਇਓਰਿਟੀ ਡੇਟ ਤੁਹਾਨੂੰ ਸਾਈਨ ਹੋ ਜੂਗੀ, ਜਿਹੜੀ ਕਿ ਤੁਹਾਡੀ ਡੇਟ ਆਫ ਫਾਈਲਿੰਗ ਹੋਏਗੀ ਜੀ। ਉਹ 14-15 ਸਾਲ ਉਦੋਂ ਤੋਂ ਮੰਨੇ ਜਾਣਗੇ? ਹਾਂਜੀ ਜੀ। ਜਿੰਨੀ ਦੇਰ ਜ਼ਿਆਦਾ, ਪਹਿਲਾਂ ਵੀ ਮੈਂ ਦੱਸਿਆ ਸੀ ਕਿ ਜਿੰਨੀ ਦੇਰ ਜ਼ਿਆਦਾ ਪੈਂਡਿੰਗ ਰਹਿੰਦਾ ਉਨਾ ਹੀ ਜ਼ਿਆਦਾ ਫਾਇਦਾ ਹੈ, ਕਿਉਂਕਿ ਬੱਚਿਆਂ ਨੂੰ ਏਜ ਆਊਟ ਦੀ ਪ੍ਰੋਟੈਕਸ਼ਨ ਮਿਲ ਜਾਂਦੀ ਹੈ। ਜੀ ਥੈਂਕ ਯੂ ਜੀ। ਭਾਜੀ ਇੱਕ ਕੁਐਸਚਨ ਹੋਰ ਸੀ। ਜੀ ਹਾਂਜੀ। ਮਾਤਾ ਵਿਜ਼ਟਰ ਵੀਜ਼ੇ ਤੇ ਆਏ ਸੀਗੇ, ਤੇ ਉਹਨਾਂ ਦਾ ਜਿਵੇਂ ਅਗਸਤ ਵਿੱਚ ਓਵਰ ਹੋ ਜਾਣਾ 6 ਮੰਥ, ਹਾਂਜੀ। ਤੇ ਉਹਨਾਂ ਨੇ ਦੁਬਾਰੇ ਨਹੀਂ ਆਉਣਾ US ਵਿੱਚ ਕਿਤੇ ਵੀ, ਤੇ ਸਾਨੂੰ ਉਹ ਫਾਈਲ ਕਰਨਾ ਚਾਹੀਦਾ ਵੀ ਗਾਂ ਤੇ ਵੀਜ਼ਾ ਤੇ ਜਾਂ 539 ਫਾਰਮ, ਜਾਂ ਕੋਈ ਜ਼ਰੂਰਤ ਨਹੀਂ ਵੀ ਕੋਈ ਨਹੀਂ ਰੋਕਦਾ ਵੀ ਕੋਈ ਜਦੋਂ ਦੁਬਾਰੇ ਆਉਣਾ ਹੀ ਨਹੀਂਗਾ? ਦੁਬਾਰਾ ਆਉਣਾ ਨਹੀਂ ਮਤਲਬ ਉਹ ਮੁੜ ਕੇ ਵਾਪਸ ਨਹੀਂ ਆਉਣਾ ਉਹਨਾਂ ਨੇ ਅਮਰੀਕਾ? ਹੈ ਤੁਸੀਂ ਭਾਜੀ ਇੱਦਾਂ ਹੈ ਕਿ ਇੰਨੀ ਕੋਈ ਖਾਸ ਮਹਿੰਗੀ ਐਪਲੀਕੇਸ਼ਨ ਹੈ ਨਹੀਂ, ਤੁਸੀਂ ਕਰ ਦਿਓ। ਜੇ ਦੁਬਾਰਾ ਆਉਣਾ ਦਾ ਮਨ ਕੀ ਹੈਗਾ ਕਿ ਜੇ ਤੁਹਾਡੀ 6 ਮਹੀਨੇ ਤੋਂ ਵੱਧ ਓਵਰਸਟੇ ਹੋ ਜਾਂਦੀ ਹੈ, ਤੇ ਫਿਰ ਉਹ ਕੀ ਕਰਦੇ ਨੇ ਕਿ 6 ਮਹੀਨੇ ਤੋਂ ਵੱਧ ਓਵਰਸਟੇ ਵਾਲੇ ਨੂੰ 3 ਸਾਲ ਦੀ ਬਾਰ ਕਹਿੰਦੇ ਨੇ, 3 ਸਾਲ ਦੀ ਬਾਰ ਲਗਾ ਦਿੰਦੇ ਨੇ, ਹੈ ਨਾ। ਠੀਕ ਹੈ ਜੀ। ਤੁਸੀਂ ਵਾਇਓਲੇਸ਼ਨ ਨਾ ਕਰੋ, ਕਿਉਂਕਿ ਮਨ ਚੇਂਜ ਹੋ ਜਾਂਦਾ। ਜੇ ਅੱਜ ਉਹਨਾਂ ਦਾ ਮਨ ਬਣਿਆ ਵੀ ਮੁੜ ਕੇ ਨਹੀਂ ਆਉਣਾ, ਕੀ ਪਤਾ ਉੱਥੇ ਬਾਅਦ ਚ ਚੇਂਜ ਹੋ ਜਾਵੇ ਮਨ। ਸੋ ਇਟਸ ਫਾਈਨ, ਕੋਈ ਨਹੀਂ, ਉਹ ਕਰ ਦਿਓ ਅਪਲਾਈ। ਕਿਹੜਾ ਫਾਰਮ ਭਰਨਾ ਹੁੰਦਾ ਭਾਜੀ? ਇਹ 539 539। ਠੀਕ ਹੈ ਭਾਈ, ਥੈਂਕ ਯੂ ਵੈਰੀ ਮਚ। ਓਕੇ ਜੀ। ਅਗਲੇ ਕਾਲਰ ਨੇ ਹਰਜੀਤ ਜੀ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ। ਜੀ। ਅਸੀਂ ਗੁਰਦੁਆਰਾ ਸਾਹਿਬ 'ਚ ਡਿਊਟੀ ਕਰਦੇ ਰਾਗੀ ਸਿੰਘ ਆ। ਹਾਂਜੀ। ਤੇ ਅਸੀਂ R1 ਵੀਜ਼ੇ ਤੇ ਆ, ਤੇ ਅਸੀਂ ਨਾ I-360 ਅਪਲਾਈ ਕੀਤਾ ਸੀ ਪਿਛਲੇ ਸਾਲ 19 ਅਗਸਤ ਨੂੰ ਰਿਸੀਵ ਹੋਇਆ ਸੀ। ਹਾਂਜੀ। ਤੇ ਉਹ ਅਜੇ ਤੱਕ ਅਪਰੂਵ ਨਹੀਂ ਹੋਇਆ, ਕਿ ਕਈ ਸਿੰਘਾਂ ਦੇ ਤੇ ਹੋ ਗਏ 3-3 4-4 ਮਹੀਨਿਆਂ 'ਚ। ਹਾਂਜੀ। ਤੇ ਅਸੀਂ 2 ਜਣੇ ਜਿਵੇਂ ਹੈਗੇ ਆ, ਤੇ ਉਹਨਾਂ ਦੇ ਹੋਏ ਨਹੀਂ ਅਜੇ ਤੱਕ ਅਪਰੂਵ। ਤੇ ਉਹਦਾ ਟਾਈਮ ਟੇਬਲ ਕੀ ਹੈਗਾ, ਤੁਸੀਂ ਦੱਸ ਸਕਦੇ ਆ ਕਿੰਨਾ ਟਾਈਮ ਲੱਗੇਗਾ? ਠੀਕ ਹੈ ਭਾਜੀ, ਮੈਂ 1 ਮਿੰਟ, ਮੈਨੂੰ ਪੁੱਲ ਅਪ ਕਰਨਾ ਪੈਣਾ, ਆਪਾਂ ਅਗਲਾ ਕੁਐਸਚਨ ਲੈ ਲੈਂਦੇ ਜੀ ਜੀ, ਤੁਹਾਡਾ ਫਿਰ ਜਵਾਬ ਉਹ ਦੇ ਦੇਣਗੇ, ਤੇ ਉਨੀ ਦੇਰ ਤੱਕ ਆਪਾਂ ਜਿਹੜੇ ਆ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਲਖਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਸੀਗਾ ਜੀ, ਜਿੱਦਾਂ ਮਾਤਾ ਸਿਟੀਜ਼ਨ ਹੋ ਗਏ ਸੀਗੇ, ਹਾਂਜੀ। ਉਹਨਾਂ ਨੇ ਆਪਣੇ ਬੇਟੇ ਦਾ ਅਪਲਾਈ ਕੀਤਾ ਸੀਗਾ 2010 ਦੇ ਵਿੱਚ, ਹਾਂਜੀ। ਤਾਂ 15 ਦੇ ਵਿੱਚ ਅਪਰੂਵਲ ਲੈਟਰ ਆ ਗਈ ਸੀਗੀ, ਤਾਂ ਬੱਚਿਆਂ ਦੀ ਏਜ ਜਿੱਦਾਂ ਹੁਣ 21 ਸਾਲ ਤੋਂ ਉੱਪਰ ਹੋ ਗਈ ਹੈ। ਹਾਂਜੀ। ਜਿੱਦਾਂ ਆਪਣੇ ਬੇਟੇ ਨੇ ਕੀਤਾ, ਜਿੱਦਾਂ ਉਹਨਾਂ ਦੇ ਗਾਂ ਬੱਚੇ ਆ ਜਿਹੜੇ, ਉਹਨਾਂ ਦੀ ਕੋਈ ਟਾਈਮ ਲਿਮਿਟ ਹੁੰਦੀ ਹੈ ਜੀ? ਉਹਨਾਂ ਦਾ ਜੀ ਉਹੀ ਦੱਸਿਆ ਸੀਗਾ ਤੁਹਾਨੂੰ ਕਿ ਜਿਹੜੇ ਜਿੰਨੀ ਦੇਰ 130 ਪੈਂਡਿੰਗ ਹੈਗਾ, ਉਹ ਵਾਲਾ ਟਾਈਮ ਮਾਈਨਸ ਹੋ ਸਕਦਾ ਏਜ ਤੋਂ, ਤੇ ਕਈਆਂ ਨੂੰ ਪ੍ਰੋਟੈਕਸ਼ਨ ਮਿਲ ਜਾਂਦੀ ਹੈ, ਕਈਆਂ ਨੂੰ ਨਹੀਂ ਮਿਲਦੀ ਹੈ। ਹਾਂ ਠੀਕ ਹੈ ਜੀ। ਠੀਕ ਹੈ ਜੀ, ਥੈਂਕ ਯੂ ਜੀ। ਓਕੇ ਜੀ। ਜੀ, ਤੇ ਆਪਣਾ ਦੱਸ ਦਿਓ ਜੇ ਪੁੱਲ ਅਪ ਹੋ ਗਿਆ? ਹਾਂਜੀ ਹਾਂਜੀ ਜੀ। ਇਹ ਭਾਜੀ ਪ੍ਰੋਸੈਸਿੰਗ ਟਾਈਮ ਤੇ ਕੁਛ ਖਾਸ ਨਹੀਂ ਹੈਗਾ, ਸਾਰਿਆਂ ਦਾ 3.5 ਮਹੀਨੇ ਤੋਂ ਲੈ ਕੇ 7 ਮਹੀਨੇ ਦੱਸ ਰਿਹਾ। USCIS ਗਵ ਤੇ ਤੁਸੀਂ ਜਾਓ, ਉੱਥੇ ਪ੍ਰੋਸੈਸਿੰਗ ਟਾਈਮ ਲਿਖੇ ਹੁੰਦੇ ਨੇ ਉਹਨਾਂ ਨੇ। ਤੁਸੀਂ ਭਾਜੀ ਇਮੀਗ੍ਰੇਸ਼ਨ ਨੂੰ ਕਾਲ ਕਰੋ, ਉਹਨਾਂ ਨੂੰ ਸਰਵਿਸ ਰਿਕੁਐਸਟ ਪਲੇਸ ਕਰੋ। ਇੰਪਲੋਇਰ ਤੁਹਾਡਾ ਕਰ ਸਕਦਾ, ਤੁਸੀਂ ਨਹੀਂ ਕਰ ਸਕਦੇ। ਇੰਪਲੋਇਰ ਨੂੰ ਜਾਂ ਆਪਣੇ ਲਾਇਰ ਨੂੰ ਕਹੋ ਕਿ ਉਹਨਾਂ ਨੂੰ ਕਾਲ ਕਰੋ, ਸਰਵਿਸ ਰਿਕੁਐਸਟ ਪਲੇਸ ਕਰੋ, ਅਤੇ ਉਹਨਾਂ ਨੂੰ ਕਹੋ ਕਿ ਇਹੀ ਕਹਿਣਾ ਕਿ ਮੇਰਾ ਜਿਹੜਾ ਕੇਸ ਹੈਗਾ ਆਊਟਸਾਈਡ ਆਫ ਨੋਰਮਲ ਪ੍ਰੋਸੈਸਿੰਗ ਟਾਈਮ ਹੈਗਾ। ਬਸ ਇੰਨੀ ਗੱਲ ਕਹੋ ਕਿ ਆਊਟਸਾਈਡ ਆਫ ਨੋਰਮਲ ਪ੍ਰੋਸੈਸਿੰਗ ਟਾਈਮ ਹੈ, ਅਤੇ ਉਹ ਫਿਰ ਤੁਹਾਡਾ ਜਿਹੜਾ ਕਸਟਮਰ ਸਰਵਿਸ ਵਾਲੇ ਆ ਉਹ ਤੁਹਾਡੀ ਰਿਕੁਐਸਟ ਲੈ ਲੈਣਗੇ। ਉਹ ਤੁਹਾਨੂੰ ਕਹਿਣਗੇ ਕਿ 30 ਦਿਨ ਜਾਂ 45 ਦਿਨ ਬਾਅਦ ਸਾਨੂੰ ਦੁਬਾਰਾ ਕਾਲ ਕਰੋ। ਤੁਸੀਂ ਫਿਰ ਉਹਨਾਂ ਨੂੰ ਦੁਬਾਰਾ ਕਾਲ ਕਰੋ। ਕੋਈ ਉਹਨਾਂ ਦੀ ਗਰੰਟੀ ਨਹੀਂ ਹੈ ਕਿ ਉਹਨਾਂ ਨੇ ਤੁਹਾਡਾ ਅਪਰੂਵ ਕਰਨਾ, ਪਰ ਹਾਂਜੀ ਤੁਸੀਂ ਉਹਨਾਂ ਨੂੰ ਦੁਬਾਰਾ ਕਾਲ ਕਰਦੇ ਰਹੋ, ਅਤੇ ਉਹ ਤੁਹਾਡਾ ਕੇਸ ਉੱਤੇ ਡਿਸੀਜਨ ਦੇਣਗੇ ਛੇਤੀ।
ਕਈ ਵਾਰੀ ਕੀ ਹੋਏਗਾ ਕਿ R1 ਕੇਸਿਸ ਦੇ ਵਿੱਚ ਆਪਾਂ ਜ਼ਿਆਦਾਤਰ ਦੇਖਦੇ ਹਾਂ ਕਿ ਕਈ ਵਾਰੀ ਨਾ ਉਹ ਕਈ ਸਾਰੇ ਹੁੰਦੇ ਨੇ ਕਿ ਉਹ ਦੇਖਣਾ ਚਾਹੁੰਦੇ ਨੇ ਕਿ ਇਹ ਵਾਕਈ R1 ਜਾਂ ਉਸ ਲੈਵਲ ਦੀ ਡਿਊਟੀਜ਼ ਪਰਫਾਰਮ ਕਰ ਰਿਹਾ ਬੰਦਾ ਕਿ ਨਹੀਂ ਕਰ ਰਿਹਾ, ਅਤੇ ਕਾਫੀ ਸਾਰੇ ਕੇਸਿਸ ਐਡਮਿਨਿਸਟ੍ਰੇਟਿਵ ਪ੍ਰੋਸੈਸਿੰਗ 'ਚ ਚੱਲ ਰਹੇ ਹੁੰਦੇ ਨੇ, ਮਤਲਬ ਕਿ ਉਹ ਵੈਰੀਫਾਈ ਕਰਨਾ ਚਾਹੁੰਦੇ ਨੇ ਜਾਂ ਕਈ ਵਾਰੀ ਉਹ ਸਾਈਟ ਵਿਜ਼ਿਟ ਆ ਕੇ ਦੇਖਦੇ ਨੇ। ਉਹਨਾਂ ਨੇ ਦੇਖਣਾ ਕਿ ਬੇਸਿਕਲੀ ਐਜ਼ ਅ ਮਿਨਿਸਟਰ ਬੰਦਾ ਕੰਮ ਕਰਦਾ ਵੀ ਹੈ ਕਿ ਨਹੀਂ ਕਰਦਾ ਹੈਗਾ। ਹਾਂਜੀ, ਅਸੀਂ I360 ਅਪਲਾਈ ਕੀਤਾ ਹੋਇਆ, ਹਾਂਜੀ। R1 ਤੇ ਹੈਗਾ ਹੀ ਆ। ਹਾਂਜੀ, ਹਾਂਜੀ, I360 ਦੀ ਗੱਲ ਕਰ ਰਹੇ ਹਾਂ ਕਿ R1 ਤੇ ਨਾ ਹਾਂਜੀ, ਜਿੱਦਾਂ ਹੁਣ ਤੁਹਾਡੀ ਤੁਸੀਂ ਜੇ ਮੰਨ ਲਓ ਉਹਨਾਂ ਨੇ ਕਿਹਾ ਕਿ ਐਜ਼ ਅ ਰਿਲੀਜੀਅਸ ਮਿਨਿਸਟਰ ਪ੍ਰੀਸਟ ਕੰਮ ਕਰਦਾ, ਹੂੰ ਪਰ ਬੰਦਾ ਐਜ਼ ਅ ਪ੍ਰੀਸਟ ਕੰਮ ਨਹੀਂ ਕਰਦਾ, ਉਹ ਕੋਈ ਛੋਟੇ-ਮੋਟੇ ਕੰਮ ਕਰ ਰਿਹਾ, ਲੰਗਰ ਵਰਤਾ ਰਿਹਾ ਜਾਂ ਇੱਦਾਂ ਕਰ ਰਿਹਾ ਹੈ ਨਾ। ਅਤੇ ਇਮੀਗ੍ਰੇਸ਼ਨ ਨੇ ਹੁਣ ਕੀ ਦੇਖਿਆ ਕਿ ਬੜੇ ਸਾਰੇ ਕੇਸਿਸ ਉਹਨਾਂ ਨੇ ਰੀਓਪਨ ਕੀਤੇ ਨੇ। ਉਹਨਾਂ ਨੇ ਦੇਖਿਆ ਸੀਗਾ ਕਿ ਇਹ ਜੋ ਕਹਿੰਦੇ ਨੇ 360 ਦੇ ਵਿੱਚ ਉਹ ਐਕਚੁਅਲ 'ਚ ਹੋ ਨਹੀਂ ਰਿਹਾ, ਕਰ ਨਹੀਂ ਰਹੇ ਹੋ। ਅਤੇ ਉਹ ਡਿਪੈਂਡਿੰਗ ਅਪੋਨ ਤੁਹਾਡਾ ਗੁਰਦੁਆਰਾ, ਤੁਹਾਡੇ ਪੇਪਰ ਕਿੰਨੇ ਕੀਤੇ ਨੇ, ਵਿੱਚੋਂ ਦੀ ਕਈ ਕਲਰਕਾਂ ਨੇ ਫਾਈਲ ਕੀਤੇ ਨੇ, ਉੱਦਾਂ ਹੀ ਸਾਰਿਆਂ ਨੂੰ ਸੇਮ ਹੀ ਡਿਊਟੀਆਂ ਜਿਹੜੇ ਮਤਲਬ ਅਸਾਈਨ ਕੀਤੀਆਂ ਹੁੰਦੀਆਂ, ਅਤੇ ਉਹ ਫਿਰ ਇਨ ਸ਼ਾਰਟ ਰਨ ਲੌਂਗ ਰਨ ਦੇ ਵਿੱਚ ਕਈ ਵਾਰੀ ਇਨਵੈਸਟੀਗੇਸ਼ਨ ਦੇ ਅੰਡਰ ਆ ਜਾਂਦੇ ਨੇ। ਫਿਰ ਇਮੀਗ੍ਰੇਸ਼ਨ ਦੇਖਣਾ ਚਾਹੁੰਦੀ ਹੈ ਕਿ ਇਹ ਵਾਕਈ ਇਹ ਕਰ ਰਹੇ ਕਿ ਨਹੀਂ ਕਰ ਰਹੇ ਨੇ। ਕਈ ਵਾਰੀ ਸਾਈਟ ਵਿਜ਼ਿਟ ਕਰਦੇ ਨੇ, ਆਪਣੇ ਇੰਡੀਪੈਂਡੈਂਟ ਸੋਰਸਿਸ ਤੋਂ ਵੀ ਕਈ ਵਾਰੀ ਵੈਰੀਫਾਈ ਕਰਦੇ ਨੇ ਕਿ ਬੰਦਾ ਉੱਥੇ ਹੈਗਾ ਹੈ, ਰਹਿੰਦਾ ਹੈ, ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ। ਠੀਕ ਹੈ। ਸੋ ਇਹ ਜਿਹੜੀ ਚੀਜ਼ ਆ ਉਹ ਹੋਈ ਹੋ ਸਕਦੀ ਹੈ। ਸੋ ਪੋਸੀਬਲ ਹੈ ਕਿ ਉਹਨਾਂ ਦੇ ਰਡਾਰ ਦੇ ਵਿੱਚ ਹੋਵੇ, ਉਹ ਥੋੜ੍ਹਾ ਜਿਹਾ ਜ਼ਿਆਦਾ ਦੇਖਣਾ ਚਾਹੁੰਦੇ ਨੇ, ਮੇਕ ਸ਼ੋਰ ਕਰਨਾ ਚਾਹੁੰਦੇ ਨੇ ਵੀ ਕਿਉਂਕਿ ਨੰਬਰ ਆਫ R1s ਹੁਣ ਇਹ ਥੋੜਾ ਕਿ ਜਿੰਨਾ ਡਿਪੈਂਡਿੰਗ ਗੁਰਦੁਆਰੇ ਦਾ ਸਾਈਜ਼ ਕੀ ਹੈ, ਕਿੰਨੇ ਹੋ ਚਾਹੀਦੇ ਨੇ। ਹੁਣ ਇਹ ਤਾਂ ਨਹੀਂ ਕਿ 10 ਪ੍ਰੀਸਟ ਫਾਈਲ ਕਰਤੇ, ਉਹਨੇ ਕਹਿਣਾ ਸਾਰੇ ਤਾਂ ਨਹੀਂ ਕਰ ਸਕਦੇ ਹੈਗੇ ਨਾ। ਸੋ ਉਨੀ ਜ਼ਰੂਰਤ ਨਹੀਂ ਹੁੰਦੀ। ਸੋ ਇਹ ਵੀ ਇਸ ਚੀਜ਼ ਦਾ ਵੀ ਜਿਹੜਾ ਉਹ ਸ਼ੱਕ ਜਾਂਦਾ। ਚਲੋ ਕੋਈ ਨਹੀਂ, ਜਿਹੜਾ ਵੀ ਤੁਹਾਡਾ ਵਕੀਲ ਆ ਜਾਂ ਗੁਰਦੁਆਰਾ ਸਾਹਿਬ ਨੇ ਜਿਹੜਾ ਵੀ ਵਕੀਲ ਰੱਖਿਆ ਆ ਉਹਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰੋ ਜੀ। ਅਗਲੇ ਜਿਹੜੇ ਕਾਲਰ ਨੇ ਨਵਤੇਜ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈਗਾ ਜੀ ਗ੍ਰੀਨ ਕਾਰਡ ਪ੍ਰੋਸੈਸ ਰਿਨਿਊਅਲ ਦੇ ਰਿਲੇਟਡ। ਦੋ ਤਿੰਨ ਛੋਟੇ ਸਵਾਲ ਨੇ। ਇੱਕ ਤਾਂ ਹੈਗਾ ਜੀ ਇਹ ਕਿੰਨੀ ਕੁ ਦੇਰ ਲੱਗਦੀ ਹੈ ਜੇ ਤੁਸੀਂ ਰਿਨਿਊਅਲ ਲਈ ਆਪਣੇ 10 ਸਾਲ ਬਾਅਦ ਅਪਲਾਈ ਕਰਦੇ ਹੋ ਗ੍ਰੀਨ ਕਾਰਡ ਨੂੰ, ਤੇ ਦੂਸਰਾ ਜੇ ਮੰਨ ਲਓ ਜ਼ਿਆਦਾ ਸਮਾਂ ਲੱਗਦਾ ਹੈ ਤਾਂ ਉਸ ਸਮੇਂ ਦੇ ਦੌਰਾਨ ਕੋਈ ਓਵਰਸੀਜ਼ ਜਾਣ ਦੇ ਲਈ ਕੋਈ ਪ੍ਰੋਵੀਜ਼ਨ ਹੈਗੀ ਹੈ ਜਾਂ ਕੋਈ ਤੁਸੀਂ ਕਰ ਸਕਦੇ ਹੋ? ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਡਾ ਟੈਂਪਰੇਰੀ ਗ੍ਰੀਨ ਕਾਰਡ ਹੈਗਾ ਕਿ ਪਰਮਾਨੈਂਟ ਗ੍ਰੀਨ ਕਾਰਡ ਦੇ ਰਿਨਿਊਅਲ ਦੀ ਗੱਲ ਕਰ ਰਹੇ ਹੋ? ਇਹ ਪਰਮਾਨੈਂਟ ਹੈ, ਪੇਰੈਂਟਸ ਵਾਸਤੇ ਹੈਗਾ ਜੀ, ਪਰਮਾਨੈਂਟ ਹੈਗਾ ਜੀ ਉਹਨਾਂ ਦਾ ਗ੍ਰੀਨ ਕਾਰਡ। 10 ਈਅਰ ਵਾਲਾ ਜਿਹੜਾ ਹੈਗਾ ਉਹਨੂੰ ਹੈਗਾ 12 ਤੋਂ 13 ਮਹੀਨੇ ਦਾ ਟਾਈਮ ਦੱਸ ਰਿਹਾ ਇਸ ਵੇਲੇ ਜੀ। ਸੋ ਸਾਲ ਕੁ ਲੱਗ ਜਾਣਾ ਜੀ, ਸਾਲ ਕੁ ਲੱਗ ਜਾਣਾ। ਅਤੇ ਥੋੜ੍ਹਾ ਕਰੋਨਾ ਦਾ ਜਿਹੜਾ ਕੋਵਿਡ ਕਰਕੇ ਵੀ ਹੁਣ ਜਿਹੜਾ ਡਿਲੇ ਜਦੋਂ ਮੰਨ ਲਓ ਇੱਦਾਂ ਐਕਸਪਾਇਰ ਕਿੰਨੇ ਚਿਰ ਪਹਿਲੋਂ ਅਪਲਾਈ ਕਰ ਸਕਦੇ ਆ? ਐਕਸਪਾਇਰ ਹੋਣ ਤੋਂ ਬਾਅਦ 'ਚ ਵੀ ਕਰ ਸਕਦੇ ਹਾਂ ਕੋਈ ਐਸਾ ਨਹੀਂ, ਮੰਨ ਲਓ ਜਿੱਦਾਂ ਕਿਸੇ ਦਾ ਐਕਸਪਾਇਰ ਹੋਣ ਵਾਲਾ ਹੋਵੇ 90 ਡੇਜ਼ ਪਹਿਲਾਂ 90 ਡੇਜ਼ ਪਹਿਲਾਂ ਜਿਹੜਾ ਉਹ ਕਰ ਸਕਦੇ ਨੇ, ਅਤੇ ਉਹ ਫਿਰ ਨੋਟਿਸ ਤੁਹਾਨੂੰ ਇੱਥੇ ਰਹਿਣ ਦੇ ਲਈ ਸਟੇਟਸ ਦੇ ਉੱਤੇ ਕੋਈ ਟੈਨਸ਼ਨ ਨਹੀਂ ਰਹਿੰਦੀ, ਰਾਈਟ? ਹੁਣ ਭਾਜੀ ਜਿਹੜਾ ਇੰਨੀ ਦੇਰ ਰਿਹਾ ਹੈਗਾ, ਜੇ ਐਲੀਜੀਬਲ ਹੈਗਾ ਸਿਟੀਜ਼ਨਸ਼ਿਪ ਲਈ, ਮੰਨ ਲਓ ਕਿ ਉਹਨਾਂ ਨੇ ਟਾਈਮ ਇੱਥੇ ਕੱਟਿਆ ਹੋਇਆ, ਉਹ ਸਿਟੀਜ਼ਨਸ਼ਿਪ ਡਾਇਰੈਕਟਲੀ ਵੀ ਕਰ ਸਕਦਾ ਹੈ। ਗ੍ਰੀਨ ਕਾਰਡ ਮਤਲਬ ਜੇ ਹੁਣ ਸਾਲ ਲੱਗਣਾ ਹੀ ਹੈ, ਤੁਸੀਂ ਸਿਟੀਜ਼ਨਸ਼ਿਪ ਵੀ ਲੈ ਸਕਦੇ ਹੋ। ਤੁਸੀਂ ਰਿਨਿਊਅਲ ਲੈ ਕੇ ਕੀ ਕਰਨਾ ਹੈ? ਪਰ ਇਹ ਹੈ ਕਿ ਜੇ ਇੰਪਲੋਇਮੈਂਟ ਵਾਸਤੇ ਜਾਂ ਤੁਸੀਂ ਟਰੈਵਲ ਕਰਨਾ ਮੰਗਦੇ ਹੋ ਬਾਹਰ, ਫਿਰ ਕਈ ਵਾਰੀ ਲੋਕੀ ਰਿਨਿਊਅਲ ਕਰ ਦਿੰਦੇ ਨੇ। ਠੀਕ ਹੈ ਜੀ। ਸੋ ਸਰੋਤਿਓ, ਜੇ ਤੁਹਾਡਾ ਕੋਈ ਕੇਸ ਜ਼ਿਆਦਾ ਪੇਚੀਦਾ ਹੈਗਾ ਤਾਂ ਤੁਸੀਂ ਜਗਵੀਰ ਟਿਰਕੀਆਣਾ ਉਹਨਾਂ ਦਾ ਜਿਹੜਾ ਇਹਨਾਂ ਦੇ ਨਾਲ ਕੰਟੈਕਟ ਵੀ ਜਿਹੜਾ ਉਹ ਕਰ ਸਕਦੇ ਹੋ। ਸੋ ਇਹਨਾਂ ਦਾ ਫ਼ੋਨ ਨੰਬਰ 4157157790। ਇਹਨਾਂ ਦੇ ਵੱਲੋਂ ਬੇਨਤੀ ਆ ਵੀ ਹੁਣ ਇਹਨਾਂ ਦੇ ਆਫਿਸਿਸ ਜਿਹੜੇ ਆ ਉਹ ਖੁੱਲ੍ਹਣੇ ਸ਼ੁਰੂ ਹੋ ਚੁੱਕੇ ਆ। ਸੋ ਸਟਾਫ ਜਿਹੜਾ ਆ ਉਹ ਆਉਣਾ ਸ਼ੁਰੂ ਹੋ ਗਿਆ। ਸੋ ਟਰਾਈ ਕਰਨਗੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਜਿਹੜਾ ਉਹ ਆਨਸਰ ਕਰ ਸਕਣ। ਫੋਨ ਦੇ ਉੱਤੇ ਕਈ ਵਾਰੀ ਜਿਹੜੀਆਂ ਮਿਸਡ ਕਾਲਸ ਆ ਲਿਮਿਟਡ ਨਜ਼ਰ ਆਉਂਦੀਆਂ ਨੇ। ਸੋ ਬੈਟਰ ਇਹ ਆ ਵੀ ਆਈਦਰ ਵਟਸਐਪ ਦੇ ਉੱਤੇ ਜਾਂ ਇਹਨਾਂ ਨੂੰ ਟੈਕਸਟ ਮੈਸੇਜ ਇਹਨਾਂ ਦੇ ਫ਼ੋਨ ਨੰਬਰ 4157157790 ਦੇ ਉੱਤੇ ਜਿਹੜਾ ਆ ਤੁਸੀਂ ਉਹਨਾਂ ਨੂੰ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਜਿਹੜਾ ਉਹ ਕਰ ਸਕਦੇ ਹੋ। ਅਗਲੇ ਆਪਣੇ ਕਾਲਰ ਹੈਗੇ ਨੇ ਸਤਵੰਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸਤਵੰਤ ਸਿੰਘ ਨਿਊਯਾਰਕ ਤੋਂ ਭਾਈ ਗੱਲ ਕਰਦਾ ਮੈਂ ਜੀ। ਤੇ ਭਾਈ ਮੈਂ ਨਾ ਜਿੱਦਾਂ ਕੇਸ ਲਾਇਆ ਹੋਇਆ ਸੀ ਅਸਾਈਲਮ ਦਾ, ਜਿੱਦਾਂ ਆਪ ਹੀ ਮੈਂ ਆ ਕੇ ਜਿੱਦਾਂ ਇਮੀਗ੍ਰੇਸ਼ਨ ਦੇ ਆਫਿਸਰ ਕੋਲ ਪੇਸ਼ ਹੋਇਆ ਸੀ, ਤੇ ਉਹਨਾਂ ਨੇ ਗਾਂ ਮੇਰਾ ਕੇਸ ਕੋਰਟ 'ਚ ਭੇਜਤਾ ਸੀ। ਤੇ ਭਾਈ ਮੇਰੀ ਮਾਸਟਰੀ ਹਿਅਰਿੰਗ ਤੋਂ ਬਾਅਦ ਨਾ ਜਦੋਂ ਫਾਈਨਲ ਡੇਟ ਪਈ ਤੇ ਉਸ ਤੋਂ ਬਾਅਦ ਮੈਂ ਕੇਸ ਮਤਲਬ PD ਪੈਂਡਿੰਗ ਕਰਾ ਲਿਆ ਸੀ ਹੋਲਡ ਤੇ। ਹਾਂਜੀ। ਤੇ ਭਾਈ ਉਹ ਮੈਂ ਪੁੱਛਣਾ ਸੀ ਵੀ ਮਤਲਬ ਮੇਰੀ ਜੱਜ ਚੇਂਜ ਹੋ ਸਕਦੀ ਜੇ ਮੈਂ ਆਪਣਾ ਮੂਵ ਕਰਾਵਾਂ ਕੇਸ ਕਿਸੇ ਹੋਰ ਜਗ੍ਹਾ 'ਚ, ਮਤਲਬ ਕਿਸੇ ਹੋਰ ਸਟੇਟ 'ਚ? ਤੁਸੀਂ ਮਤਲਬ ਹੁਣ ਦੁਬਾਰਾ ਫਾਈਟ ਕਰਨਾ ਚਾਹੁੰਦੇ ਹੋ ਕੇਸ? ਹਾਂਜੀ ਭਾਈ, ਮੈਂ ਓਪਨ ਕਰਵਾਉਣਾ ਚਾਹੁੰਦਾ ਕੇਸ। ਮੇਰਾ 3 ਸਾਲਾਂ ਤੋਂ ਬੰਦ ਪਿਆ ਕੇਸ, 2016 ਦਾ ਮੈਂ ਬੰਦ ਕਰਵਾਇਆ ਹੈਗਾ। ਤੁਸੀਂ ਇੱਦਾਂ ਕਰੋ, ਜਦੋਂ ਤੁਸੀਂ ਰੀਓਪਨ ਕਰਦੇ ਹੋ ਤੁਸੀਂ ਪਹਿਲਾਂ ਰੀਓਪਨ ਕਰਾ ਲਓ, ਫਿਰ ਉਸ ਤੋਂ ਬਾਅਦ ਤੁਸੀਂ ਚੇਂਜ ਆਫ ਵੈਨਿਊ ਫਾਈਲ ਕਰਾ ਲਓ। ਓਕੇ, ਪਹਿਲਾਂ ਰੀਓਪਨ ਕਰਾ ਕੇ ਉਸ ਤੋਂ ਬਾਅਦ ਫਿਰ ਆਪਾਂ ਕਰ ਸਕਦੇ ਹਾਂ। ਮਤਲਬ ਜਦੋਂ ਤੁਸੀਂ ਰੀਓਪਨ ਦਾ ਵੀ ਪਾਓਗੇ ਤੁਸੀਂ ਮੇਕ ਸ਼ੋਰ ਕਰਨਾ ਕਿ ਤੁਸੀਂ ਪਹਿਲਾਂ ਤਾਂ ਤੁਸੀਂ ਐਡਰੈਸ ਆਪਣਾ ਅਪਡੇਟ ਕਰੋ ਨਵਾਂ ਵਾਲਾ, ਹੈ ਨਾ?
ਤੇ ਰੀਓਪਨ ਤੁਸੀਂ ਜਦੋਂ ਕਰਦੇ ਹੋ ਉਹਦੇ ਵਿੱਚ ਵੀ ਐਡਰੈਸ ਵਗੈਰਾ ਆਪਣਾ ਨਵੇਂ ਵਾਲਾ ਹੀ ਦੇਣਾ, ਤੇ ਰੀਓਪਨ ਜਦੋਂ ਗ੍ਰਾਂਟ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਤੁਸੀਂ ਮੋਸ਼ਨ ਟੂ ਟ੍ਰਾਂਸਫਰ ਵੈਨਿਊ ਕਰਨਾ। ਜੀ ਓਕੇ ਭਾਈ ਮਤਲਬ ਇਹਦੇ ਨਾਲ ਮੇਰਾ ਜੱਜ ਚੇਂਜ ਹੋ ਸਕਦਾ? ਜੱਜ ਉਹੀ ਮਤਲਬ ਉਹੀ ਤੇ ਨਾ ਰਹੇਗਾ? ਜਦੋਂ ਭਾਜੀ ਵੈਨਿਊ ਚੇਂਜ ਹੋ ਗਿਆ ਜੱਜ ਵੀ ਚੇਂਜ ਹੋ ਜਾਣਾ ਆਪ ਹੀ। ਜੀ ਓਕੇ ਭਾਈ, ਥੈਂਕ ਯੂ ਭਾਈ Okay ਜੀ। ਤੁਹਾਡਾ। ਜੀ ਇੱਕ ਜਾਣੇ ਕੋਈ ਪੁੱਛਦੇ ਸੀ ਵੀ EB5 ਦੇ ਵਿੱਚ ਉਹਨਾਂ ਦਾ ਆਈ ਥਿੰਕ ਕਹਿੰਦੇ ਬੇਟਾ F1 ਦੇ ਉੱਤੇ ਆ, ਤੇ ਕੀ ਉਸ ਨੂੰ ਉਸ ਦੇ ਨਾਲ ਆਪਣੇ ਆਪ ਨੂੰ ਉਹ ਆਪਣੇ ਬੇਟੇ ਨੂੰ ਐਡ ਕਰ ਸਕਦੇ ਵਿਦਆਊਟ ਉਹਦਾ ਸਟੇਟਸ ਚੇਂਜ ਹੋਇਆ? ਫਾਈਲ ਜਿਹੜਾ EB5 ਹੈਗਾ ਉਹਦੇ ਵਿੱਚ ਜਿਹੜਾ ਵੀ ਪ੍ਰਿੰਸੀਪਲ ਐਪਲੀਕੈਂਟ ਹੈਗਾ ਉਹ ਆਪਣੇ 21 ਸਾਲ ਤੋਂ ਛੋਟੇ ਬੱਚਿਆਂ ਨੂੰ ਤੇ ਆਪਣੀ ਸਪਾਊਸ ਨੂੰ ਐਡ ਕਰ ਸਕਦਾ ਹੈ। ਜੇ ਬੇਟੇ ਨੇ ਫਾਈਲ ਕੀਤਾ ਹੈਗਾ, ਬੇਟਾ ਆਪਣੇ ਪੇਰੈਂਟਸ ਨੂੰ ਨਹੀਂ ਐਡ ਕਰ ਸਕਦਾ। ਠੀਕ ਹੈ ਜੀ। ਅਗਲੇ ਕਾਲਰ ਨੇ ਨਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਸੀਗਾ ਜੀ, ਮੈਂ 2016 ਦੇ ਵਿੱਚ ਆਵਾਜ਼ ਕੱਟ ਰਹੀ ਭਾਜੀ, ਦੁਬਾਰਾ ਪੁੱਛਿਓ। ਹਾਂਜੀ 2016 ਦੇ ਵਿੱਚ ਮੈਂ ਵਰਕ ਪਰਮਿਟ ਲਿਆ ਸੀਗਾ ਤੇ ਐਜ਼ ਵਿਦ ਫੈਮਿਲੀ ਵੀਜ਼ਾ ਤੇ। ਹਾਂਜੀ ਤੇ ਫਿਲਹਾਲ ਕੋਈ ਨਹੀਂ, 2 ਵਾਰੀ ਵਰਕ ਪਰਮਿਟ ਰਿਨਿਊ ਹੋ ਗਿਆ, ਸਾਰਾ ਕੁਝ ਹੋ ਗਿਆ। ਹੋਰ ਕੋਈ ਆਈਡੀਆ ਹੈ? ਭਾਜੀ ਇੱਕ ਵਾਰੀ ਦੁਬਾਰਾ ਬੋਲੇ, ਤੁਹਾਡੀ ਆਵਾਜ਼ ਕੱਟ ਗਈ ਸੀ। 2016 'ਚ ਤੁਸੀਂ ਕਹਿੰਦੇ ਸੀ ਵਰਕ ਪਰਮਿਟ ਲਿਆ ਸੀਗਾ ਫੈਮਿਲੀ ਬੇਸ ਦੇ ਉੱਤੇ? ਹਾਂ ਫੈਮਿਲੀ ਵੀਜ਼ੇ ਤੇ ਆਏ ਤੇ, ਟੂਰਿਸਟ ਵੀਜ਼ਾ ਜਿਹੜਾ ਕਹਿੰਦੇ। ਟੂਰਿਸਟ ਵੀਜ਼ੇ ਤੋਂ ਬਾਅਦ ਫਿਰ ਤੁਸੀਂ ਅਸਾਈਲਮ ਅਪਲਾਈ ਕੀਤਾ? ਹਾਂਜੀ 2016 ਨਵੰਬਰ ਦੇ ਵਿੱਚ ਵਰਕ। ਜੀ, ਤੇ ਉਸ ਤੋਂ ਬਾਅਦ ਜੇ ਤੁਸੀਂ ਰੀਨਿਊ ਕੀਤਾ ਤੇ ਸਵਾਲ ਕੀ ਹੈ ਤੁਹਾਡਾ? ਹਾਂ ਯਾਰ ਰਿਨਿਊ ਕਰੇ, ਸਵਾਲ ਇਹ ਹੈ ਵੀ ਕਿੰਨਾ ਕੁ ਟਾਈਮ ਲੱਗਣਾ? ਕਿੰਨਾ ਕੁ ਟਾਈਮ ਲੱਗਣਾ ਇਹ ਜੀ ਦੱਸਿਓ ਜੀ। ਫਿਰ ਰਿਨਿਊਅਲ ਤੁਸੀਂ 6 ਮਹੀਨੇ ਪਹਿਲਾਂ ਫਾਈਲ ਕਰ ਸਕਦੇ ਹੋ, ਤੁਸੀਂ 6 ਮਹੀਨੇ ਪਹਿਲਾਂ ਫਾਈਲ ਕਰੋ। ਜੀ, ਤੇ ਉੱਦਾਂ ਓਵਰਆਲ ਕੇਸ ਨੂੰ ਤਾਂ ਇਹ ਹੁਣ ਜਿਹੜੇ ਅਸਾਈਲਮ ਆਫਿਸਰ ਆ ਜਾਂ ਇਮੀਗ੍ਰੇਸ਼ਨ ਵਾਲੇ ਉਹ ਸਾਰੇ ਦਸਤਾਵੇਜ਼ਾਂ ਨੂੰ ਦੇਖਦੇ ਹੋਏ ਫੈਸਲਾ ਲੈਣਗੇ, ਰਾਈਟ? ਵਰਕ ਪਰਮਿਟ ਤਾਂ ਦੇ ਦਿੰਦੇ ਨੇ, ਉਹਨਾਂ ਦਾ ਤਾਂ ਕੋਈ ਨਹੀਂ। ਤੇ ਉੱਦਾਂ ਓਵਰਆਲ ਕੇਸ ਨੂੰ ਕਿੰਨਾ ਕੁ ਸਮਾਂ ਲੱਗ ਜਾਂਦਾ ਹੁੰਦਾ? ਉਹ ਤਾਂ ਜਿਹੜਾ ਸਹੀ ਲਾਸਟ ਇਨ ਫਸਟ ਆਊਟ ਵਾਲਾ ਰੂਲ ਆ, ਜਿਹੜੇ ਪੁਰਾਣੇ ਸੀਗੇ ਜਿੱਦਾਂ ਇਹ ਦੱਸਦੇ 16 'ਚ ਜੇ ਕੀਤਾ ਸੀਗਾ ਤੇ ਜਿਹਨਾਂ ਦਾ ਪੈਂਡਿੰਗ ਤੇ ਆ ਤੇ ਫਿਰ ਪੈਂਡਿੰਗ ਤੇ ਰਹੂਗਾ। ਜੀ, ਸੋ ਵੇਟ ਕਰਨੀ ਪੈਣੀ ਹੈ ਭਾਜੀ। ਮੈਂ ਇੱਕ ਉਹ ਦੱਸਣਾ ਸੀਗਾ, ਤੁਸੀਂ ਪੁੱਛਿਆ ਸੀਗਾ ਜਿਹੜਾ I-90 ਸੀਗਾ ਨਾ, ਕਿੰਨੀ ਦੇਰ ਪਹਿਲਾਂ ਕਰ ਸਕਦੇ ਨੇ? 6 ਮਹੀਨੇ ਪਹਿਲਾਂ ਕਰ ਸਕਦੇ ਨੇ। ਠੀਕ ਹੈ ਜੀ। 90 ਦਿਨ ਨਹੀਂ, 6 ਮਹੀਨੇ ਪਹਿਲਾਂ ਰਿਨਿਊਅਲ ਲਈ 180 ਦਿਨ। ਹਾਂਜੀ, ਵਰਕ ਪਰਮਿਟ ਵੀ 6 ਮਹੀਨੇ ਪਹਿਲਾਂ ਅਪਲਾਈ ਕਰ ਸਕਦੇ ਹੋ। ਵਰਕ ਪਰਮਿਟ ਵੀ ਤੇ ਜਿਹੜਾ ਉਹ ਵੀ ਠੀਕ ਹੈ। ਤੇ ਜਿਹੜਾ ਅੱਛਾ EAD ਕਾਰਡ ਇਰਰਿਸਪੈਕਟਿਵ ਜਿਹੜਾ ਕੋਈ H1 ਵਾਲਾ ਆ ਜਾਂ ਜਿਹੜੇ ਸਟੂਡੈਂਟ ਵੀ ਆਉਂਦੇ ਆ ਉਹ ਵੀ 180 ਦਿਨ ਪਹਿਲਾਂ ਕਰ ਸਕਦੇ? ਇਹਦਾ ਮਤਲਬ ਨਹੀਂ, ਜਿਹੜੇ ਸਟੂਡੈਂਟ ਹੈਗੇ ਨੇ ਉਹਨਾਂ ਦੇ ਸਪੈਸ਼ਲ ਰੂਲ ਨੇ, ਉਹਨਾਂ ਨੂੰ OPT ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਹੈ, ਉਹਨੂੰ ਗ੍ਰੈਜੂਏਸ਼ਨ ਤੋਂ ਜ਼ਿਆਦਾ 90 ਦਿਨ ਪਹਿਲਾਂ ਫਾਈਲ ਕਰਨ ਦੀ ਆਪਸ਼ਨ ਹੁੰਦੀ ਹੈ ਤੇ ਉਹਨਾਂ ਦਾ ਨਾ ਟਾਈਮ ਫਰੇਮ ਹੁੰਦਾ ਹੈ। ਠੀਕ ਹੈ। ਤੇ ਫਿਰ ਉਹਨਾਂ ਨੂੰ ਇੱਕ ਤਾਂ ਇਨੀਸ਼ੀਅਲ ਉਹਨਾਂ ਦੀ OPT ਹੁੰਦੀ ਹੈ, ਫਿਰ ਉਸ ਤੋਂ ਬਾਅਦ ਇੱਕ ਸਟੈਮ OPT, ਇੱਕ ਅਲੱਗ OPT ਹੈਗੀ ਜਿਹੜੀ ਐਕਸਟੈਂਡਡ ਹੁੰਦੀ ਉਹ ਉਹਨਾਂ ਨੂੰ ਆਪਣੀ ਜਿਹੜੀ ਪਹਿਲੀ ਵਾਲੀ ਐਕਸਪਾਇਰ ਹੋਣ ਤੋਂ ਪਹਿਲਾਂ ਫਾਈਲ ਕਰਨੀ ਪੈਂਦੀ ਹੈ 90 ਦਿਨ। ਹਾਂਜੀ ਜੀ ਠੀਕ ਹੈ। ਅਗਲੇ ਕਾਲਰ ਨੇ ਜਸਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਹੈਗਾ ਕੁਐਸਚਨ, ਮੇਰੇ ਬੇਟੇ ਦੀ ਵਿਆਹ ਹੋਇਆ ਇੱਥੇ ਕੈਨੇਡਾ ਵਿੱਚ। ਮੇਰਾ ਬੇਟਾ ਅਮਰੀਕਨ ਸਿਟੀਜ਼ਨ ਆ, ਉੱਥੋਂ ਦਾ ਬੋਰਨ ਆ। ਓਕੇ, ਕੁੜੀ ਉੱਥੇ ਸਿਟੀਜ਼ਨ ਵਿਜ਼ਟਰ ਵੀਜ਼ੇ ਤੇ ਆਈ ਸੀ ਕੈਨੇਡਾ ਵਿੱਚ। ਤੇ ਅਸੀਂ ਮਾਰਚ ਵਿੱਚ ਜਿੱਦਾਂ ਅਸੀਂ ਆਨਲਾਈਨ ਤੇ ਜਿੱਦਾਂ ਚਲੋ ਸਾਡੀ ਗੱਲਬਾਤ ਤੋਂ ਕਿਤੇ ਅਸੀਂ ਵਿਆਹ ਕਰ ਲਿਆ। ਤੇ ਹੁਣ COVID-19 ਕਰਕੇ ਅਸੀਂ ਕੁਝ ਕਰ ਨਹੀਂ ਸਕੇ, ਇਹਨਾਂ ਦੀ ਕੋਰਟ ਮੈਰਿਜ ਵੀ ਨਹੀਂ ਹੋਈ, ਅਸੀਂ ਕੋਈ ਪੇਪਰ ਵੀ ਨਹੀਂ ਅਜੇ ਲਾ ਸਕੇ। ਤੇ ਕਿਹੜਾ ਜਿੱਦਾਂ ਸੌਖਾ ਤਰੀਕਾ ਕਿਹੜਾ ਹੈਗਾ ਕਿ ਅਸੀਂ ਉਹਨੂੰ ਇੱਥੇ ਅਮਰੀਕਾ ਵਿੱਚ ਲੈ ਕੇ ਆਈਏ? ਇਹਦਾ ਜੀ ਹੁਣ ਤੁਸੀਂ ਵਿਆਹ ਦੇ ਇੰਟੈਂਟ ਨਾਲ ਤਾਂ ਨਹੀਂ ਇੱਥੇ ਆ ਸਕਦੇ ਕਿ ਕਿਹੜਾ ਸੌਖਾ ਤਰੀਕਾ ਆ ਕੇ ਇੱਥੇ ਵਿਆਹ ਕਰਨਾ ਹੈ, ਉਹ ਨਹੀਂ ਹੋ ਸਕਦਾ। ਉੱਤੇ ਉਹ ਕੁਐਸਚਨ ਕਰਦੇ ਆ। ਜੇ ਕੁੜੀ ਵਿਜ਼ਿਟ ਕਰਨ ਆਈ ਹੋਈ ਹੈ, ਇੱਥੇ ਆਲਰੇਡੀ ਹੈਗੀ ਹੈ, 90 ਦਿਨ ਬਾਅਦ ਤੁਸੀਂ ਜੇ ਵਿਆਹ ਕਰਾਉਂਦੇ ਹੋ ਫਿਰ ਉਹਨਾਂ ਦਾ ਪੇਪਰ ਵਰਕ ਤੁਸੀਂ ਇੱਥੇ ਫਾਈਲ ਕਰ ਸਕਦੇ ਹੋ। ਇਹ ਹੈਗੀ ਪਹਿਲੀ ਆਪਸ਼ਨ। ਦੂਜੀ ਆਪਸ਼ਨ, ਜੇ ਕੋਈ ਇੱਥੇ ਨਹੀਂ ਹੈਗਾ, ਜੇ ਬਾਹਰ ਹੈਗਾ ਕੋਈ, ਉੱਤੇ ਉਹ ਕਹਿੰਦੇ ਨੇ ਫਿਆਂਸੇ ਵੀਜ਼ਾ ਅਪਲਾਈ ਕਰੋ। ਫਿਆਂਸੇ ਵੀਜ਼ਾ ਪਰ ਕੈਨੇਡਾ ਦਾ ਆਪਾਂ ਦੇਖ ਰਹੇ ਹਾਂ ਕਿ ਨਾ ਫॉर ਸਮ ਰੀਜ਼ਨ ਕੈਨੇਡਾ ਦਾ ਕਾਫੀ ਜ਼ਿਆਦਾ ਟਾਈਮ ਲੱਗ ਰਿਹਾ ਹੈ, 15 ਤੋਂ 18 ਮਹੀਨੇ ਲਗਾ ਰਹੇ ਨੇ ਫਿਆਂਸੇ ਵੀਜ਼ਾ ਦੇਣ ਦੇ ਲਈ। ਅੱਛਾ ਹਾਂਜੀ ਜੀ। ਓਕੇ ਜੀ। ਯਾ ਵਿਆਹ ਤੇ ਜਿੱਦਾਂ ਹੋ ਗਿਆ ਵਾ। ਅੱਛਾ, ਵਿਆਹ ਹੋ ਗਿਆ, ਆਲਰੇਡੀ ਉੱਥੇ ਆ। ਠੀਕ ਹੈ। ਵਿਆਹ ਨਹੀਂ, ਤੁਸੀਂ ਕਹਿ ਰਹੇ ਸੀ ਨਾ ਕੋਰਟ ਵਿਆਹ ਕਿਹੜਾ ਤੁਸੀਂ ਮਤਲਬ ਕਿੱਥੇ? ਉੱਥੇ ਗੁਰਦੁਆਰੇ, ਜਿੱਦਾਂ ਗੁਰਦੁਆਰੇ ਵਿਆਹ ਹੋਇਆ ਤੇ ਕੋਰਟ ਮੈਰਿਜ ਨਹੀਂ ਹੋਈ ਸੀ ਕਿਉਂਕਿ ਆਪ ਹੋ ਗਿਆ ਨਾ ਫਿਰ COVID-19 ਰਜਿਸਟਰ ਨਹੀਂ ਕਰ ਸਕੇ ਆਪਣੇ ਵਿਆਹ ਨੂੰ। ਫਿਰ ਇਹ ਹੈ ਕਿ ਸਪਾਊਸ ਵਾਲੇ ਵੀਜ਼ੇ 'ਚ ਤੁਹਾਨੂੰ ਪ੍ਰੋਬਲਮ ਆ ਜਾਣੀ ਹੈ, ਫਿਆਂਸੇ ਵਾਲਾ ਤੁਸੀਂ ਕਰ ਨਹੀਂ ਸਕਦੇ, ਦੋਨੋਂ ਬੰਨਿਓ ਤੁਸੀਂ ਇਹਦਾ ਤੁਹਾਨੂੰ ਲਾਸ। ਹੁਣ ਇਹ ਰੌਕ ਐਂਡ ਹਾਰਡ ਪਲੇਸ ਦੇ ਵਿੱਚ ਆ ਗਿਆ। ਹਾਂਜੀ, ਤੁਸੀਂ ਫਿਰ ਜੇ ਜਿਹੜਾ ਹੁਣ ਕੋਈ ਵੀ ਪ੍ਰੋਕਸੀ ਮੈਰਿਜ ਹੈ ਜਾਂ ਆਪਣਾ, ਜਾਂ ਤਾਂ ਇਹ ਹੈ ਨਾ ਕਿ ਪਹਿਲਾਂ ਮੈਰਿਜ ਲਾਇਸੈਂਸ ਲਓ, ਫਿਰ ਜਾ ਕੇ ਗੁਰਦੁਆਰੇ ਦੇ ਵਿੱਚ ਵਿਆਹ ਕਰਾਓ, ਫਿਰ ਉਹਨਾਂ ਨੂੰ ਵਾਪਸ ਭੇਜੋ ਤੇ ਫਿਰ ਹੁਣ ਤੁਹਾਨੂੰ ਸਰਟੀਫਿਕੇਟ ਦੇ ਦਿੰਦੇ ਆ। ਹੁਣ ਜਦੋਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਸਿੱਧੇ ਵਿਆਹ ਕਰਾਇਆ ਹੈ, ਇਹਨੂੰ ਥੋੜਾ ਜਿਹਾ ਤੁਹਾਨੂੰ ਪ੍ਰੋਬਲਮ ਆਏਗੀ। ਉਹਨਾਂ ਨੇ ਕਹਿਣਾ ਕਿ ਇਹ ਤੁਹਾਡਾ ਰੈਕੋਗਨਾਈਜ਼ ਨਹੀਂ ਹੈਗਾ।
ਜੀ। ਸੋ ਜਿਹੜਾ ਕਾਗਜ਼ੀ ਆ ਦੇਖੋ ਉਹਨਾਂ ਨੇ ਉਹੀ ਮੰਨਣਾ ਹੈ, ਕਾਗਜ਼ ਉਹੀ ਮੰਨਣਾ ਹੈ। ਹਾਂਜੀ ਜੀ ਜੀ। ਸੋ ਆਈ ਗੈਸ ਆਪਾਂ ਕਿਸੇ ਦਿਨ ਇਸ ਦੇ ਉੱਤੇ ਵੀ ਚਰਚਾ ਕਰਨੀ ਚਾਹੀਦੀ ਆ ਕਰ ਵੀ ਸਕਦੇ ਹਾਂ। ਵੀ ਕੀ ਕਰਨਾ ਚਾਹੀਦਾ ਜੇ ਕਿਸੇ ਨੇ ਵਿਆਹ ਦੇ ਬੇਸ ਦੇ ਉੱਤੇ ਵੀ ਬਾਅਦ 'ਚ ਇੱਥੇ ਹੋਣਾ ਹੈ, ਤੇ ਉਹਨਾਂ ਨੂੰ ਕਿਹੜੇ ਜਿਹੜੇ ਪ੍ਰੋਸੈਸ ਉਸ ਨੂੰ ਫੋਲੋ ਕਰਨਾ ਚਾਹੀਦਾ। ਇੱਕ ਆਪਣੇ ਕਾਲਰ ਅਗਲੇ ਨੇ ਗੁਰਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਸੀਗਾ ਸਰ, ਜਿਹੜਾ ਆਪਾਂ ਸੈਲਮ ਦੇ ਵਿੱਚ ਕੋਈ ਵੀ ਡਾਕੂਮੈਂਟ ਲਾਉਨੇ ਆ, ਤੇ ਜਿਹੜਾ ਸੈਲਮ ਆਫਿਸਰ ਹੈਗਾ ਜਾਂ ਕੋਈ ਉਹਨਾਂ ਦੀ ਟੀਮ ਹੈਗੀ ਆ, ਕੋਈ ਏਦਾਂ ਵੀ ਹੈਗਾ ਵੀ ਉਹ ਚੈੱਕ ਕਰਨ ਲਈ ਜਿਹੜੇ ਵੀ ਦੇਸ਼ ਚੋਂ ਆਪਾਂ ਆ ਕੇ ਸੈਲਮ ਅਪਲਾਈ ਕੀਤਾ ਵਾ, ਵੀ ਉਹ ਰੀਚੈਕ ਕਰਨ ਲਈ ਕੋਈ ਏਦਾਂ ਦੀ ਹੈਗੀ ਆਪਸ਼ਨ ਵੀ ਉਹ ਚੈੱਕ ਕਰ ਸਕਦੇ ਆ? ਬਿਲਕੁਲ ਚੈੱਕ ਕਰ ਸਕਦੇ ਆ ਜੀ। ਓਕੇ ਜੀ। ਮਤਲਬ ਇਹਨਾਂ ਕੋ ਕਾਫੀ ਸਾਰੇ ਰਿਸੋਰਸਿਸ। ਭਾਜੀ ਥੋੜੀ ਨਾ ਵੋਲਿਊਮ ਫਲਕਚੁਏਟ ਹੋ ਰਹੀ ਸੀਗੀ। ਜੀ ਬਿਲਕੁਲ, ਕਈ ਵਾਰੀ ਜਿਹੜੇ ਦੂਰੋਂ ਕਰਦੇ ਨੇ ਸੋ ਲਾਈਨ ਦੀ ਪ੍ਰੋਬਲਮ ਆ ਜਾਂਦੀ ਹੈ ਜੀ। ਭਾਜੀ ਇਹ ਹੈ ਕਿ ਤੁਸੀਂ ਨਾ ਜਿਹੜੇ ਵੀ ਡਾਕੂਮੈਂਟ ਹੈ ਪਹਿਲਾਂ ਤਾਂ ਅਸਲੀ ਲਾਣੇ ਨੇ, ਕੋਈ ਵੀ ਡਾਕੂਮੈਂਟ ਨਕਲੀ ਨਹੀਂ ਲਾਣਾ। ਜਿਹੜੇ ਵੀ ਐਫੀਡੇਵਿਟਸ ਵਗੈਰਾ ਸਾਰੇ ਕੰਟੈਕਟ ਵਗੈਰਾ ਦਿਓ, ਬੰਦਾ ਕੌਣ ਆ, ਕੀ ਫ਼ੋਨ ਨੰਬਰ ਆ ਉਹਦਾ, ਉਹ ਕਾਲ ਕਰਦੇ ਆ ਨਹੀਂ ਕਰਦੇ ਵੈਰੀਫਾਈ ਦੀ, ਉਹ ਹੋਣਾ ਤਾਂ ਹੈਗਾ। ਪਰ ਤੁਹਾਡੇ ਜਿਹੜੇ ਸਾਰੇ ਡਾਕੂਮੈਂਟਸ ਹੈ, ਸਾਰੀ ਤੁਸੀਂ ਕਟਿੰਗਸ, ਕੋਈ ਵੀ ਡਾਕਟਰ ਰਿਪੋਰਟ ਹੈ, ਕੋਈ ਵੀ ਨਿਊਜ਼ਪੇਪਰ ਆਰਟੀਕਲ ਹੈ, ਮੇਕ ਸ਼ੋਰ ਕਰਨਾ ਕਿ ਸਾਰਾ ਤੁਹਾਡਾ ਅਸਲੀ ਹੋਵੇ। ਨਹੀਂ ਤਾਂ ਫਿਰ ਕਈ ਵਾਰੀ ਨਾ ਬੜੀ ਕੰਪਲੀਕੇਸ਼ਨ ਹੋ ਜਾਂਦੀ ਹੈ। ਅਪਰੂਵ ਹੋਏ ਕੇਸ ਵੀ ਕਈ ਵਾਰੀ ਖੋਲ੍ਹ ਦਿੰਦੇ ਨੇ। ਆਈ ਥਿੰਕ ਇੱਕ ਚੀਜ਼ ਜਿਹੜੀ ਹੁਣੇ ਆਪਾਂ ਇਸ ਤੋਂ ਪਹਿਲਾਂ ਵੀ ਤੁਸੀਂ ਦੱਸ ਕੇ ਹਟੇ ਆ, ਕਿਸੇ ਨੇ ਫੇਰ ਪੁੱਛਿਆ ਵੀ ਜਿਹੜੇ ਕੋਈ ਗ੍ਰੀਨ ਕਾਰਡ ਪਰਮਾਨੈਂਟ ਵਾਲੇ ਹੈਗੇ ਆ, ਜਿਹੜੇ ਇੰਡੀਆ ਦੇ ਵਿੱਚ ਉਹ ਟੈਕਸ ਜੇ ਉਹਨਾਂ ਨੇ ਫਾਈਲ ਕਰਨਾ ਆ, ਤੇ ਉੱਤੇ ਐਡਰੈਸ ਜਿਹੜਾ ਆ ਉਹ ਪੁੱਛੀ ਜਾਂਦੇ ਵੀ ਇੰਡੀਆ ਦਾ ਜਾਂ ਯੂਐਸ ਦਾ ਕਿਹੜਾ ਭਰਨਾ ਚਾਹੀਦਾ। ਯੂਐਸ ਦਾ ਕੰਪਲਸਰੀ ਆ, ਜੇ ਨਹੀਂ ਕਰਨਗੇ ਤੇ ਫਿਰ ਇੱਥੇ ਇਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ, ਰਾਈਟ। ਫਿਰ ਜਦੋਂ ਸਿਟੀਜ਼ਨ ਕਰਨਗੇ, ਉਹ ਸਿਟੀਜ਼ਨ ਦੇ ਵਿੱਚ ਕੁਐਸਚਨ ਹੁੰਦਾ ਕਿ ਹੈਵ ਯੂ ਐਵਰ ਕਲੇਮ ਟੂ ਬੀ ਅ ਫੋਰਨ ਰੈਜ਼ੀਡੈਂਟ। ਹਾਂ, ਉੱਥੇ ਫਿਰ ਯੈਸ ਕਰਨਾ ਪੈਣਾ। ਫਿਰ ਉੱਥੋਂ ਦੀ ਪੰਗਾ ਪੈ ਜਾਣਾ। ਤੇ ਫਿਰ ਉਹ ਟਾਈਮ ਵਗੈਰਾ ਜਿਹੜਾ ਹੁੰਦਾ ਸਾਰਾ ਕੁਝ ਮੈਸ ਅਪ ਹੋ ਜਾਂਦਾ ਆ। ਉਹ ਫਿਰ ਗ੍ਰੀਨ ਕਾਰਡ ਤੇ ਵੀ ਆ ਸਕਦਾ, ਡਿਪੈਂਡਿੰਗ ਕੀ ਤੁਹਾਡੀ ਹਾਂਜੀ। ਸੋ ਭਾਈ ਯੂਐਸ ਦਾ ਹੀ ਭਰੋ, ਸਿੰਪਲ ਜਿਹੜੇ ਸ਼ਬਦਾਂ ਦੇ ਵਿੱਚ। ਸੋ ਤੁਹਾਡਾ ਵੀ ਕੋਈ ਜਿਹੜਾ ਆ, ਹੁਣ ਜੇ ਕੋਈ ਸਵਾਲ ਹੈਗਾ ਆ, ਹੁਣ ਤਾਂ ਆਪਾਂ ਜਿਹੜੇ ਸਮਾਂ ਸਮਾਪਤ ਆ ਅੱਜ ਦੇ ਜਿਹੜਾ ਉਹ ਪ੍ਰੋਗਰਾਮ ਦਾ, ਤੇ ਤੁਸੀਂ ਜਿਹੜਾ ਆ ਉਹ ਇਹਨਾਂ ਨੂੰ ਜੇ ਟੇਕੀਆਂ ਨਾ ਉਹਨਾਂ ਨੂੰ ਬਾਅਦ ਦੇ ਵਿੱਚ ਜਿਹੜਾ ਸੰਪਰਕ ਕਰ ਸਕਦੇ ਹੋ। ਇਹਨਾਂ ਨੂੰ ਟੈਕਸਟ ਜਾਂ ਵਟਸਐਪ ਜਿਹੜਾ ਉਹ ਕਰਿਓ। ਇਹਨਾਂ ਦੇ ਫ਼ੋਨ ਨੰਬਰ 4157157790 ਦੇ ਉੱਤੇ। ਜੀ ਜਗਬੀਰ ਜੀ। ਇੱਕ ਇਹ ਵੀ ਹੈ ਕਿ ਵਟਸਐਪ 'ਤੇ ਤੁਸੀਂ ਜੇ ਮੈਨੂੰ ਵੌਇਸ ਮੈਸੇਜ ਇੱਕ ਛੱਡ ਦਿਓ, ਉਹ ਵੀ ਮੇਰੇ ਲਈ ਬੜਾ ਕਨਵੀਨੀਅੰਟ ਹੋ ਜਾਂਦਾ ਤੁਹਾਡਾ। ਮੈਂ ਵੌਇਸ ਮੈਸੇਜ 'ਤੇ ਤੁਸੀਂ ਕਲੀਅਰਲੀ ਆਪਣਾ ਨਾਮ ਜ਼ਰੂਰ ਦੱਸਣਾ, ਨਾਮ, ਵੌਇਸ ਮੈਸੇਜ ਆਪਣਾ ਛੱਡ ਦਿਓ, ਮੈਂ ਤੁਹਾਨੂੰ ਵੌਇਸ ਮੈਸੇਜ ਰਾਹੀਂ ਜ਼ਰੂਰ ਰਿਪਲਾਈ ਕਰੂੰਗਾ। ਇਹ ਸਭ ਤੋਂ ਈਜ਼ੀ ਤਰੀਕਾ ਮੇਰੇ ਲਈ, ਤੇ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰਿਪਲਾਈ ਕਰ ਸਕਦਾ ਜੀ। ਚਲੋ ਜੀ, ਇਹ ਤਾਂ ਹੋਰ ਵੀ ਆਸਾਨ ਆ। ਆਪਣੀ ਕਈ ਦੀ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਟਾਈਪ ਕਰਨ 'ਚ ਵੀ ਕਿੱਦਾਂ ਲਿਖ ਕੇ ਘੱਲਣਾ ਹੈ। ਸੋ ਆਪਣੀ ਜਿਹੜੀ ਇਨਫੋਰਮੇਸ਼ਨ ਆ, ਆਪਣਾ ਮੈਸੇਜ ਆ, ਉਸ ਦੇ ਵਿੱਚ ਜਿਹੜਾ ਉਹ 1-2 ਮਿੰਟ ਦੇ ਵਿੱਚ ਭਰ ਕੇ ਜਿਹੜਾ ਉਹ ਤੁਸੀਂ ਇਹਨਾਂ ਨੂੰ ਘੱਲ ਦਿਓ, ਤਾਂ ਜੋ ਫਿਰ ਤੁਹਾਨੂੰ ਉਸ ਦੇ ਉੱਤੇ ਹੀ ਜਿਹੜਾ ਉਹ ਰਿਪਲਾਈ ਕਰ ਦੇਣਗੇ ਜੀ। ਸੋ ਫੋਨ ਨੰਬਰ ਹੈਗਾ ਹੈ ਵਟਸਐਪ ਦੇ ਲਈ ਇਹਨਾਂ ਦਾ 4157157790 4157157790। ਅੱਜ ਜਿਹੜੇ ਪ੍ਰੋਗਰਾਮ ਦੇ ਮੁੱਢਲੇ ਹਿੱਸੇ ਦੇ ਵਿੱਚ, ਸ਼ੁਰੂਆਤ ਦੇ ਹਿੱਸੇ ਦੇ ਵਿੱਚ ਅਸਾਈਲਮ ਦੇ ਜਿਹੜੇ ਪ੍ਰੋਸੈਸ ਆ, ਉਸ ਦੇ ਕੇਸਿਸ ਦੇ ਸੰਬੰਧਿਤ ਜਿਹੜੀ ਆਪਾਂ ਉਹ ਜਾਣਕਾਰੀ ਇਹਨਾਂ ਨੇ ਅੱਜ ਸਾਂਝੀ ਕੀਤੀ ਆ। ਸੋ ਜੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੇ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਆ, ਤਾਂ ਉਹ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਉੱਥੇ ਸੰਪਰਕ ਜਿਹੜਾ ਉਸ ਨੂੰ ਤੁਸੀਂ ਪ੍ਰੋਗਰਾਮ ਨੂੰ ਸੁਣ ਲਿਓ, ਤਾਂ ਜੋ ਤੁਹਾਡੇ ਕਈ ਸਵਾਲਾਂ ਦੇ ਜਵਾਬ ਜਿਹੜੇ ਉਹ ਮਿਲ ਜਾਂਦੇ ਨੇ। ਅਤੇ ਜਾਣ ਲੱਗਿਆਂ ਜਗਵੀਰ, ਮੈਂ ਤੁਹਾਨੂੰ ਇਹ ਜ਼ਰੂਰ ਪੁੱਛਣਾ ਚਾਹੁੰਦਾ ਵੀ ਜਿੱਦਾਂ ਤੁਸੀਂ ਦੱਸਿਆ ਵੀ ਕਈ ਦੀ ਬਹੁਤ ਜ਼ਿਆਦਾ ਟੈਕਨੀਕੈਲਿਟੀਜ਼ ਹੁੰਦੀਆਂ। ਜੇ ਕੋਈ ਅਸਾਈਲਮ ਦੇ ਲਈ ਅਪਲਾਈ ਕਰਨ ਜਾ ਰਿਹਾ ਆ ਜਾਂ ਉਹਨੇ ਕੀਤਾ ਆ, ਉਹ ਕਿਹੜੀਆਂ ਮੇਨ ਚੀਜ਼ਾਂ ਦਾ ਜਿਹੜਾ ਆ ਉਹ ਧਿਆਨ ਰੱਖੇ? ਕਿਉਂਕਿ ਬੰਦਾ ਵਕੀਲ ਦੇ ਨਾਲ ਕਈ ਵਾਰੀ ਡਰ ਲੱਗਦਾ ਗੱਲ ਕਰਨ ਤੋਂ, ਵੀ ਮੈਂ ਜੇ ਇਹਨੂੰ ਇੱਦਾਂ ਕਹਿਤਾ ਮੇਰਾ ਕੇਸ ਜਿਹੜਾ ਉਹ ਨਾ ਖਰਾਬ ਕਰ ਦੇਵੇ। ਉਹ ਕਿਹੜੀਆਂ ਚੀਜ਼ਾਂ ਦਾ ਖੁਦ ਧਿਆਨ ਰੱਖ ਸਕਦਾ ਹੈ? ਭਾਜੀ ਵਕੀਲ, ਮੈਂ ਆਪਣੀ ਐਗਜ਼ਾਮਪਲ ਦੇ ਸਕਦਾ, ਬਾਕੀ ਤਾਂ ਮੈਂ ਕਹਿ ਨਹੀਂ ਸਕਦਾ ਜੀ। ਮੈਂ ਹੁਣ ਜਦੋਂ ਤੁਸੀਂ ਮੇਰੇ ਆਫਿਸ ਆਉਂਦੇ ਹੋ, ਮੈਂ ਪਹਿਲਾਂ ਐਕਸਪੈਕਟ ਕਰਦਾ ਹੈਗਾ ਕਿ ਤੁਹਾਨੂੰ ਪਤਾ ਹੋਵੇ ਕਿ ਤੁਹਾਡੀ ਸਾਰੀ ਟਾਈਮ ਲਾਈਨ, ਤੁਹਾਡੀਆਂ ਸਾਰੀਆਂ ਡੇਟਸ ਤੁਹਾਨੂੰ ਮੋਟੀਆਂ-ਮੋਟੀਆਂ ਯਾਦ ਹੋਣ ਕਿ ਕੀ ਸੀਗੀਆਂ। ਠੀਕ ਹੈ। ਕਿਤੋਂ ਤੁਹਾਨੂੰ ਖਤਰਾ ਹੈਗਾ, ਕਿਹੜੀ ਪਾਰਟੀ ਤੋਂ ਖਤਰਾ ਹੈਗਾ, ਕੀ ਰੀਜ਼ਨ ਸੀਗਾ ਉਹਦਾ, ਕਿੰਨੀ ਵਾਰੀ ਤੁਹਾਡੇ ਉੱਤੇ ਅਟੈਕ ਹੋਇਆ, ਕਿੱਥੇ ਸੱਟ ਲੱਗੀ, ਕਿੰਨੇ ਤੁਹਾਡਾ ਇਲਾਜ ਕੀਤਾ, ਕਿਹੜੇ ਸ਼ਹਿਰ ਦੇ ਵਿੱਚ ਸੀਗੇ, ਕਿੰਨੇ ਦੇਖਿਆ, ਕਿਹੜੇ ਬੰਦੇ ਤੁਹਾਨੂੰ ਐਫੀਡੇਵਿਟ ਦੇਊਗੇ। ਮਤਲਬ ਕਿ ਤੁਹਾਨੂੰ ਇੱਕ ਆਪਣਾ ਬੇਸਿਕਸ ਜਿਹੜੇ ਤੁਸੀਂ ਹੈਗੇ ਹੋ, ਤੁਸੀਂ ਆ ਕੇ ਆਪਣੇ ਨਾਲ ਲੈ ਕੇ ਆਉਂਦੇ ਹੋ। ਜੋ ਤੁਸੀਂ ਕਿਸੇ ਵੀ ਲਾਇਰ ਨਾਲ ਗੱਲ ਕਰਦੇ ਹੋ ਕਿ ਮੇਰੇ ਨਾਲ ਇੱਦਾਂ ਹੋਇਆ ਸੀਗਾ, ਮੈਂ ਅਸਾਈਲਮ ਫਾਈਲ ਕਰਨਾ ਚਾਹੁੰਦਾ ਹੈਗਾ ਜੀ, ਅਤੇ ਜਿੰਨਾ ਤੁਸੀਂ ਫੈਕਟਸ ਆਪਣੇ ਜ਼ਿਆਦਾ ਦੱਸੋਗੇ, ਉਨਾ ਲਾਇਰ ਲਈ ਈਜ਼ੀ ਹੋ ਜਾਂਦਾ ਹੈ ਤੁਹਾਡਾ ਕੇਸ ਡਿਵੈਲਪ ਕਰਨਾ।
ਤੇ ਜੀ। ਸਭ ਤੋਂ ਮੋਸਟ ਇੰਪੋਰਟੈਂਟ ਚੀਜ਼ ਉਹੀ ਹੈ ਕਿ ਗਰਾਊਂਡ ਬ੍ਰੇਕਰ ਉਹੀ ਹੁੰਦਾ ਕਿ ਕਈ ਸਾਰੇ ਕਲਾਇੰਟਸ ਨੂੰ ਮਨਾ ਕਰਨਾ ਪੈਂਦਾ ਹੈ ਕਿ ਫੈਕਟਸ ਆਪਣੇ ਲੈ ਕੇ ਨਹੀਂ ਆਉਂਦੇ, ਭੁੱਲ ਜਾਂਦੇ ਨੇ, ਯਾਦ ਨਹੀਂ ਹੁੰਦੀਆਂ ਡੇਟਸ, ਫਿਰ ਫੋਨ ਕਰਦੇ ਨੇ ਪਿੱਛੇ ਕਿ ਇਹ ਵਾਲਾ ਇਹਦਾ ਨਾਮ ਕੀ ਸੀਗਾ ਕਲੀਨਿਕ ਦਾ। ਤੇ ਉਹ ਸਾਰੀਆਂ ਨਾ ਬੇਸਿਕ ਜਿਹੜੀਆਂ ਚੀਜ਼ਾਂ ਹੈਗਾ, ਬੇਸਿਕ ਆਪਣਾ ਹੋਮਵਰਕ ਸਾਰਾ ਕਰਕੇ ਆਓ ਕਿ ਲਾਇਰ ਦਾ ਵੀ ਟਾਈਮ ਨਾ ਖਰਾਬ ਹੋਵੇ। ਆ ਕੇ ਫਿਰ ਤੁਸੀਂ ਬੈਠੋ, ਬਹਿ ਕੇ ਤੁਸੀਂ ਗੱਲ ਕਰੋ ਡਾਇਰੈਕਟਲੀ ਲਾਇਰ ਨਾਲ। ਜੇ ਲਾਇਰ ਦੇ ਵਿੱਚ ਕੋਈ ਹੋਰ ਮਤਲਬ ਤੁਹਾਡਾ ਰਾਈਟ ਹੈਗਾ, ਜੇ ਤੁਸੀਂ ਲਾਇਰ ਨੂੰ ਰਿਟੇਨ ਕਰਦੇ ਹੋ, ਤੁਸੀਂ ਕਹੋ ਮੈਂ ਸਿੱਧੇ ਲਾਇਰ ਨਾਲ ਗੱਲ ਕਰਨੀ ਹੈ, ਮੈਂ ਕੋਈ ਹੋਰ ਵਿੱਚ ਮਿਡਲਮੈਨ ਨਾਲ ਨਹੀਂ, ਮੈਂ ਕਿਸੇ ਇੰਟਰਪ੍ਰੀਟਰ ਟਰਾਂਸਲੇਟਰ ਉਹਨਾਂ ਨਾਲ ਕਿਸੇ ਨਾਲ ਗੱਲ ਨਹੀਂ ਕਰਨੀ। ਮੇਕ ਸ਼ੋਰ ਕਰੋ ਕਿ ਜਿਹੜਾ ਤੁਹਾਡਾ ਕੇਸ ਹੈ, ਜਿਹੜਾ ਤੁਹਾਡੀ ਸਪੋਰਟਿੰਗ ਸਟੇਟਮੈਂਟ ਹੈਗੀ ਹੈ, ਲਾਇਰ ਰਿਵਿਊ ਕਰਕੇ ਬਣਾਉਂਦਾ ਹੈ। ਉਹਦਾ ਰੀਜ਼ਨ ਇਹ ਹੈਗਾ ਕਿ ਜਿੱਦਾਂ ਮੈਂ ਦੱਸਿਆ ਕਿ ਜਿਹੜੀ ਟੈਕਨੀਕੈਲਿਟੀਆਂ ਹੈ ਕਿ ਨੈਕਸਸ ਅੱਗੇ ਉਹ ਜਿਹੜਾ ਬੰਦਾ ਲਾਇਰ ਨਹੀਂ ਹੈਗਾ, ਉਹਨੂੰ ਜਿਹੜੇ ਲੇਟੈਸਟ ਕੇਸ ਲੋ ਹੈਗੀ ਉਹਦੀ ਡਿਵੈਲਪਮੈਂਟ ਬਾਰੇ ਨਹੀਂ ਪਤਾ ਲੱਗੂਗਾ। ਉਹ ਆਪਣੇ ਐਕਸਪੀਰੀਅੰਸ ਤੋਂ ਜ਼ਰੂਰ ਤੁਹਾਨੂੰ ਦੱਸ ਸਕਦਾ ਹੈ ਕਈ ਸਾਰੀਆਂ ਚੀਜ਼ਾਂ, ਪਰ ਕਿੱਥੇ ਉਹ ਮਿਸ ਕਰਦਾ, ਉਹਨੂੰ ਇਹ ਨਹੀਂ ਪਤਾ ਹੈਗਾ ਕਿ ਮੈਨੂੰ ਕੀ ਨਹੀਂ ਪਤਾ ਹੈਗਾ। ਤੇ ਉਹ ਫਿਰ ਨਵੀਂ ਚੀਜ਼ ਕੀ ਆਈ ਹੈਗੀ ਹੈ। ਤੇ ਤੁਸੀਂ ਜਿੱਦਾਂ ਵੀ ਕੇਸ ਲਗਾਉਂਦੇ ਹੋ, ਜਿੱਥੋਂ ਵੀ ਲਗਾਉਂਦੇ ਹੋ, ਤੁਸੀਂ ਮੇਕ ਸ਼ੋਰ ਕਰੋ ਕਿ ਤੁਸੀਂ ਕਹੋ ਕਿ ਮੈਂ ਆਪਣੇ ਲਾਇਰ ਨੂੰ ਮਿਲਣਾ ਚਾਹੁੰਦਾ। ਮੈਨੂੰ ਇਹ ਨਹੀਂ ਕਿ ਜਾ ਕੇ ਤੁਸੀਂ ਕੇਸ ਦੇ ਬਾਰੇ ਡਿਸਕਸ ਕਰਨਾ ਕਿ ਮੈਨੂੰ 1 ਘੰਟਾ ਦਿਓ, ਮੈਂ ਬੈਠ ਕੇ ਗੱਲ ਕਰਨਾ ਚਾਹੁੰਦਾ, ਮੈਂ ਸਾਰਾ ਰਿਵਿਊ ਕਰਨਾ ਚਾਹੁੰਦਾ, ਮੈਂ ਡਾਇਰੈਕਟਲੀ ਲਾਇਰ ਨਾਲ ਕਰੂੰਗਾ। ਸੋ ਮੇਰੀ ਸਭ ਤੋਂ ਮੋਸਟ ਇੰਪੋਰਟੈਂਟ ਐਡਵਾਈਸ ਇਹੀ ਹੈ। ਕਈ ਸਾਰੇ ਹੁਣ ਕਲਾਇੰਟਸ ਜਿਹਨਾਂ ਦਾ ਖਰਾਬ ਹੋਇਆ, ਉਹਨਾਂ ਦਾ ਇਹੀ ਕਿ ਕੀ ਹੋਇਆ, ਮੈਂ ਤਾਂ ਲਾਇਰ ਨਾਲ ਨਹੀਂ ਸੀਗਾ, ਮੈਂ ਵਿੱਚ ਬੈਠਿਆ ਸੀਗਾ, ਇਹਨੇ ਹੀ ਕੀਤਾ ਸੀਗਾ, ਮੇਰੇ ਸਾਈਨ ਕਰਾ ਲਏ, ਮੈਨੂੰ ਪਤਾ ਨਹੀਂ ਸੀਗਾ, ਇੱਥੇ ਮਿਸਟੇਕਸ ਹੋ ਗਈਆਂ। ਤੇ ਉਹ ਸਾਰਾ ਕਰਨਾ, ਆਪਣੀ ਸਟੇਟਮੈਂਟ ਮੰਗੋ ਉਹਨਾਂ ਕੋਲ, ਫਾਈਲ ਦੀ ਕਾਪੀ ਤੁਹਾਡੇ ਕੋਲ ਸਾਰੀ ਪੂਰੀ ਹਰ ਟਾਈਮ ਰਹਿਣੀ ਚਾਹੀਦੀ ਹੈ। ਉਹ ਜਿਹੜੇ ਤੁਸੀਂ ਹੈਗੇ ਉਹ ਜਾ ਕੇ ਇੱਕ ਆਪਣੀ ਮਰਜ਼ੀ ਦੇ ਟਰਾਂਸਲੇਟਰ ਨਾਲ ਮੇਕ ਸ਼ੋਰ ਕਰਨਾ ਕਿ ਉਹ ਤੁਹਾਨੂੰ ਇੱਕ ਵਾਰੀ ਚੰਗੀ ਤਰ੍ਹਾਂ ਐਕਸਪਲੇਨ ਕਰੇ ਕਿ ਕੀ ਲਿਖਿਆ ਹੋਇਆ ਉਹਦੇ ਵਿੱਚ। ਸਮਝਾਇਆ ਜਾਵੇ ਜੀ। ਇੱਕ ਜਾਂਦੇ ਇੱਕ ਫੇਸਬੁੱਕ ਦਾ ਕਹਿੰਦੇ ਵੀ ਇੱਕ ਜਾਣੇ ਦਾ ਉਹਨਾਂ ਨੇ ਕਿਹਾ ਵੀ ਮੇਰੀ ਕੋਰਟ ਡੇਟ ਕਹਿੰਦੇ ਨੋਟਿਸ ਦੇ ਉੱਤੇ 10 ਵਜੇ ਦੀ ਸੀ ਸਵੇਰੇ, ਜਦੋਂ ਕਹਿੰਦੇ ਕੋਰਟ ਗਏ ਤਾਂ ਉਹ ਕਹਿੰਦੇ ਨਹੀਂ ਜੀ 8 ਵਜੇ ਸੀ, ਤੇ ਹੁਣ ਉਹਨਾਂ ਨੇ ਨਵੀਂ ਡੇਟ ਜਿਹੜੀ 2022 ਦੀ ਪਾਤੀ ਆ। ਕਹਿੰਦੇ ਮੈਂ ਰਿਕੁਐਸਟ ਕੀਤੀ ਸੀ ਵੀ ਜਲਦੀ ਕਰ ਦਿਓ, ਪਰ ਉਹ ਕਰ ਨਹੀਂ ਰਹੇ, ਰਿਸਪੌਂਡ ਨਹੀਂ ਕਰ ਰਹੇ। ਇਹ ਅਜਿਹਾ ਵੀ ਹੋ ਜਾਂਦਾ ਹੈ? ਬਿਲਕੁਲ ਜੀ। ਇਹ ਤੁਸੀਂ ਜੀ ਜਿਹੜਾ ਨੋਟਿਸ, ਪਹਿਲਾਂ ਤਾਂ ਇਹ ਹੈ ਕਿ ਇਹਨਾਂ ਦੀ ਇੱਕ ਹੌਟਲਾਈਨ ਹੈਗੀ ਆ ਜਿੱਥੇ ਤੁਸੀਂ ਫੋਨ ਕਰਕੇ ਸਿਸਟਮ ਦੇ ਵਿੱਚ ਉਹ ਤੁਹਾਨੂੰ ਦੱਸ ਦੇਗਾ ਕਿ ਤੁਹਾਡੀ ਨੈਕਸਟ ਹੀਅਰਿੰਗ ਕਦੋਂ ਹੈ ਤੇ ਕਿੰਨੇ ਵਜੇ ਹੈਗੀ ਹੈ। ਸੋ ਇਹ ਜ਼ਰੂਰੀ, ਇਹ ਆਈ ਥਿੰਕ ਸਲਾਹ ਆ ਵੀ ਸਾਰੇ ਜਣੇ ਇੱਕ ਵਾਰੀ ਕਾਲ ਕਰਕੇ ਕਨਫਰਮ ਕਰ ਲੈਣ, ਸਾਰੇ ਜਣੇ ਇੱਕ ਵਾਰੀ ਕਾਲ ਕਰਨ। ਫਿਰ ਜਿਹੜਾ ਵਕੀਲ ਵੀ ਹੁੰਦਾ ਹੈ ਉਹਦੇ ਕੋਲ ਵੀ ਇੱਕ ਲੌਗਇਨ ਸਿਸਟਮ ਹੁੰਦਾ ਹੈ EOIR ਦਾ, ਉਹਦੇ ਵਿੱਚ ਵੀ ਉਹਨਾਂ ਨੇ ਅਪਡੇਟ ਕੀਤਾ ਹੋਇਆ। ਤੇ ਉਹ ਜਿਹੜੀ ਵੀ ਤੁਹਾਡੀ ਤਰੀਕ ਹੈ, ਮੇਕ ਸ਼ੋਰ ਕਰਨਾ ਕਿ ਹਫਤਾ ਪਹਿਲਾਂ ਇੰਨਾ ਕੁ ਤਾਂ ਬਣਦਾ ਹੀ ਹੈ, ਹੈ ਨਾ। ਹੁਣ ਤੁਸੀਂ ਪੈਸੇ ਦਿੱਤੇ ਨੇ ਲਾਇਰ ਨੂੰ, ਉਹਨੂੰ ਕਹੋ ਕਿ ਦੱਸੋ ਕਿ ਸਿਸਟਮ ਦੇ ਵਿੱਚ ਕੀ ਹੈਗਾ। ਹੁਣ ਜੇ ਤੁਹਾਡੇ ਟਾਈਮ ਹੀ ਖਰਾਬ ਹੋ ਰਹੇ ਨੇ ਤੇ ਫਿਰ ਕੋਰਟ ਦਾ ਵੀ ਟਾਈਮ ਖਰਾਬ ਹੈ, ਤੇ ਲਾਈਨ ਉਹਨਾਂ ਕੋਲ ਵੀ ਬੜੀ ਹੈ, ਤੇ ਦੇ ਆਰ ਨਾਟ ਰੋਂਗ ਕਿ ਉਹ ਤੁਹਾਡੀ ਹੁਣ ਤੁਸੀਂ ਮਿਸ ਕਰ ਰਹੇ ਹੋ ਤੇ ਉਹ ਜਾ ਕੇ 2022 ਚ ਕਰ ਰਿਹਾ। ਤੁਸੀਂ ਸ਼ੁਕਰ ਕਰੋ ਕਿ ਉਹਨਾਂ ਨੇ ਇਨ ਐਬਸਟੈਂਸ਼ੀਆ ਆਰਡਰ ਨਹੀਂ ਦੇ ਦਿੱਤਾ। ਜੀ ਇਦਾਂ ਵੀ ਹੋ ਜਾਂਦਾ ਹੈ ਕੰਮ ਮਤਲਬ। ਹਾਂਜੀ ਨਹੀਂ ਯਾਰ ਚਲੋ ਇਹ ਆ ਵੀ ਉਹ ਬੰਦਾ ਕਈ ਵਾਰੀ ਨੋਟਿਸ ਦੇ ਹਿਸਾਬ ਨਾਲ ਦੇਖਦਾ ਵੀ 10 ਵਜੇ ਕਿਹਾ, ਆਪਾਂ 10 ਵਜੇ ਜਾਂਦੇ ਆ। ਉਹੀ ਇੱਕ ਰੀਜ਼ਨ ਸੀਗਾ ਕਿ ਉਹਨਾਂ ਨੇ ਕਿਹਾ ਕਿ ਹਾਂ ਇਹ ਸਾਡੀ ਵੀ ਗਲਤੀ ਹੈ ਤੇ ਪੋਸਟਪੋਨ ਕਰਤਾ, ਹੈ ਨਾ। ਜੇ ਮਿਸ ਕਰ ਜਾਂਦੇ ਤੇ ਫਿਰ ਭਾਵੇਂ ਵੀ ਸਤਿ ਸ੍ਰੀ ਅਕਾਲ। ਹਾਂ ਫਿਰ ਜੀ। ਸੋ ਭਾਈ ਇਹ ਜਿਹੜਾ ਆਪਾਂ ਸ਼ੁਰੂ ਤੋਂ ਮੁੱਢ ਤੋਂ ਕਹਿੰਦੇ ਆਏ ਆ ਵੀ ਇਮੀਗ੍ਰੇਸ਼ਨ ਦੇ ਪੇਪਰ ਵਰਕ ਦੇ ਵਿੱਚ ਮਾੜੀ ਜਿੰਨੀ ਵੀ ਕੁਤਾਹੀ ਨਹੀਂ ਕਰਨੀ। ਤੁਸੀਂ ਹਮੇਸ਼ਾ ਜਿਹੜਾ ਅਪ ਟੂ ਡੇਟ ਇਸ ਦੇ ਬਾਬਤ ਜਿਹੜਾ ਉਹ ਤੁਸੀਂ ਰਹਿਣਾ ਆ। ਸੋ ਪਲੀਜ਼ ਇਹਨਾਂ ਸਾਰੀਆਂ ਚੀਜ਼ਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਿਆ ਜਾਵੇ। ਤੇ ਬਹੁਤ ਬਹੁਤ ਧੰਨਵਾਦ ਟੇਕੀਆਣਾ ਸਾਹਿਬ, ਬੜੀ ਮਿਹਰਬਾਨੀ। ਤੇ ਅਗਲੇ ਹਫ਼ਤੇ ਫਿਰ ਮਿਲਾਂਗੇ ਜੀ। ਫਿਰ ਆਪਾਂ ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।